ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे TV84 दे दर्शकां नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 3 नवंबर 2021 20 तक नानकशाही संमत 553 का दिन है। तो डॉक्टर साहब प्रोग्राम शुरू करने तो पहला असं प्रदर्शकों के ਸਰੋਤਿਆਂ ਨੂੰ हमेशा तरह दसदी व्यूअर्स जे तुसीं हक सच इंसाफ ते पैरा दिंदा इको एक चैनल TV84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸਿਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। व्यूअर्स जे तुसीं TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ TV84 ਲਈ ਦਸਵੰਧ ਕੱਢਣ ਲਈ ਬੇਨਤੀ ਕਰਦੀ ਹੈ ਕਿ ਦਸਵੰਧ ਨੈਟਵਰਕ ਵੱਲੋਂ 5 ਨਵੰਬਰ ਦੁਪਹਿਰ 12 ਵਜੇ ਤੋਂ ਦਸਵੰਧ ਵੀਕ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ। 5 ਨਵੰਬਰ ਤੋਂ 14 ਨਵੰਬਰ ਤੱਕ ਦਸਵੰਧ ਨੈਟਵਰਕ ਦੀ ਜਿਹੜੀ ਵੈਬਸਾਈਟ ਤੇ TV84 ਨੂੰ ਦਿੱਤੀ ਗਈ ਹਰ ਡੋਨੇਸ਼ਨ ਉਹਨਾਂ ਵੱਲੋਂ $400 ਤੱਕ ਮੈਚ ਕੀਤੀ ਜਾਵੇਗੀ। ਸੋ ਮਤਲਬ ਕਿ ਜੇ ਤੁਸੀਂ ਦਸਵੰਧ ਨੈਟਵਰਕ ਦੀ ਵੈਬਸਾਈਟ ਤੇ TV84 ਨੂੰ $400 ਡੋਨੇਟ ਕਰਦੇ ਹੋ ਤਾਂ ਦਸਵੰਧ ਨੈਟਵਰਕ 400 ਮੈਚ ਕਰਕੇ ਸਾਨੂੰ $800 ਜਿਹੜਾ ਉਹ ਦੇਵੇਗਾ। ਸੋ ਤੁਸੀਂ ਇਸ ਦਸਵੰਧ ਹਫਤੇ ਵਿੱਚ ਜੋ ਵੀ ਡੋਨੇਟ ਕਰ ਸਕੋਗੇ ਉਹ ਸਾਡੇ ਲਈ ਸਹਾਈ ਹੋਵੇਗਾ ਤੇ ਤੁਹਾਡੀਆਂ ਜਿਹੜੀ ਡੋਨੇਸ਼ਨਸ ਨੇ ਉਹ $400 ਤੱਕ ਡਬਲ ਦਸਵੰਧ ਨੈਟਵਰਕ ਵੱਲੋਂ ਡਬਲ ਕੀਤੀਆਂ ਜਾਣਗੀਆਂ। ਸੋ ਵਿਊਅਰਸ ਯਾਦ ਰਹੇ ਕਿ ਇਹ ਸਿਰਫ ਦਸਵੰਧ ਹਫਤੇ ਵਿੱਚ ਹੀ ਹੋਵੇਗਾ। ਇਸ ਦੀ ਜਿਹੜੀ ਸ਼ੁਰੂਆਤ ਹੈ ਉਹ 5 ਨਵੰਬਰ ਦੁਪਹਿਰ 12 ਵਜੇ ਤੱਕ ਜਿਹੜੀ ਵਜੇ ਹੋਣ ਜਾ ਰਹੀ ਹੈ। ਸੋ ਤੁਸੀਂ ਜਿਹੜੀ ਮਹੀਨਾਵਾਰੀ ਜਿਹੜਾ ਦਸਵੰਧ ਲਈ ਵੀ ਤੁਸੀਂ ਜਿਹੜੀ ਮੰਥਲੀ ਰੈਕਿੰਗ ਰਿੰਗ ਜਿਹੜੀ ਹੈਗੀ ਉਸ ਦੀ ਵੀ ਤੁਸੀਂ ਸ਼ੁਰੂਆਤ ਕਰ ਸਕਦੇ ਹੋ। ਸੋ ਵਧੇਰੇ ਜਾਣਕਾਰੀ ਲਈ ਤੁਸੀਂ www.dvnetwork.org/TV84 ਤੇ ਜਾ ਸਕਦੇ ਹੋ। ਸੋ ਜਿਹੜੀ ਜਾਣਕਾਰੀ ਵੀ ਤੁਸੀਂ ਉੱਥੋਂ ਲੈ ਸਕਦੇ ਹੋ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਨੰਬਰ ਤੇ 5166191984 ਜਿਹੜੀ ਸਕਰੀਨ ਤੇ ਜਿਹੜੇ ਤੁਹਾਡੇ ਜਾਣਕਾਰੀ ਜਾਂ ਨੰਬਰ ਆ ਰਿਹਾ ਉਹ ਤੁਸੀਂ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਵਿਊਅਰਸ ਤੁਸੀਂ ਸਭ ਜਾਣਦੇ ਹੋ ਕਿ ਇਹ ਜਿਹੜਾ ਨਵੰਬਰ 84 ਦਾ ਜਿਹੜਾ ਦੁਖਦਾਈ ਹਫਤਾ ਹੈ ਉਹ ਚੱਲ ਰਿਹਾ, ਦਿਨ ਚੱਲ ਰਹੇ ਨੇ ਸਿੱਖ ਨਸਲਕੁਸ਼ੀ ਦੇ। ਸੋ 37 ਵਰੇ ਪਹਿਲਾਂ ਜਿਹੜੇ ਨਵੰਬਰ ਦੇ ਇਸ ਹਫਤੇ ਵਿੱਚ ਰਾਜੀਵ ਗਾਂਧੀ ਸਰਕਾਰ ਵੱਲੋਂ ਭਾਰਤ ਭਰ ਵਿੱਚ ਕੀਤੀ ਗਈ ਸਿੱਖ ਨਸਲਕੁਸ਼ੀ ਨਾ ਭੁੱਲਣਯੋਗ ਅਤੇ ਨਾ ਮਾਫ ਕਰਨ ਯੋਗ ਵਰਤਾਰਾ ਹੈ। ਸੋ ਇਸ ਬਾਰੇ ਦੁਨੀਆ ਭਰ ਵਿੱਚ ਬੈਠੇ ਸਿੱਖ ਜਿਹੜੇ ਨੇ ਆਪੋ ਆਪਣੇ ਤਰੀਕੇ ਨਾਲ ਆਵਾਜ਼ ਜਿਹੜੇ ਨੇ ਉਹ ਚੱਕ ਰਹੇ ਨੇ। ਸੋ ਅੱਜ ਅਮਰੀਕਨ ਸਿੱਖ ਕਾਕਸ ਵੱਲੋਂ ਇੱਕ ਜ਼ੂਮ ਕਾਨਫਰੰਸ ਇਸ ਮੁੱਦੇ ਤੇ ਕੀਤੀ ਗਈ ਜਿਸ ਵਿੱਚ ਕਈ ਕਾਂਗਰਸਮੈਨਾਂ ਅਤੇ ਸਕਾਲਰਸ ਨੇ ਜਿਹੜਾ ਹਿੱਸਾ ਲਿਆ। ਸੋ ਹੋਰ ਥਾਵਾਂ ਤੇ ਵੀ ਨਵੰਬਰ 84 ਨਸਲਕੁਸ਼ੀ ਨਾਲ ਸੰਬੰਧ ਜਿਹੜੀ ਐਕਟੀਵਿਟੀ ਜਿਹੜੀਆਂ ਹੋਈਆਂ ਨੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਦਸਵੰਧ ਨੈਟਵਰਕ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਪੰਥਕ ਵੀਰ ਨੇ ਭੈਣਾਂ ਨੇ ਔਰ ਇਹਨਾਂ ਨੇ ਇਸ ਨੈਟਵਰਕ ਰਾਹੀਂ ਜਿੰਨੀਆਂ ਵੀ ਆਰਗੇਨਾਈਜੇਸ਼ਨਸ ਖਾਸ ਤੌਰ ਤੇ ਸਿੱਖ ਆਰਗੇਨਾਈਜੇਸ਼ਨਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਕੌਮੀ ਕੰਮ ਲਈ ਇਨਸਾਨੀ ਹਿਊਮੈਨਿਟੇਰੀਅਨ ਕੰਮ ਲਈ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਇਹਨਾਂ ਨੇ ਠੁੰਮਣਾ ਦਿੱਤਾ ਹੈ ਮੈਚਿੰਗ ਗ੍ਰਾਂਟ ਜਿਹਦੇ ਲਈ ਲਫ਼ਜ਼ ਕਾਮਨਲੀ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਜਿੰਨਾ ਵੀ ਅਮਾਉਂਟ ਰੱਖਿਆ ਹੈ ਉਹਦੇ 'ਚ ਜਿਵੇਂ ਮੈਕਸਿਮਮ ਜੇ 400 ਦੀ ਡੋਨੇਸ਼ਨ ਕੋਈ ਇੰਡੀਵਿਜੂਅਲ ਕਰਦਾ ਹੈ ਤੇ ਉਸ ਨੂੰ 400 ਉਹ ਮੈਚ ਕਰਨਗੇ। ਔਰ ਇਹ ਵੀ ਅਸੀਂ ਦੱਸਦੇ ਹੈ ਕਿ ਜਿਹੜੇ ਵੀ ਡੋਨੇਟ ਕਰਨ ਵਾਲੇ ਨੇ ਉਹ ਨਾਨ ਪ੍ਰੋਫਿਟ ਸਟੇਟਸ ਹੈ TV84 ਦਾ ਜਾਂ ਗਲੋਬਲ ਸਿੱਖ ਮੀਡੀਆ ਇੰਕ ਦੇ ਥੱਲੇ ਉਹ ਆਪਣੀ ਟੈਕਸ ਸਟੇਟਮੈਂਟ ਦੇ ਵਿੱਚ ਵੀ ਉਹਦਾ ਕੰਸੈਸ਼ਨ
ਲੈ ਸਕਦੇ ਸਕਦੇ ਨੇ ਔਰ ਜਿਵੇਂ ਤੁਸੀਂ ਐਡਰੈਸ ਦਿੱਤਾ ਹੈ ਔਰ ਮੇਰਾ ਖਿਆਲ ਹੈ ਸਕਰੀਨ ਤੇ ਵੀ ਚੱਲ ਰਿਹਾ ਹੋਣਾ ਜੀ ਬਿਲਕੁਲ ਔਰ ਇਹ 5 ਨਵੰਬਰ ਤੋਂ 14 ਨਵੰਬਰ ਤੱਕ ਹੈ 5 ਨਵੰਬਰ ਦੁਪਹਿਰੇ 12 ਵਜੇ ਸ਼ੁਰੂ ਹੋਏਗਾ ਔਰ ਅਸੀਂ ਇਹ ਦਰਖਾਸਤ ਕਰਾਂਗੇ ਕਿਉਂਕਿ ਅਸੀਂ ਅੱਡ-ਅੱਡ ਤਰੀਕੇ ਜਿਹੜੇ ਆ ਉਹ ਟਰਾਈ ਕਰ ਰਹੇ ਹਾਂ ਤਾਂ ਕਿ ਟੀਵੀ 84 ਨੂੰ ਅਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਕਰ ਸਕੀਏ ਬਿਲਕੁਲ ਤਾਂ ਕਿ ਇਹ ਸੱਚ ਹੱਕ ਇਨਸਾਫ ਦੀ ਆਵਾਜ਼ ਜਿਹੜੀ ਭਾਰਤੀ ਹਕੂਮਤ ਨੂੰ ਵੰਗਾਰਦੀ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਜਿੱਥੇ ਸਫ਼ਰ ਕਰ ਰਹੇ ਲੋਕ ਨੇ ਭਾਰਤ ਦੇ ਵਿੱਚ ਜਿਹੜੀਆਂ ਬਾਕੀ ਅਕਲੀਅਤਾਂ ਕਸ਼ਮੀਰੀ ਹੋਣ ਦਲਿਤ ਭਾਈਚਾਰਾ ਹੋਏ ਆਦੀਵਾਸੀ ਹੋਏ ਭਾਰਤ ਦੇ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਹੋਣ ਟੀਵੀ 84 ਦੀ ਆਵਾਜ਼ ਇਨਸਾਨੀਅਤ ਦੀ ਆਵਾਜ਼ ਹੈ ਔਰ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤਾਂ ਨਾਲ ਜਦੋਂ ਤੁਸੀਂ ਟੱਕਰ ਲੈਂਦੇ ਹੋ ਬਹੁਤ ਸਾਰੇ ਘਬਰਾਹਟ 'ਚ ਵੀ ਹੁੰਦੇ ਨੇ ਔਰ ਓਪਨਲੀ ਐਸੋਸੀਏਟ ਵੀ ਨਹੀਂ ਕਰਨਾ ਚਾਹੁੰਦੇ ਹੁੰਦੇ ਲੇਕਿਨ ਕਿਉਂਕਿ ਅਸੀਂ ਜਦੋਂ ਅਮਰੀਕਾ 'ਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦੇ ਥੱਲੇ ਇੱਕ ਓਪਨ ਰੈਕਡ ਹੁੰਦਾ ਹੈ ਇਹਦੇ 'ਚ ਕੋਈ ਵੀ ਜਾ ਕੇ ਜਿਹੜਾ ਉਸ ਸਟੇਟਮੈਂਟ ਨੂੰ ਚੈੱਕ ਕਰ ਸਕਦਾ ਹੈ ਟੈਕਸ ਰਿਟਰਨਸ ਨੂੰ ਔਰ ਇਹ ਅਮਰੀਕਨ ਏਜੰਸੀਆਂ ਦੀ ਵੀ ਪੂਰਾ ਲੈਂਸ ਦੇ ਥੱਲੇ ਹੁੰਦਾ ਹੈ ਔਰ ਅਸੀਂ ਵਿਦ ਇਨ ਦਾ ਲਾਅ ਜਿਹੜਾ ਹੈ ਉਹ ਆਪਰੇਟ ਕਰਦੇ ਹਾਂ ਸੋ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਵੱਧ ਤੋਂ ਵੱਧ ਡੋਨੇਟ ਕਰੋ ਜੇ ਤੁਸੀਂ ਡੋਨੇਸ਼ਨ 10,000 ਤੱਕ ਪਹੁੰਚਾ ਦਿੰਦੇ ਹੋ ਤੇ ਸਾਡਾ 20,000 ਬਣ ਜਾਂਦਾ ਹੈ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਬਾਏ 1 ਗੈਟ 1 ਫ੍ਰੀ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਗਿਵ 1 ਐਂਡ ਗੈਟ ਵੀ ਵਿਲ ਗੈਟ ਦਾ ਅਦਰ 1 ਨਵੰਬਰ ਦਾ ਚੱਲ ਰਿਹਾ ਇਹ ਨਸਲਕੁਸ਼ੀ ਦੀ ਯਾਦ ਦਹਾਨੀ ਵਾਲਾ ਹਫਤਾ ਪਿਛਲੇ 2 ਦਿਨ ਤੋਂ ਅਸੀਂ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਔਰ ਅਸੀਂ ਇਹ ਵੀ ਦੱਸ ਦਈਏ ਕਿ ਇਸ ਵਾਰ 2 ਸਾਲ ਬਾਅਦ 2019 ਦੇ ਵਿੱਚ ਯੂਬਾ ਸਿਟੀ ਜਿੱਥੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਸਭ ਤੋਂ ਵੱਡਾ ਇਕੱਠ ਅਮਰੀਕਾ ਦੇ ਸਿੱਖਾਂ ਦਾ ਹੁੰਦਾ ਹੈ ਇੱਕ ਅੰਦਾਜ਼ੇ ਮੁਤਾਬਕ 1.5 ਲੱਖ ਦੇ ਕਰੀਬ ਸਿੱਖ ਸੰਗਤਾਂ ਉਹਦੇ ਵਿੱਚ ਜੁਆਇਨ ਕਰਦੀਆਂ ਨੇ 2019 ਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਗੈਦਰਿੰਗ ਸੀ ਔਰ ਫਿਰ 2020 ਤੱਕ ਪਹੁੰਚਦੇ ਆ ਕੋਵਿਡ-19 ਦਾ ਜ਼ੋਰ ਪਿਛਲੇ ਸਾਲ ਨਹੀਂ ਹੋ ਸਕਿਆ ਅਜੇ ਵੀ ਬੇਸ਼ੱਕ ਕੋਵਿਡ ਨਾਲ ਰਿਲੇਟਡ ਰੈਸਟ੍ਰਿਕਸ਼ਨਸ ਮਾਸਕਸ ਦੂਸਰਾ ਜਿਹੜੀਆਂ ਨੇ ਉਹ ਕੰਪਲਸਰੀ ਹੈ ਲੇਕਿਨ ਇਸ ਵਾਰ ਯੂਬਾ ਸਿਟੀ ਦੇ ਪ੍ਰਬੰਧਕਾਂ ਨੇ ਉਸ ਗੈਦਰਿੰਗ ਵੀ ਔਰ ਨਗਰ ਕੀਰਤਨ ਵੀ ਕਿਉਂਕਿ ਉਹ ਇੱਕ ਮੇਲੇ ਵਾਂਗ ਹੁੰਦਾ ਆਲਰੇਡੀ ਉੱਥੇ ਰੌਣਕਾਂ ਨੇ ਪਿਛਲੇ ਇੱਕ ਹਫ਼ਤੇ ਤੋਂ ਵੱਡੇ ਵੱਡੇ ਮੀਨਾ ਬਾਜ਼ਾਰ ਤੋਂ ਲੈ ਕੇ ਸਾਰੇ ਬਾਜ਼ਾਰ ਲੱਗੇ ਹੁੰਦੇ ਨੇ ਔਰ ਫਰੈਸ਼ ਕੋਈ ਗੰਨੇ ਦਾ ਜੂਸ ਪਿਆ ਰਿਹਾ ਹੈ ਕੋਈ ਛਲੀਆਂ ਭੁੰਨ ਕੇ ਦੇ ਰਿਹਾ ਹੈ ਔਰ ਕੋਈ ਜਲੇਬੀਆਂ ਕੱਢ ਰਿਹਾ ਹੈ ਕੋਈ ਦੂਸਰਾ ਸੋ ਉਹ ਫੀਲ ਵੀ ਹੁੰਦਾ ਹੈ ਹਾਲਾਂਕਿ ਸਾਡੇ ਇਥੋਂ 1-2 ਪਾਕਿਸਤਾਨੀ ਵੀਰ ਜਾਣਾ ਚਾਹੁੰਦੇ ਸੀ ਲੇਕਿਨ ਇਸ ਵਾਰ ਸਾਨੂੰ ਵੀ ਆਈਡੀਆ ਨਹੀਂ ਸੀ ਜਾਂ ਹੁਣ ਜਾ ਕੇ ਪਤਾ ਲੱਗੇਗਾ ਤੇ ਸਾਡੀ ਸਾਰੀ ਟੀਮ ਐਡਵਾਂਸ ਜਿਹੜੀ ਹੈ ਆਲਰੇਡੀ ਪਹੁੰਚ ਚੁੱਕੀ ਹੈ ਔਰ ਜਿਵੇਂ ਤੁਸੀਂ ਸਾਡੇ ਪ੍ਰੋਗਰਾਮ 'ਚ ਦੇਖਦੇ ਹੋ ਕਿ ਉੱਥੋਂ ਫਰਾਈਡੇ ਸ਼ਾਮ ਤੋਂ ਲਾਈਵ ਟੈਲੀਕਾਸਟ ਹੋਏਗਾ ਪ੍ਰੋਗਰਾਮ ਸੈਚਰਡੇ ਦਾ ਵੀ ਸੰਡੇ ਮੇਨ ਜਲੂਸ ਹੁੰਦਾ ਜਿਹਨੂੰ ਨਗਰ ਕੀਰਤਨ ਕਹਿੰਦੇ ਅਸੀਂ ਬੋਲੀ 'ਚ ਕਹਿੰਦੇ ਔਰ ਅਸੀਂ ਵੀ ਜਿਹੜਾ ਕੱਲ ਰਵਾਨਾ ਹੋਵਾਂਗੇ ਆਪਣੀ ਮੰਜ਼ਿਲ ਵੱਲ ਤਾਂ ਕਿ ਇਹ ਨਾ ਹੋਏ ਵੀ ਅਸੀਂ 2 ਦਿਨ ਤੁਹਾਨੂੰ ਲੱਭੀਏ ਨਾ ਤੁਸੀਂ ਫਿਕਰ ਕਰਨ ਲੱਗ ਜਾਓ ਔਰ ਜਿਹੜਾ ਪ੍ਰੋਗਰਾਮ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਦੀ ਯਾਦ 'ਚ ਬੀਤੇ ਐਤਵਾਰ ਗੁਰਦੁਆਰਾ ਸਾਹਿਬ ਫਲਸ਼ਿੰਗ ਪਾਰਸਨ ਬੁਲੇਵਾਰਡ ਤੇ ਹੋਇਆ ਉਹਦੇ 'ਚ ਤੁਸੀਂ ਕੱਲ ਉਸ ਪ੍ਰੋਗਰਾਮ ਨੂੰ ਦੇਖ ਸਕੋਗੇ ਔਰ ਅਸੀਂ ਕੋਸ਼ਿਸ਼ ਕਰਾਂਗੇ ਮੰਡੇ ਸਾਡੀ ਵਾਪਸੀ ਹੈ ਔਰ ਅਸੀਂ ਮੰਡੇ ਦਾ ਪ੍ਰੋਗਰਾਮ ਆ ਕੇ ਕਰ ਸਕੀਏ ਤੇ ਅਸੀਂ ਇਹ ਤੁਹਾਡੇ ਤੋਂ ਮਾਫੀ ਵੀ ਚਾਹੁੰਦੇ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹ ਵੀਰ ਪੈਣਾ ਮਹਿਸੂਸ ਕਰਦੇ ਨੇ ਇੱਕ ਦਿਨ ਦੀ ਵੀ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕਰਦੇ ਲੇਕਿਨ ਇਹ ਵੀ ਜਿੱਥੇ ਕੌਮ ਦੀ ਏਡੀ ਵੱਡੀ ਗੈਦਰਿੰਗ ਹੈ ਔਰ ਅਸੀਂ ਸਮਝਦੇ ਹਾਂ ਕਿ ਉਹਦੇ ਰਾਹੀਂ ਆਪਣੇ ਟੀਵੀ 84 ਰਾਹੀਂ ਅਸੀਂ ਤੁਹਾਡੇ ਤੱਕ ਵੀ ਉਸ ਆਵਾਜ਼ ਨੂੰ ਪਹੁੰਚਾਵਾਂਗੇ ਬਿਲਕੁਲ ਐਕਟੀਵਿਟੀ ਜਿਵੇਂ ਤੁਸੀਂ ਕਿਹਾ ਕਿ ਦੁਨੀਆ ਭਰ 'ਚ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉਹ ਜੂਨ 84 ਦਾ ਘੱਲੂਘਾਰਾ ਹੋਏ ਹੁਣ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਗੁਰਦੁਆਰਿਆਂ 'ਚ ਪਹਿਲਾਂ ਤੋਂ ਹੀ ਪ੍ਰਬੰਧ ਹੁੰਦੇ ਨੇ ਘੱਲੂਘਾਰਾ ਹਫ਼ਤਾ ਅਖੰਡ ਪਾਠ ਵੱਡੇ ਸ਼ਹੀਦੀ ਸਮਾਗਮ ਔਰ ਇਸੇ ਤਰ੍ਹਾਂ ਨਵੰਬਰ ਦਾ ਪਹਿਲਾ ਹਫ਼ਤਾ ਜਿਹੜਾ ਹੈ ਇਹ ਦੁਨੀਆ ਭਰ ਦੇ ਵਿੱਚ ਸਿੱਖ ਇਸ ਨੂੰ ਯਾਦ ਕਰਦੇ ਨੇ ਗੁਰਦੁਆਰਿਆਂ 'ਚ ਵੀ ਲੇਕਿਨ ਇਹ ਜਦੋਂ ਅਸੀਂ ਇਥੋਂ ਦੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਸਿੱਖਾਂ ਦਾ ਜਿਹੜਾ ਹੁਣ ਖਾਸ
ਯੋਗਦਾਨ ਵੀ ਹੈ, ਪਾਰਟਿਸਿਪੇਸ਼ਨ ਵੀ ਹੈ। ਅਮਰੀਕਾ 'ਚ ਲਗਭਗ 125 ਸਾਲ ਤੋਂ ਸਿੱਖ ਆਬਾਦ ਨੇ, ਕੈਨੇਡਾ 'ਚ ਵੀ ਉਨਾ ਕੁ ਪੀਰੀਅਡ ਹੈ। ਕੈਨੇਡੀਅਨ ਪਾਰਲੀਮੈਂਟ 'ਚ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਉਹ ਐਨਡੀਪੀ ਪਾਰਟੀ ਦੇ ਲੀਡਰ ਹੋਣ। ਜਗਮੀਤ ਸਿੰਘ ਔਰ ਬਾਕੀ ਐਮਪੀਜ਼ ਨੇ ਵੀ ਇਸ ਦੇ ਉੱਤੇ ਆਪਣੇ ਜਿਹੜੇ ਨੇ ਉਹ ਵਿਊ ਦਿੱਤੇ ਨੇ। ਇਸੇ ਤਰ੍ਹਾਂ ਬਰੈਂਪਟਨ ਸ਼ਹਿਰ ਦਾ ਅਸੀਂ ਦੱਸਿਆ ਸੀ ਕਿ ਕਿਵੇਂ ਸਿਟੀ ਨੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਓਨਟਾਰੀਓ 'ਚ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਦੇ ਥੱਲੇ ਇਸ ਨੂੰ ਪਿਛਲੇ 6 ਸਾਲ ਤੋਂ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਸ ਵਾਰ 6ਵਾਂ ਜਿਹੜਾ ਉਹ ਸਿੱਖ ਜੈਨੋਸਾਈਡ ਅਵੇਅਰਨੈਸ ਵੀਕ ਹੈ ਔਰ ਜਿੱਥੇ ਉਹਨਾਂ ਨੇ ਆਪਣੇ ਸਿਟੀ ਹਾਲ ਕਲੌਕ ਟਾਵਰ ਦੇ ਉੱਤੇ ਔਰੇਂਜ ਜਿਹੜਾ ਹੈ ਉਸ ਲਾਈਟ ਦੇ ਨਾਲ ਨਵੰਬਰ 84 ਦੀ ਨਸਲਕੁਸ਼ੀ ਦਾ ਸ਼ਿਕਾਰ ਸਿੱਖਾਂ ਨੂੰ ਯਾਦ ਕੀਤਾ ਹੈ। ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਨੌਜਵਾਨ ਕੌਂਸਲਰ ਹਰਕੀਰਤ ਸਿੰਘ ਜਿਨ੍ਹਾਂ ਨੇ ਅੱਜ ਬੜੀ ਇਨਸਪਾਇਰਿੰਗ ਪ੍ਰੈਜੈਂਟੇਸ਼ਨ ਮਿੰਟ ਡੇਢ ਮਿੰਟ ਦੀ ਦਿੱਤੀ, ਜਿਹਦੇ 'ਚ ਉਹਨਾਂ ਨੇ ਜਿੱਥੇ ਮੇਅਰ ਦਾ ਥੈਂਕਸ ਕੀਤਾ ਕਿ ਉਹਨਾਂ ਨੇ ਹੋਪਫੁਲੀ ਕੋਆਪਰੇਟ ਵੀ ਕਰਦੇ ਨੇ ਔਰ ਜ਼ਾਹਰ ਹੈ ਕਿ ਤੁਸੀਂ ਜਦੋਂ ਪੋਲੀਟੀਕਲ ਪ੍ਰੋਸੈਸ 'ਚ ਹੁੰਦੇ ਹੋ ਉਦੋਂ ਹੀ ਤੁਸੀਂ ਕੁਝ ਹਾਸਲ ਕਰ ਸਕਦੇ ਹੋ। ਔਰ ਇਹ ਕੈਨੇਡਾ ਦੇ ਵਿੱਚ ਔਰ ਜਿੱਥੇ ਅਮਰੀਕਾ 'ਚ ਇੱਕ ਵੱਡੀ ਪ੍ਰਾਪਤੀ ਕੁਝ ਵਰੇ ਪਹਿਲਾਂ ਜਦੋਂ US ਕਾਂਗਰੈਸ਼ਨਲ ਸਿੱਖ ਕਾਕਸ ਹੋਂਦ ਦੇ ਵਿੱਚ ਆਂਦੀ ਹੈ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਪ੍ਰਾਪਤੀ ਸੀ। ਇਹ ਵੱਖਰੀ ਗੱਲ ਹੈ ਕਿ ਇਸ ਕਾਕਸ ਤੱਕ ਪਹੁੰਚਣ ਦੇ ਲਈ 2-3 ਸਾਲ ਦਾ ਜਿਹੜਾ ਸਖਤ ਵਰਕ ਸੀ ਦੇ ਬਿਹਾਈਂਡ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਪੋਲੀਟੀਕਲ ਸਿਸਟਮ ਹੈ ਜਿੱਥੇ ਸਟੇਟ ਜਿਹੜੀ ਹੈ ਉਹ ਕਿਸੇ ਵੀ ਰਿਲੀਜੀਅਸ ਗੱਲ ਦੇ ਨਾਲ ਸਰੋਕਾਰ ਨਹੀਂ ਰੱਖਣਾ ਚਾਹੁੰਦੀ, ਜਿਹਨੂੰ ਚਰਚ ਐਂਡ ਸਟੇਟ ਦੀ ਸੈਪਰੇਸ਼ਨ ਕਹਿੰਦੇ ਨੇ। ਔਰ ਇਹ ਜਦੋਂ ਅਸੀਂ ਕਾਕਸ ਕਹਿੰਦੇ ਆ ਇਹ ਮੈਂ ਜਿਵੇਂ ਨਹੀਂ ਹੁੰਦਾ ਕਿ ਇੱਕ ਥਾਂ ਤੇ ਤੁਸੀਂ ਡਿਨਰ ਤੇ ਕਾਂਗਰਸਮੈਨ ਸੱਦ ਲਏ ਤਾਂ ਉਹਨੂੰ ਤੁਸੀਂ ਕਾਕਸ ਦਾ ਨਾਂ ਦੇ ਦਿੱਤਾ। ਇਹ ਇੱਕ ਪ੍ਰੋਸੈਸ 'ਚੋਂ ਲੰਘਿਆ ਜਾਂਦਾ ਹੈ ਔਰ ਉਹਦੇ ਲਈ ਸਿੱਖ ਲਫ਼ਜ਼, ਕਿਉਂਕਿ ਇਹ ਹੁਣ ਸਿੱਖ ਇਕੱਲਾ ਇੱਕ ਮਜ਼ਹਬ ਦੇ ਤੌਰ ਤੇ ਨਹੀਂ, ਅਸੀਂ ਸੈਪਰੇਟ ਐਥਨੀਸਿਟੀ ਦੀ ਐਡਵੋਕੇਸੀ ਵੀ ਕਰਦੇ ਹਾਂ ਔਰ ਐਥਨੀਸਿਟੀ ਦੇ ਥੱਲੇ ਹੀ ਇਹੀ ਕਾਰਨ ਹੈ ਕਿ ਇਸ ਵਾਰ US ਸੈਂਸਸ ਦੇ ਵਿੱਚ ਸਿੱਖਾਂ ਨੂੰ ਇੱਕ ਅੱਡ ਐਥਨੀਸਿਟੀ ਵਾਲੇ ਜਿਹੜਾ ਉਸ ਕਾਊਂਟਿੰਗ ਦੇ ਵਿੱਚ ਵੀ ਰੱਖਿਆ ਗਿਆ। ਹਾਲਾਂ ਸਿੱਖਾਂ ਦੀ ਤੱਕ ਪਹੁੰਚਦੇ ਆ ਵਕਤ ਲੱਗੇਗਾ 1-2 ਹੋਰ ਸੈਂਸਸਿਸ ਤੱਕ ਜਦੋਂ ਕਿ ਇੱਕ ਸੈਪਰੇਟ ਕਾਲਮ ਕ੍ਰੀਏਟ ਹੋਏਗਾ, ਲੇਕਿਨ ਇਸ ਵਾਰ ਆਲਰੇਡੀ ਜਿਹੜਾ ਇਸ ਬਾਰੇ ਜਿਹੜੀ US ਸੈਂਸਸ ਬਿਊਰੋ ਹੈ ਉਹਨੇ ਕਾਫੀ ਹੱਦ ਤੱਕ ਸਿੱਖਾਂ ਦੇ ਕੰਸਰਨ ਨੂੰ ਐਕਮੋਡੇਟ ਕੀਤਾ ਔਰ ਜਦੋਂ US ਕਾਂਗਰੈਸ਼ਨਲ ਸਿੱਖ ਕਾਕਸ ਬਣਦੀ ਹੈ ਔਰ ਮੈਂ ਅੱਗੇ ਵੀ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨੂੰ ਰੋਕਣ ਦੇ ਲਈ ਉਸ ਵੇਲੇ ਇੰਡੀਆ ਦੀ US ਦੇ ਵਿੱਚ ਐਂਬੈਸਡਰ ਅਨੁਪਮਾ ਰਾਓ ਸੀ, ਬਾਅਦ ਦੇ ਵਿੱਚ ਉਹ ਫੋਰਨ ਸੈਕਟਰੀ ਬਣੀ, ਹੁਣ ਉਹ ਰਿਟਾਇਰਡ ਹੈ ਪਰ ਅਜੇ ਵੀ ਜਿਹੜਾ ਇੰਡੀਆ ਨਾਲ ਸੰਬੰਧਿਤ ਦੁਨੀਆ ਦੀ ਫੋਰਨ ਪਾਲਿਸੀ ਨਾਲ ਸੰਬੰਧਿਤ ਉਹ ਐਜ਼ ਏ ਐਕਸਪਰਟ ਉਹਨੂੰ ਅੱਡ-ਅੱਡ ਚੈਨਲਸ ਦੇ ਉੱਤੇ ਇਨਵਾਈਟ ਕੀਤਾ ਜਾਂਦਾ ਹੈ। ਉਹਦਾ ਜ਼ੋਰ ਲੱਗਾ ਹੋਇਆ ਸੀ ਇੱਥੇ ਕਿਉਂਕਿ ਜੂਡੀ ਚੌ ਜਿਹੜੀ ਪਹਿਲੀ ਚੇਅਰ ਸੀ, ਕਿਉਂਕਿ ਜਦੋਂ ਤੁਸੀਂ ਇਹ ਕਾਕਸ ਬਣਾਉਂਦੇ ਹੋ ਫਿਰ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਪੋਲੀਟੀਕਲ ਪ੍ਰੋਸੈਸ ਦੀ ਗੱਲ ਕਰਦੇ ਹੋ ਅਮਰੀਕਾ 'ਚ 2 ਪਾਰਟੀ ਸਿਸਟਮ ਹੈ, ਡੈਮੋਕ੍ਰੈਟ ਨੇ, ਰਿਪਬਲਿਕਨ ਨੇ। ਬੇਸ਼ੱਕ ਮੈਜੋਰਿਟੀ ਸਿੱਖ ਜਾਂ ਜਿਹੜੇ ਇਮੀਗ੍ਰੈਂਟ ਨੇ ਬਾਹਰੋਂ ਆਉਣ ਵਾਲੇ ਉਹ ਡੈਮੋਕ੍ਰੈਟ ਹੁੰਦੇ ਨੇ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਰਿਪਬਲਿਕਨ ਪਾਰਟੀ ਦਾ ਆਪਣਾ ਏਜੰਡਾ ਵੀ ਹੈ ਜਿਹੜਾ ਕਿ ਕੁਝ ਮਾਮਲਿਆਂ ਦੇ ਵਿੱਚ ਫੌਰ ਹੁੰਦਾ ਹੈ ਔਰ ਅਮਰੀਕਨ ਜਦੋਂ ਡਿਬੇਟ ਕਰਦੇ ਨੇ ਇੱਕ ਜ਼ਮਾਨੇ 'ਚ ਇਹ ਵੀ ਹੁੰਦਾ ਸੀ ਕਿ ਜੀ ਅਸੀਂ ਸੋਸ਼ਲੀ ਡੈਮੋਕ੍ਰੈਟ ਹੈ, ਫਾਈਨੈਂਸ਼ੀਅਲੀ ਜਾਂ ਇਕਨੋਮਿਕਲ ਪਾਲਿਸੀਜ਼ ਦੇ ਮਾਮਲੇ 'ਚ ਰਿਪਬਲਿਕਨ ਹੈ, ਕਿਉਂਕਿ ਇਵੇਂ ਵੀ ਹੁੰਦਾ ਔਰ ਵਾਈਸਾ ਵਰਸਾ ਵੀ ਹੁੰਦਾ। ਸੋ ਇਹ ਇੱਕ ਖੁਸ਼ੀ ਦੀ ਗੱਲ ਰਹੀ ਹੈ ਔਰ ਮੈਂ ਸਮਝਦਾ ਹਾਂ ਕਿ ਵੀ ਇਸ ਦੇ ਲਈ ਸਾਡੇ ਵੀਰ ਵਧਾਈ ਦੇ ਹੱਕਦਾਰ ਨੇ ਕਿ ਅੱਜ ਜਦੋਂ ਅਸੀਂ US ਕਾਂਗਰੈਸ਼ਨਲ ਸਿੱਖ ਕਾਕਸ ਦੀ ਗੱਲ ਕਰਦੇ ਹਾਂ ਤੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਨ੍ਹਾਂ ਦੇ ਵਿੱਚ ਡੈਮੋਕ੍ਰੈਟ ਵੀ ਨੇ ਰਿਪਬਲਿਕਨ ਵੀ ਨੇ ਇਸ ਕਾਕਸ ਦਾ ਹਿੱਸਾ ਨੇ। ਵਕਤਨ ਜਦੋਂ ਵੀ ਕਦੇ ਮੌਕਾ ਆਉਂਦਾ ਹੈ ਬੇਸ਼ੱਕ ਉਹ ਭਾਰਤ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੇ ਨਾਲ ਰਿਲੇਟਡ ਬਰੀਫਿੰਗਸ ਹੋਣ, ਜਦੋਂ ਮੋਦੀ ਇੱਥੇ ਵਿਜ਼ਿਟ ਕੀਤਾ ਪਹਿਲੀ ਵਾਰ ਓਬਾਮਾ ਦੇ ਵੇਲੇ ਉਦੋਂ ਇਸ ਦੇ ਉੱਤੇ ਸਪੈਸ਼ਲ ਹੀਅਰਿੰਗ ਔਰ ਜੂਨ 84 ਨਵੰਬਰ 84 ਨਾਲ ਸੰਬੰਧਿਤ ਜਾਂ ਉਸ ਤੋਂ ਪਹਿਲਾਂ ਅਸੀਂ ਫਾਰਮਰਸ ਐਜੀਟੇਸ਼ਨ ਵੇਲੇ ਵੀ ਦੇਖਿਆ ਕਿ ਉਸ ਦੇ ਉੱਤੇ ਜਿਹੜਾ ਕਾਂਗਰਸਮੈਨ ਆਪਣੀ ਲਾਈਨ ਲੈਂਦੇ ਨੇ ਔਰ ਹੁਣ ਵੀ ਜਦੋਂ ਇਹ ਜਿਹੜਾ 37th
ਦੁਖਦ ਯਾਦ ਅਸੀਂ ਘੱਲੂਘਾਰਾ ਹਫਤੇ ਦੀ ਨਵੰਬਰ 84 ਦੀ ਨਸਲਕੁਸ਼ੀ ਦੀ ਕਰ ਰਹੇ ਹਾਂ ਤੇ 2 ਦਿਨ ਪਹਿਲਾਂ ਅਮਰੀਕਨ ਕਾਂਗਰਸ ਦੇ ਵਿੱਚ ਜਿਹੜੇ ਕਾਂਗਰਸਮੈਨ ਪੈਨਸਿਲਵੇਨੀਆ ਤੋਂ ਨੇ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਅਸੀਂ ਦੋਨੋਂ ਹੀ ਇਹ ਜਿਹੜੇ ਕਾਂਗਰਸਮੈਨ ਨੇ ਉਹਨਾਂ ਦੀ ਵੀ ਔਰ ਹਰਕੀਰਤ ਸਿੰਘ ਹੋਰਾਂ ਦੀ ਵੀ ਇਸ ਸੈਗਮੈਂਟ ਦੇ ਐਂਡ ਦੇ ਵਿੱਚ 1-2 ਮਿੰਟ ਦੀ ਆ ਉਹਨੂੰ ਅਸੀਂ ਦੱਸਾਂਗੇ। ਔਰ ਇਹ ਕਾਂਗਰਸਮੈਨ ਨੇ ਬੜੀ ਮਜ਼ਬੂਤੀ ਦੇ ਨਾਲ ਇਹ ਗੱਲ ਕਹੀ ਕਿ ਉਹਨਾਂ ਨੇ ਕਿਹਾ ਕਿ ਵੀ ਮੈਡਮ ਸਪੀਕਰ ਆਈ ਰਾਈਜ਼ ਟੂ ਰੈਕਗਨਾਈਜ਼ ਦਾ ਨਵੰਬਰ 1984 ਐਂਟੀ-ਸਿੱਖ ਰਾਈਟਸ ਇਨ ਇੰਡੀਆ ਆਲਸੋ ਨੋਨ ਐਜ਼ ਸਿੱਖ ਮੈਸੈਕਰ। ਇਹ ਕਾਂਗਰਸਮੈਨ ਨੇ ਬਰਨੈਂਡਨ ਬੋਇਲ ਪੈਨਸਿਲਵੇਨੀਆ ਤੋਂ ਉਹਨਾਂ ਨੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਫਲੋਰ ਤੇ ਕਿਹਾ ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਉਹ ਸਿੱਖ ਕੌਮ ਜਿਹੜੀ ਇੱਥੇ ਸਿੱਖ ਪਿਛਲੇ 130 ਸਾਲ ਤੋਂ ਨੇ the massacre against the Sikhs began in the capital territory of Delhi and a number of other Indian cities on November 1st, 1984 following assassination of Indian Prime Minister Indira Gandhi। और फिर सगों वेरवे च गए the first Sikh life was taken early that morning। The violence that lasted 3 days resulted in thousands upon thousands of casualties in the Sikh community। In the aftermath of massacre, it was reported that nearly 20,000 were forced to flee, leading to countless displaced people। So ਉਹਨਾਂ ਨੇ ਅਸੀਂ ਬਹੁਤ ਵਾਰ ਕਿਲਿੰਗਸ ਦੀ ਗੱਲ ਕਰਦੇ ਹਾਂ ਪਰ ਕਿਵੇਂ ਲੋਕ ਘਰੋਂ ਬੇਘਰ ਹੋਏ ਆਪਣਾ ਸਭ ਕੁਝ ਛੱਡ ਕੇ ਉਹਨਾਂ ਨੇ ਉਹਦੀ ਫਿਗਰ 20,000 ਦਿੱਤੀ ਹੈ। ਔਰ ਇਹ ਜਿਹੜਾ ਉਹਦੇ ਚ ਉਹਨਾਂ ਨੇ ਅਖੀਰ ਚ ਕਿਹਾ ਕਿ ਮੈਡਮ ਸਪੀਕਰ ਰਿਮੈਂਬਰਿੰਗ ਦਾ ਸਿੱਖ ਮੈਸੈਕਰ ਇਜ਼ ਅ ਪਿਵਟਲ ਐਂਡ ਹਿਸਟੋਰੀਕਲ ਸਟੈਪ in the fight for justice and accountability for the families of all those victims। और ਅਸੀਂ ਕਾਂਗਰਸਮੈਨ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਮਿਸਟਰ ਬ੍ਰੈਂਡਨ ਬੋਇਲ। ਇਸੇ ਤਰ੍ਹਾਂ ਜਿਵੇਂ ਅਸੀਂ ਕਿਹਾ ਕਿ ਵੀ ਅੱਡ-ਅੱਡ ਤਰੀਕਿਆਂ ਦੇ ਨਾਲ ਔਰ ਮੈਨੂੰ ਯਾਦ ਹੈ ਕਿ ਕੁਝ ਵਰੇ ਪਹਿਲਾਂ ਜਦੋਂ ਮੈਂ ਸਰੀ ਬ੍ਰਿਟਿਸ਼ ਕੋਲੰਬੀਆ ਵਿਜ਼ਿਟ ਕਰ ਰਿਹਾ ਸੀ ਔਰ ਕੁਝ ਗੁਰਸਿੱਖ ਵੀਰ ਜਿਹੜੇ ਸਮਝਦੇ ਸੀ ਕਿ ਵੀ ਅਸੀਂ ਕਿਵੇਂ ਨਵੰਬਰ 84 ਦੀ ਨਸਲਕੁਸ਼ੀ ਨੂੰ ਇੱਕ ਯੂਨੀਕ ਢੰਗ ਦੇ ਨਾਲ ਯਾਦ ਵੀ ਕਰੀਏ ਜਿਹਦੇ ਚੋਂ ਪ੍ਰੋਡਕਟਿਵਿਟੀ ਵੀ ਹੋਏ ਔਰ ਸਾਡੀ ਗੱਲ ਵੀ ਅੱਗੇ ਤੁਰੇ। ਔਰ ਉਹਨਾਂ ਨੇ ਜਿਹੜਾ ਬਹੁਤ ਵੱਡੀ ਡਰਾਈਵ ਅੱਜ ਕੈਨੇਡਾ 'ਚ ਸਭ ਤੋਂ ਵੱਡਾ ਸਿੱਖ ਨੇਸ਼ਨ ਦੇ ਨਾਂ ਥੱਲੇ ਇਹ ਗਰੁੱਪ ਬਣ ਚੁੱਕਾ ਹੈ ਜਿਨ੍ਹਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਹੈ ਬਲੱਡ ਡੋਨੇਸ਼ਨ ਦੇ ਨਾਲ। ਕਿਉਂਕਿ ਇਹ ਜਿਉਂ ਹੀ ਅਕਤੂਬਰ ਦੇ ਲਾਸਟ ਵੀਕ ਤੋਂ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਔਰ ਨਵੰਬਰ ਦੇ ਮਹੀਨੇ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਬਲੱਡ ਡੋਨੇਸ਼ਨ ਕੈਂਪ ਲਾਏ ਜਾਂਦੇ ਨੇ। ਹੁਣ ਵੀ ਇਹ ਸਰੀ ਤੋਂ ਲੈ ਕੇ ਟੋਰਾਂਟੋ ਤੱਕ ਈਸਟ ਕੋਸਟ ਟੂ ਵੈਸਟ ਕੋਸਟ। ਔਰ ਕਿਉਂਕਿ ਇਹ ਵੀਰ ਕੋਈ ਨਾਂ ਦੇ ਜਿਹੜੇ ਨੇ ਉਹ ਮੁਤਲਾਸ਼ੀ ਨਹੀਂ ਨੇ ਕਿ ਉਹਨਾਂ ਦਾ ਨਾਂ ਲਿਆ ਜਾਏ ਔਰ ਉਹਨੂੰ ਚੰਗਾ ਵੀ ਨਹੀਂ ਸਮਝਦੇ ਪਰ ਉਹ ਹਰ ਥਾਂ ਅਜੇ ਹੁਣ ਕੈਨੇਡਾ ਤੋਂ ਪਾਬੰਦੀ ਹੈ ਅਜੇ ਅਮਰੀਕਾ 8 ਨਵੰਬਰ ਨੂੰ ਖੋਲ੍ਹਣਾ ਨਹੀਂ ਤਾਂ ਯੂਬਾ ਸਿਟੀ ਦੇ ਵਿੱਚ ਵੀ ਉਹ ਆਪਣੀਆਂ ਲੋਕਲ ਬੱਸਾਂ ਰੈੱਡ ਕਰਾਸ ਦੂਸਰਾ ਕੀਤਾ ਹੁੰਦਾ ਹੈ ਔਰ 3 ਦਿਨ ਲਗਾਤਾਰ ਉਹ ਜਿਹੜਾ ਬਲੱਡ ਡੋਨੇਸ਼ਨ ਦਾ ਤੁਸੀਂ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਸੀ ਲਾਸਟ ਟਾਈਮ। ਸੋ ਇਹ ਵੀ ਇਸ ਸਾਲ ਵੀ ਉਹਨਾਂ ਦਾ ਇਹ ਜਿਹੜਾ ਡਰਾਈਵ ਹੈ ਬੜੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਹੁਣ ਅਸੀਂ ਗੱਲ ਕਰਦੇ ਹਾਂ ਕਿ ਅੱਜ ਜਿਹੜਾ ਇੱਕ ਬਹੁਤ ਹੀ ਪਾਵਰਫੁਲ ਇਫੈਕਟਿਵ ਔਰ ਜਿਹਦੇ ਚ ਜਜ਼ਬਾਤ ਵੀ ਸੀ ਫੈਕਟਸ ਵੀ ਸੀ ਔਰ ਅਸੀਂ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੀ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਫਿਰ ਮੇਰਾ ਜਿਹੜਾ ਇਸ਼ਾਰਾ ਹੈ ਉਸ ਵੈਬੀਨਾਰ ਵੱਲ ਹੈ ਜਿਹੜਾ ਅੱਜ ਇਸ ਸਿੱਖ ਕਾਕਸ ਵੱਲੋਂ ਔਰ ਇਸ ਨਾਲ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਇਹ ਲਫ਼ਜ਼ ਕੁਝ ਥੋੜੇ ਬਹੁਤ ਮੈਨੂੰ ਟੈਕਨੀਕਲੀ ਐਗਜ਼ੈਕਟ ਕਹਿਣੇ ਪੈਂਦੇ ਨੇ ਕਿਉਂਕਿ ਸਿੱਖ ਕਾਕਸ ਦੇ ਵਿੱਚ ਆਪਣੇ ਆਪ 'ਚ ਤਾਂ ਕਾਂਗਰਸਮੈਨ ਹੀ ਉਹਦਾ ਹਿੱਸਾ ਹੁੰਦੇ ਨੇ ਲੇਕਿਨ ਕਮਿਊਨਿਟੀ ਦੇ ਨਾਲ ਜਿਹੜਾ ਲਿਏਜ਼ਨ ਕਰਨਾ ਹੈ ਜਾਂ ਉਹਨਾਂ ਦੇ ਰਾਹੀਂ ਜਿਹੜਾ ਇਹ ਸਾਰੀ ਐਕਟੀਵਿਟੀ ਹੁੰਦੀ ਹੈ ਪੋਲੀਟੀਕਲ ਐਕਸ਼ਨ ਕਮੇਟੀਜ਼ ਆਪਣੇ ਤੌਰ ਤੇ ਹੁੰਦੀਆਂ ਨੇ ਲੇਕਿਨ ਇਹ ਅਮਰੀਕਨ ਸਿੱਖ ਕਾਕਸ ਕਮੇਟੀ ਹੈ ਜਿਸ ਨੂੰ ਜਿਹੜਾ ਹੈਂਡਲ ਹਰਪ੍ਰੀਤ ਸਿੰਘ ਸੰਧੂ ਕਰਦੇ ਨੇ ਔਰ ਅੱਜ ਦੇ ਇਸ ਵੈਬੀਨਾਰ ਦੇ ਵਿੱਚ 80 ਤੋਂ ਜ਼ਿਆਦਾ ਜਿਹੜੇ ਪਾਰਟਿਸਿਪੈਂਟ ਰਾਉਂਡ ਦਾ ਗਲੋਬ ਸਨ ਔਰ ਉਹਦੇ 'ਚ ਕੋਈ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਪੰਜਾਬ ਦੀ ਜਦੋਂ ਅਸੀਂ ਗੱਲ ਕਰੀਏ ਜਿੱਥੇ ਜਗਮੋਹਨ ਸਿੰਘ ਟੋਨੀ ਜਿਹੜੇ ਵਰਲਡ ਸਿੱਖ ਨਿਊਜ਼ ਦੇ ਐਡੀਟਰ ਨੇ ਉਹ ਇੱਕ ਪ੍ਰੈਜ਼ੈਂਟਰ ਵੀ ਸਨ ਉੱਥੇ ਦਲ ਖਾਲਸਾ ਦੇ ਆਗੂ ਸਰਦਾਰ ਹਰਪਾਲ ਸਿੰਘ ਚੀਮਾ ਯੂਥ ਵਿੰਗ ਦੇ ਪਰਮਜੀਤ ਸਿੰਘ ਮੰਡ
ਇਹਨਾਂ ਨੇ ਵੀ ਸ਼ਿਰਕਤ ਕੀਤੀ। ਪਰ ਇਸ ਤੋਂ ਪਹਿਲਾਂ ਕਿ ਮੈਂ ਹੋਰ ਪਾਰਟਿਸਿਪੇਸ਼ਨਸ ਦੀ ਗੱਲ ਕਰਾਂ, ਮੈਂ ਇਹ ਵੀ ਦੱਸਦੇ ਹਾਂ ਕਿ ਵੀ ਇਹਦੇ 'ਚ ਦੋਨੋਂ ਹੀ ਕੋ-ਚੇਅਰ, ਜਦੋਂ ਅਸੀਂ ਡੈਮੋਕ੍ਰੈਟਸ ਦੇ ਕੋ-ਚੇਅਰ ਦੀ ਗੱਲ ਕਰਦੇ ਹਾਂ ਤਾਂ ਜੌਨ ਗਰਮੰਡੀ, ਕਿਉਂਕਿ ਜਿਸ ਸ਼ਹਿਰ ਯੂਬਾ ਸਿਟੀ ਅਸੀਂ ਜਾ ਰਹੇ ਹਾਂ, ਜੌਨ ਗਰਮੰਡੀ ਪਿਛਲੇ ਕਈ ਟਰਮਸ ਤੋਂ, ਮੇਰਾ ਖਿਆਲ ਹੈ ਸ਼ਾਇਦ 20 ਸਾਲ ਹੋ ਗਏ ਹੋਣੇ ਨੇ ਉਹਨਾਂ ਨੂੰ ਕਾਂਗਰਸਮੈਨ ਬਣੇ, ਉਹ ਯੂਬਾ ਸਿਟੀ ਨੂੰ ਰਿਪਰੈਜ਼ੈਂਟ ਕਰਦੇ ਨੇ, ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, ਮੇਲੇ ਵਾਂਗ ਹੀ ਆ ਕੇ ਸਮੋਸੇ ਜਲੇਬੀਆਂ ਵੀ ਇੰਜੋਏ ਕਰਦੇ ਆ। ਔਰ ਇੱਕ ਸੀਨੀਅਰ, ਕਿਉਂਕਿ ਹੁਣ ਪ੍ਰੈਜ਼ੀਡੈਂਟ ਵਾਈਟ ਹਾਊਸ ਡੈਮੋਕ੍ਰੈਟਸ ਦਾ ਹੈ ਔਰ ਜੌਨ ਗਰਮੰਡੀ ਵੈਸੇ ਵੀ ਇੱਕ ਹੈਵੀ ਵੇਟ ਕਾਂਗਰਸਮੈਨ ਹੈ। ਸੋ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਦੋਨੋਂ ਕੋ-ਚੇਅਰ, ਔਰ ਦੂਸਰੇ ਪਾਸੇ ਡੇਵਿਡ ਵੈਲੈਡੋ ਫ੍ਰੈਜ਼ਨੋ, ਜਿਹੜੀ ਸਾਡੀ ਸੈਂਟਰਲ ਵੈਲੀ ਹੈ, ਜਿੱਥੇ ਸਿੱਖ ਜਦੋਂ ਬ੍ਰਿਟਿਸ਼ ਕੋਲੰਬੀਆ ਚੋਂ ਅਮਰੀਕਾ ਵੱਲ ਤੁਰੇ, ਪੋਰਟਲੈਂਡ, ਸੀਐਟਲ, ਉੱਥੋਂ ਸੈਂਟਰਲ ਵੈਲੀ 'ਚ ਆਏ, ਔਰ ਇਹ ਸਾਰਾ ਹੀ ਏਰੀਆ ਫ੍ਰੈਜ਼ਨੋ, ਕਰਦਰ ਔਰ ਇਸ ਸਾਰੇ ਨੂੰ, ਜਿੱਥੇ ਕਦੇ ਅਮਰੀਕਾ 'ਚ ਜਿਹੜੇ ਸਟੂਡੈਂਟ, ਸਿੱਖ ਸਟੂਡੈਂਟ ਪੜ੍ਹਨ ਲਈ ਆਉਂਦੇ ਸੀ 60s 70s ਵੀ, ਉਹ ਸਮਰ ਜਦੋਂ ਬ੍ਰੇਕ ਹੁੰਦਾ ਇੱਥੇ, ਉਹ ਫ੍ਰੈਜ਼ਨੋ ਔਰ ਯੂਬਾ ਸਿਟੀ ਚਲੇ ਜਾਂਦੇ ਸੀ ਖੇਤਾਂ 'ਚ ਕੰਮ ਕਰਨ ਲਈ, ਉੱਥੋਂ ਪੈਸੇ ਵੀ ਬਣਾ ਕੇ ਲਿਆਉਂਦੇ ਸੀ, ਨਾਲੇ ਕਹਿੰਦੇ ਸੀ ਸਾਗ ਮੱਕੀ ਦੀ ਰੋਟੀ ਮਿਲਦੀ ਹੈ ਆਪਣੇ ਲੋਕਾਂ ਨੂੰ। ਸੋ ਇਹ ਜਿਹੜੇ ਮਿਸਟਰ ਡੇਵਿਡ ਵੈਲੈਡੋ ਨੇ, ਇਹ ਫ੍ਰੈਜ਼ਨੋ ਨੂੰ ਰਿਪਰੈਜ਼ੈਂਟ ਕਰਦੇ ਨੇ, ਰਿਪਬਲਿਕਨ ਨੇ, ਕਿਉਂਕਿ ਫਾਰਮਰ ਬੈਲਟ ਹੈ, ਔਰ ਉਹ ਜਿਹੜਾ ਉਹਨਾਂ ਨੇ ਆਪਣੀ ਓਪਨਿੰਗ ਕੀਤੀ। ਹਾਲਾਂ ਓਪਨਿੰਗ ਤਾਂ ਜ਼ਾਹਰ ਹੈ ਕਿ ਜਿਹੜੀ ਅਸੀਂ ਕਾਂਗਰੈਸ਼ਨਲ ਕਮੇਟੀ ਦੀ ਗੱਲ ਕਰਦੇ ਹਾਂ, ਹਰਪ੍ਰੀਤ ਸਿੰਘ ਸੰਧੂ, ਜਿਹੜੇ ਇਕੱਲੇ ਇਹੀ ਨਹੀਂ, ਲੰਮੇ ਝੰਮੇ ਖੂਬਸੂਰਤ, ਉਹਨਾਂ ਦੀ ਕਮਾਂਡ ਵੀ ਜ਼ੁਬਾਨ ਦੇ ਉੱਤੇ ਵੀ, ਔਰ ਜਿਵੇਂ ਉਹਨਾਂ ਦਾ ਇੱਕ ਖੁਦ ਵੀ ਉਹ ਕਾਉਂਸਲਰ ਰਹੇ ਐਲਸਬਰਾਂਟੇ ਤੋਂ, ਵਿਦਨ ਸਿਸਟਮ ਸਮਝਦੇ ਨੇ, ਕਿਉਂਕਿ ਜਿਹੜੇ ਸਾਡੇ ਜੋਕ ਜਾਂ ਸਾਡਾ ਅੰਦਾਜ਼ ਹੈ, ਅਸੀਂ ਤਾਂ ਦੇਸੀਆਂ ਨੂੰ ਵੀ ਡੀਲ ਕਰ ਸਕਦੇ ਹਾਂ। ਉਹ ਯੰਗ ਸਪੋਰਟਸਮੈਨ ਛੋਟੀ ਉਮਰ ਦੇ ਵਿੱਚ ਆਏ, ਔਰ ਅਮਰੀਕਨ ਸਿਸਟਮ ਦੇ ਵਿੱਚ ਦਰਸ਼ਕ, ਜਿਹਦੀ ਅਸੀਂ ਗੱਲ ਕਰਾਂਗੇ, ਦਰਸ਼ਕ ਉਹਨਾਂ ਦੀਆਂ ਪਿਕਚਰਸ ਵੀ ਦੇਖ ਸਕਦੇ ਨੇ। ਸੋ ਉਹਨਾਂ ਨੇ ਮੋਡਰੇਟ ਕੀਤਾ ਇਹ ਸਾਰੇ ਸੈਸ਼ਨ ਨੂੰ, ਔਰ ਜ਼ਾਹਰ ਹੈ ਕਿ ਦੋਨੋਂ ਹੀ ਕੋ-ਚੇਅਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਜੌਨ ਗਰਮੰਡੀ ਔਰ ਡੇਵਿਡ ਵੈਲੈਡੋ, ਔਰ ਪਹਿਲੀ ਵਾਰ ਮੈਨੂੰ ਮਿਸ਼ੀਗਨ ਤੋਂ ਕਾਂਗਰਸ ਵੂਮਨ ਹਾਰਲੀ ਸਟੀਵਨਸ, ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਵਾਟ ਏ ਪੈਸ਼ਨੇਟ ਪ੍ਰੈਜੈਂਟੇਸ਼ਨ ਉਹਨਾਂ ਨੇ, ਔਰ ਉਹ ਵੀ ਉੱਥੋਂ ਹੀ ਮਿਸ਼ੀਗਨ ਦੇ ਉਸ ਏਰੀਏ 'ਚੋਂ ਆਉਂਦੇ ਨੇ ਜਿੱਥੇ 2 ਗੁਰਦੁਆਰੇ ਨੇ, ਔਰ ਉਹਨਾਂ ਨੇ ਬੜੇ ਮਾਣ ਦੇ ਨਾਲ ਕਿਹਾ ਕਿ ਵੀ ਮੈਂ ਗੁਰਦੁਆਰੇ 'ਚ ਜਾਂਦੀ ਹਾਂ, ਔਰ ਜੋ ਮੈਂ ਸੇਵਾ ਦਾ ਕਨਸੈਪਟ ਦੇਖਿਆ ਸਿੱਖਾਂ ਦੇ ਵਿੱਚ, ਔਰ ਦੂਸਰਾ ਉਹ ਬੜਾ ਟੱਚਿੰਗ ਹੈ, ਔਰ ਇਹ ਹਿਊਮੈਨਿਟੇਰੀਅਨ, ਔਰ ਬੜੀ ਫੋਰਸਫੁਲੀ ਉਹਨਾਂ ਨੇ, ਜਿੱਥੇ ਜਦੋਂ ਇਹ ਸਾਰੀ ਅਸੀਂ ਡਿਸਕਸ਼ਨ ਨੂੰ ਦੇਖਾਂਗੇ, ਔਰ ਬਹੁਤ ਜਲਦੀ ਸਿੱਖ ਕਾਕਸ ਵੱਲੋਂ ਇਹਨੂੰ ਜਿਹੜਾ ਰਿਕਾਰਡਿੰਗ ਕੀਤੀ ਗਈ ਹੈ ਸਾਰੇ ਪ੍ਰੋਗਰਾਮ ਦੀ, 1.5 ਤੋਂ ਪੌਣੇ 2 ਘੰਟੇ ਦਾ ਪ੍ਰੋਗਰਾਮ ਹੈ, ਉਸ ਨੂੰ ਉਹ ਪਬਲਿਕ ਕਰਨਗੇ। ਲੇਕਿਨ ਮੈਂ ਜੇ ਦੱਸਦੇ ਹਾਂ ਕਿ ਬਈ ਹਰ ਇਹ ਤਿੰਨੋਂ ਹੀ ਦੋਵੇਂ ਕਾਂਗਰਸਮੈਨ ਔਰ ਇਹ ਕਾਂਗਰਸ ਵੂਮਨ ਮਿਸਟਰ ਹੇਲੀ ਸਟੀਵਨਸ, ਔਰ ਜਿਹੜੇ ਪੈਨਸਿਲਵੇਨੀਆ ਤੋਂ, ਔਰ ਇਸ ਵੇਲੇ ਉਹ ਕਾਫੀ ਫੈਸਿਲਿਟੇਟ ਕਰਦੇ ਨੇ ਸਿੱਖ ਕਾਕਸ ਦੇ ਕੰਮ ਨੂੰ, ਇਹ ਕਾਂਗਰਸਮੈਨ ਰਹੇ ਪੈਟਰਿਕ ਮੀਹਾਨ, ਉਹਨਾਂ ਨੇ ਵੀ ਬਿਲਕੁਲ ਪ੍ਰੀਪੇਅਰਡ ਸਪੀਚਸ ਸੀ। ਇਹ ਸਾਡੇ ਵਾਂਗ ਨਹੀਂ ਹੁੰਦਾ ਕਿ ਵੀ ਤੁਸੀਂ ਕਿਸੇ ਨੂੰ ਆਵਾਜ਼ ਮਾਰ ਲਈ, ਉਹ ਬੋਲੀ ਗਿਆ, ਰੁਕਿਆ ਹੀ ਨਹੀਂ, ਉਹਨਾਂ ਦੇ ਸਾਰੇ ਕੈਲਕੂਲੇਟਡ ਕਮੈਂਟ ਸੀ। ਔਰ ਇਸ ਸਾਰੇ ਦੇ ਨਾਲ ਜਿਹੜੀ ਮੈਂ ਸਮਝਦਾ ਵੀ ਸਕਾਲਰ ਹੀ ਹੁੰਦਾ ਹੈ, ਔਰ ਸੈਂਟਾ ਕਰੂਜ਼ ਯੂਨੀਵਰਸਿਟੀ ਤੋਂ ਡਾਕਟਰ ਸ਼ੌਨ ਨਿਕਲਸ, ਇਹ ਬੀਬੀ ਹੈ, ਔਰ ਇਹ ਪੋਲੀਟੀਕਲ ਸਾਇੰਸ ਦੀ ਪ੍ਰੋਫੈਸਰ ਹੈ, ਔਰ ਉਹਦਾ ਫੀਲਡ ਹੀ ਹਿਊਮਨ ਰਾਈਟਸ, ਔਰ ਉਹਨੇ ਇੰਨੀ ਖੂਬਸੂਰਤ ਪ੍ਰੈਜੈਂਟੇਸ਼ਨ ਦਿੱਤੀ ਕਿ ਵੀ ਇਹ ਇਕਨੋਮਿਕਸ ਦਾ ਕੀ ਤਾਲੁਕ ਹੁੰਦਾ ਹੈ ਜਦੋਂ ਜੈਨੋਸਾਈਡ ਵਾਪਰਦੇ ਨੇ, ਇਕਨੋਮਿਕਸ ਕਿਵੇਂ ਇਫੈਕਟ ਹੁੰਦੀ ਹੈ, ਔਰ ਇਕਨੋਮਿਕਲ ਏਜੰਡਾ ਜਿਹੜੇ ਪਰਪੀਟੇਟਰ ਹੁੰਦੇ ਨੇ ਉਹਨਾਂ ਦਾ ਕੀ ਹੁੰਦਾ। ਔਰ ਉਹਨੇ ਜਿਸ ਖੂਬਸੂਰਤੀ ਨਾਲ ਇਹਨੂੰ ਰਿਲੇਟ ਕੀਤਾ ਫਾਰਮਰਸ ਐਜੀਟੇਸ਼ਨ ਦੇ ਨਾਲ, ਕਿ ਵੀ ਇਹ ਜਿਹੜੇ 3 ਖੇਤੀ ਕਾਨੂੰਨ ਆਏ ਨੇ, ਇਹ ਜਿਹੜੇ ਸਿੱਖ ਆਲਰੇਡੀ ਪੋਲੀਟੀਕਲੀ ਓਪਰੈਸਡ ਨੇ ਪੰਜਾਬ 'ਚ, ਉਹਨਾਂ ਨੂੰ ਹੁਣ ਇਕਨੋਮਿਕਲ ਆਪਰੇਸ਼ਨ ਦਾ ਵੀ ਜਿਹੜਾ ਉਹ ਸ਼ਿਕਾਰ ਬਣਾਇਆ ਜਾ ਰਿਹਾ। ਔਰ ਚੰਗੀ ਗੱਲ ਇਹ ਸੀ ਕਿ ਸਾਰੇ ਹੀ ਕਾਂਗਰਸਮੈਨਾਂ ਨੇ ਫਾਰਮਰ ਐਜੀਟੇਸ਼ਨ ਦੀ ਸਪੋਰਟ ਦੇ ਵਿੱਚ ਗੱਲ ਕੀਤੀ, ਆਵਾਜ਼ ਚੁੱਕੀ। ਔਰ ਇਸ ਦੇ ਨਾਲ ਜੇ ਅਸੀਂ ਆਪਣੇ ਸਕਾਲਰਸ ਦੀ ਗੱਲ ਕਰੀਏ, ਜਗਮੋਹਨ ਸਿੰਘ ਟੋਨੀ, ਬੇਸ਼ੱਕ ਉਹਨਾਂ ਦੀ ਪ੍ਰੈਜੈਂਟੇਸ਼ਨ ਲੰਬੀ ਸੀ, ਔਰ ਜ਼ਾਹਰ ਹੈ ਖੁਦ ਉਹ ਜਦੋਂ ਜੂਨ 84 ਦਾ ਘੱਲੂਘਾਰਾ ਹੁੰਦਾ ਹੈ ਮੁੰਬਈ ਦੇ ਵਿੱਚ, ਉਹ ਪ੍ਰੋਫੈਸਰ ਸਨ ਜਿਹੜੇ, ਔਰ ਉਹਨਾਂ ਨੇ ਆਪਣਾ ਕਰੀਅਰ ਛੱਡਿਆ, ਲੰਬਾ ਵਕਤ ਸਫ਼ਰ ਕੀਤਾ, ਔਰ ਜੇ ਕੁਝ ਫਿਊ ਇੰਟੈਲੈਕਚੁਅਲਸ ਕਹਿਣਾ ਹੋਏ
ਸਿੱਖਾਂ ਦੇ ਵਿੱਚ ਉੱਥੇ ਬੈਠੇ ਜਿਹੜੇ ਬੋਲਡਲੀ ਕੰਮ ਕਰਦੇ ਨੇ, ਜਿਹੜੇ ਕਸ਼ਮੀਰੀ ਇਸ਼ੂ ਦੀ ਨੁਆਂਸ ਸਮਝਦੇ ਨੇ, ਪਾਕਿਸਤਾਨ ਦੀ ਇੰਪੋਰਟੈਂਸ ਸਮਝਦੇ ਨੇ, ਔਰ ਵਰਲਡ ਸਿੱਖ ਨਿਊਜ਼ ਦੇ ਰਾਹੀਂ ਜਿਹੜਾ ਮੈਂ ਵੀ ਕਈ ਵਾਰ ਕੁਝ ਯੂਨੀਕ ਇਨਫੋਰਮੇਸ਼ਨ ਜਦੋਂ ਮੈਂ ਲੈਣੀ ਚਾਹਾਂ ਤੇ ਵਰਲਡ ਸਿੱਖ ਨਿਊਜ਼ ਉਹਨਾਂ ਦਾ ਆਪਣਾ ਪੈਨ ਵੀ ਉਹ ਬੜਾ ਜਿਹੜਾ ਉਹ ਬੇਖੌਫ ਹੋ ਕੇ ਚਲਾਉਂਦੇ ਨੇ, ਔਰ ਉਹ ਸਮਝਦੇ ਨੇ ਜਰਨਲਿਜ਼ਮ ਦੀਆਂ ਨੁਆਂਸਿਸ ਵੀ, ਹਿੰਦੂਤਵਾਦੀ ਮੈਂਟੈਲਿਟੀ ਵੀ। ਔਰ ਉਹਨਾਂ ਦੀ ਪ੍ਰੈਜੈਂਟੇਸ਼ਨ 'ਚ ਉਹਨਾਂ ਨੇ ਜਿੱਥੇ ਰਵਾਂਡਨ ਜੈਨੋਸਾਈਡ ਦੀ ਗੱਲ ਕੀਤੀ, ਉੱਥੇ ਉਹਨਾਂ ਨੇ ਅਮਰੀਕਨ ਸਿਸਟਮ ਨੂੰ ਵੀ ਕਿਹਾ ਕਿ ਭਾਈ ਗੱਲ ਇਹ ਨਹੀਂ ਹੈ ਕਿ ਵੀ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤੁਸੀਂ ਸਜ਼ਾ ਦਿੱਤੀ। ਇਹ ਜਿਹੜੀ ਮੈਂਟੈਲਿਟੀ ਜਾਂ ਮਾਈਂਡ ਸੈਟ ਜਿੱਥੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ, ਅੱਜ ਜੇ ਤੁਸੀਂ ਦੇਖੋ ਕਿ ਹਿੰਦੂਤਵਾਦੀਆਂ ਇਹ ਫੋਰਸਿਸ ਕਿੱਥੋਂ ਤੱਕ ਇਹਨੂੰ ਲੈ ਆਈਆਂ ਨੇ, ਔਰ ਉਹਨਾਂ ਨੇ ਇੱਕ ਵਾਸਤਾ ਪਾਉਣ ਦੀ ਗੱਲ ਹੀ ਸੀ ਕਿ ਭਾਈ ਤੁਸੀਂ ਜੇ ਇਸ ਆਵਾਜ਼ ਨੂੰ ਨਹੀਂ ਸੁਣੋਗੇ ਔਰ ਫਿਰ ਬੇਸ਼ੱਕ ਤੁਸੀਂ ਮਤੇ ਕਰਦੇ ਹੋ ਜਾਂ ਤੁਹਾਨੂੰ ਹਿਊਮਨ ਰਾਈਟਸ ਦੀਆਂ ਰਿਪੋਰਟਸ ਜਾਂ ਦੂਜੀਆਂ ਵੀ ਆਉਂਦੀਆਂ ਨੇ, ਲੇਕਿਨ ਗੱਲ ਇਹ ਹੈ ਵੀ ਐਕਸ਼ਨ ਕੀ ਹੈ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਵੀ ਔਰ ਖਾਸ ਤੌਰ ਤੇ ਉਹਨਾਂ ਨੇ ਕਾਂਗਰਸਮੈਨ ਔਰ ਦੂਸਰਿਆਂ ਨੂੰ ਕਿਹਾ ਕਿ ਭਾਈ ਕੁਛ ਨਾ ਕੁਛ ਜਿਹੜਾ ਇਹ ਇਨ ਐਕਸ਼ਨ ਨਜ਼ਰ ਆਉਣਾ ਚਾਹੀਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇਕਨੋਮਿਕਲ ਸੈਂਕਸ਼ਨਸ ਲਾ ਦਿਓ ਇੰਡੀਆ ਤੇ, ਲੇਕਿਨ ਔਰ ਬਾਕੀਆਂ ਨੇ ਵੀ ਕਿਹਾ ਕਿ ਇਹ ਤੁਹਾਡੇ ਕੋਲ ਕਿਉਂਕਿ ਹੁਣ ਤੁਸੀਂ ਟ੍ਰੇਡ ਪਾਰਟਨਰ ਵੀ ਇੰਡੀਆ ਨੂੰ ਬਣਾਇਆ ਹੈ, ਆਪਣਾ ਰੀਜਨਲ ਪਾਰਟਨਰ ਵੀ ਬਣਾਇਆ ਹੋਇਆ, ਤੇ ਤੁਹਾਡਾ ਮੋਰ ਉਹਨਾਂ ਤੇ ਪ੍ਰੈਸ਼ਰ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਉਹਨਾਂ ਨੂੰ ਇੱਕ ਪਾਸੇ ਅਕਾਊਂਟੇਬਲ ਬਣਾਓ। ਜਦੋਂ ਅਸੀਂ ਅਕਾਊਂਟੇਬਿਲਿਟੀ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਕਿ ਵੀ ਇਹ ਜਿਸ ਪਾਸੇ ਇੰਡੀਅਨ ਸਟੇਟ ਜਾ ਰਹੀ ਹੈ, ਔਰ ਉਹਨਾਂ ਨੇ ਜਗਮੋਹਨ ਸਿੰਘ ਹੋਰਾਂ ਦੀ ਅਖੀਰ 'ਚ ਸੀ ਪ੍ਰੈਜੈਂਟੇਸ਼ਨ, ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿੱਧਰ ਨੂੰ ਜਾ ਰਿਹਾ ਹੈ ਸਾਨੂੰ ਨਹੀਂ ਪਤਾ ਅਸੀਂ ਕਿੱਥੇ ਐਂਡ ਹੋਵਾਂਗੇ, ਪਰ ਤੁਹਾਨੂੰ ਵਾਸਤਾ ਹੈ ਕਿ ਵੀ ਤੁਸੀਂ ਇਸ ਦੇ ਉੱਤੇ ਕੁਝ ਕਰੋ। ਔਰ ਸਾਡੀ ਬੱਚੀ ਅਮਰੀਕਾ 'ਚ ਤੇਜਕਰਨ ਕੌਰ ਯੰਗ, ਹੁਣ ਵਕੀਲ ਵੀ, ਸਿੱਖੀ ਸਰੂਪ, ਦਸਤਾਰ ਜ਼ਾਹਰ, ਔਰ ਜਿਹੜਾ ਪੈਸ਼ਨ, ਔਰ ਮੈਂ ਬਾਅਦ ਦੇ ਵਿੱਚ ਵੀ ਕਿਹਾ, ਮੈਂ ਕਿਹਾ ਕੁੜੀਏ ਤੂੰ ਆਪ ਵੀ ਰੋਂਦੀ ਹੈ ਬਾਕੀਆਂ ਨੂੰ ਵੀ ਰਵਾ ਦਿੰਦੀ। ਔਰ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖੀ ਨੂੰ ਡਿਫਾਈਨ ਕੀਤਾ, ਸਿੱਖ ਫਿਲਾਸਫੀ, ਔਰ ਜਦੋਂ ਉਹਨਾਂ ਨੇ ਇਹ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਇੱਕ ਇੰਨੀ ਖੂਬਸੂਰਤ ਇੰਟਰਪ੍ਰੀਟੇਸ਼ਨ ਸੀ। ਪੜ੍ਹਦੇ ਤਾਂ ਅਸੀਂ ਵੀ हैं ਸਾਰੇ, 12 ਮਾਹ ਵੀ ਪੜ੍ਹਦੇ हैं, ਸੁਖਮਣੀ ਸਾਹਿਬ ਵੀ ਪੜ੍ਹਦੇ हैं, ਪਰ ਉਹਨਾਂ ਨੇ ਕਿਹਾ ਕਿ ਹੁਣ ਹਿੰਦੂ ਥਾਟ ਦੇ ਵਿੱਚ ਜਾਂ ਹਿੰਦੂ ਮਜ਼ਹਬ ਦੇ ਵਿੱਚ 68 ਤੀਰਥਾਂ ਦੀ ਗੱਲ ਹੁੰਦੀ ਹੈ। 8 ਤੇ 60 ਦਾ ਮਤਲਬ ਟੋਟਲ 68 ਹੈ, ਔਰ ਸਾਰੀ ਉਮਰ ਉਹਨਾਂ ਦਾ ਕਰਮਕਾਂਡ ਜਿਹੜਾ ਇਸ ਪਾਸੇ ਹੀ ਘੁਮਾਈ ਜਾਂਦਾ ਕਿ ਵੀ ਤੁਸੀਂ 68 ਗੰਗਾ ਜਮਨਾ, ਫਿਰ ਧਾਮ, ਫਿਰ ਪੁਰੀਆਂ, ਫਿਰ ਪਤਾ ਨਹੀਂ ਕਿੱਥੇ ਕਿੱਥੇ ਘੁਮਾਉਂਦੇ ਨੇ। ਔਰ ਇਹਦਾ ਜ਼ਿਕਰ ਕਰਦੇ ਆ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਸਾਰੇ ਭਾਵੇਂ 68 ਤੀਰਥਾਂ ਦੇ ਉੱਤੇ ਵੀ ਜਾਓ, ਫਿਰ ਦਾਨ ਦੀ ਬੜੀ ਅਹਿਮੀਅਤ ਬ੍ਰਾਹਮਣ ਨੇ ਗਿਣਾਈ ਹੋਈ ਹੈ। ਉਹ ਤਾਂ ਰਾਜਿਆਂ ਤੋਂ ਰਾਜ ਹੀ ਦਾਨ 'ਚ ਮੰਗ ਲੈਂਦੇ ਸੀ, ਰਾਜੇ ਬਾਹਰ, ਬ੍ਰਾਹਮਣ ਅੰਦਰ, ਤੇ ਉਹਨਾਂ ਨੂੰ ਕੋਈ ਆਰੇ ਨਾਲ ਚੀਰਨ ਦਾ ਸੀ ਕਿ ਤੁਹਾਨੂੰ ਸ਼ਿਵਪੁਰੀ ਮਿਲ ਜਾਏ, ਪਹੁੰਚ ਜਾਓਗੇ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜੇ ਨੇ ਕਿਸੇ ਅਰਥ ਨਹੀਂ ਨੇ 68, ਜਿਹੜਾ ਅਸਲ ਪਾਰਟ ਹੈ ਜੀ ਦਇਆ, ਕੰਪੈਸ਼ਨ ਫॉर द ਲਾਈਫ। ਔਰ ਇਹੀ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਜੋ ਕੁਝ ਨਵੰਬਰ 84 ਚ ਵਾਪਰਿਆ ਹੈ, ਜੋ ਅੱਜ ਵਾਪਰ ਰਿਹਾ ਹੈ, ਜਿਸ ਕਿਸਮ ਦੇ ਹਾਲਾਤ ਨੇ, ਔਰ ਐਜ਼ ਏ ਲਾਇਰ ਉਹਨਾਂ ਨੇ ਆਪਣਾ ਕੇਸ, ਕਿਉਂਕਿ ਅਮਰੀਕਨਸ ਨੂੰ ਉਹ ਐਡਰੈਸ ਕਰ ਰਹੇ ਸੀ, ਉਹਨਾਂ ਤੱਕ ਉਹਨਾਂ ਨੇ ਉਹਨਾਂ ਨੂੰ ਮਾਰਟਨ ਲੂਥਰ ਕਿੰਗ ਨੂੰ ਵੀ ਕੋਟ ਕੀਤਾ, ਥਾਮਸ ਜੈਫਰਸਨ ਨੂੰ ਵੀ ਕੀਤਾ, ਔਰ ਇਸ ਸਾਰੇ ਦੇ ਥੱਲੇ ਅਲਟੀਮੇਟਲੀ ਇਹੀ ਸੀ ਕਿ ਭਾਈ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਸਿੱਖੀ ਦੇ ਵਿੱਚ ਰਹਿਮ ਵੀ ਹੈ ਔਰ ਜਸਟਿਸ ਦੇ ਲਈ ਖਲੋਣਾ ਵੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਵੀ ਉਹਨਾਂ ਨੇ ਕੋਟ ਕੀਤਾ ਕਿ ਵੀ ਇੱਕ ਪਾਸੇ ਉਹ ਨੇ ਜਿਹੜੇ ਜ਼ੁਲਮ ਕਰਦੇ ਨੇ, ਜਿਹੜਾ ਕਿ ਪਾਪ ਹੈ, ਜ਼ੁਲਮ ਕਰਨਾ ਸਿਨ ਹੈ, ਪਰ ਜਿਹੜਾ ਜ਼ੁਲਮ ਹੁੰਦਾ ਦੇਖ ਕੇ ਚੁੱਪ ਹੈ ਉਸ ਤੋਂ ਵੀ ਵੱਡਾ ਸਿਨਰ ਹੈ, ਉਸ ਤੋਂ ਵੀ ਵੱਡਾ ਪਾਪੀ ਹੈ, ਕਿਉਂਕਿ ਜ਼ੁਲਮ ਨੂੰ ਵੰਗਾਰਨਾ ਜਿਹੜਾ ਹੈ ਉਹ ਸਭ ਤੋਂ ਅਹਿਮੀਅਤ ਵਾਲਾ ਹੈ। ਔਰ ਮੇਰਾ ਖਿਆਲ ਹੈ ਕਿ ਮੈਂ ਇਹ ਆਲਮੋਸਟ ਜਿੰਨੇ ਪਾਰਟਿਸਪੈਂਟ, ਹਾਂ ਟਿਮ ਉਪਲ ਕੈਨੇਡਾ ਤੋਂ ਮੈਂਬਰ ਪਾਰਲੀਮੈਂਟ ਜਿਹੜੇ ਐਡਮਿੰਟਨ ਤੋਂ ਨੇ, ਹਾਲਾਂ ਮੈਂ ਜਾਣਦਾ ਉਹਨਾਂ ਦੇ ਫਾਦਰ ਨੂੰ ਵੀ ਮੈਂ ਜਾਣਦਾ। ਜਦੋਂ ਪਹਿਲੀ ਵਾਰ ਅਸੀਂ 90s ਦੇ ਵਿੱਚ ਗਏ, ਇਹ ਛੋਟੇ ਛੋਟੇ ਸੀ ਸਾਰੇ, ਪਰ ਇਹ ਟਿਮ ਉਪਲ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦਾ ਮੈਂਬਰ ਪਾਰਲੀਮੈਂਟ ਹੈ, ਮਿਨਿਸਟਰ ਵੀ ਰਿਹਾ ਕੰਜ਼ਰਵੇਟਿਵ ਗਵਰਨਮੈਂਟ 'ਚ, ਔਰ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ
ਕਿ ਭਾਈ ਮੈਂ ਜਦੋਂ ਆਇਆ ਕੈਨੇਡਾ ਦੇ ਵਿੱਚ ਮੈਂ ਜੂਇਸ਼ ਹੋਲੋਕਾਸਟ ਤੇ ਫੋਕਸਡ ਮਿਊਜ਼ੀਅਮ ਬਣਾਉਣ ਜਿਹੜਾ ਕਿ ਹੁਣ ਆਟਵਾ ਦੇ ਵਿੱਚ ਯਾਦਗਾਰੀ ਖੋਲ੍ਹਿਆ ਕਿ ਕੀਤਾ ਔਰ ਜੋ ਕੁਝ ਉਦੋਂ ਹਿਟਲਰ ਨੇ ਨਾਜ਼ੀ ਨੇ ਕੀਤਾ ਉਹੀ ਸਿੱਖਾਂ ਦੇ ਨਾਲ ਔਰ ਬਾਕੀ ਅਕਲੀਅਤਾਂ ਦੇ ਨਾਲ ਹੋ ਰਿਹਾ ਔਰ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਬਿਲਕੁਲ ਟੂ ਦਾ ਪੁਆਇੰਟ ਔਰ ਇੱਕ ਜਦੋਂ ਅਸੀਂ ਨਾਰਥ ਅਮਰੀਕਾ ਦੇ ਦੋਨੋਂ ਹੀ ਪਾਸੇ ਲਾ ਮੇਕਰਸ ਦੇਖਦੇ ਤੇ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਪਾਰਟ ਸੀ। ਬਿਲਕੁਲ। ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਨਾਲ ਅਸਿਸਟ ਕਰ ਰਹੇ ਸੀ ਹਰਪ੍ਰੀਤ ਸਿੰਘ ਸੰਧੂ ਹੋਰਾਂ ਨੂੰ ਔਰ ਕਨਕਲੂਜਨ ਦੇ ਵਿੱਚ ਯਾਦਵਿੰਦਰ ਸਿੰਘ ਜਿਹੜੇ ਪ੍ਰੈਜ਼ੀਡੈਂਟ ਰਹੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ ਔਰ ਅੱਜ ਦੀ ਗੈਦਰਿੰਗ ਦੇ ਵਿੱਚ ਜੇ ਕਿਸੇ ਦੀ ਐਬਸੈਂਸ ਰੜਕੀ ਤੇ ਉਹ ਡਾਕਟਰ ਇਕਦਾਰ ਕਰਾਮਤ ਚੀਮਾ ਸਨ ਕਿਉਂਕਿ ਉਹਨਾਂ ਦਾ ਕੋਈ ਰੁਝੇਵਾਂ ਸੀ ਉਹ ਨਹੀਂ ਆ ਸਕੇ ਲੇਕਿਨ ਉਹਨਾਂ ਨੂੰ ਜਿਹੜਾ ਰੈਕਗਨਾਈਜ਼ ਵੀ ਕੀਤਾ ਔਰ ਉਹਨਾਂ ਦੀ ਐਬਸੈਂਸ ਵੀ ਮਹਿਸੂਸ ਹੋਈ ਕਿਉਂਕਿ ਉਹਨਾਂ ਦਾ ਇੱਕ ਆਪਣਾ ਸਟਾਈਲ ਹੈ ਔਰ ਜਿਸ ਬੋਲਡਨੈਸ ਦੇ ਨਾਲ ਉਹ ਆਰਟੀਕੂਲੇਟ ਕਰਦੇ ਨੇ ਕਿਉਂਕਿ ਬਹੁਤ ਵਾਰੀ ਯੂਨੀਵਰਸਿਟੀਜ਼ ਦੇ ਸਕਾਲਰਸ ਜਾਂ ਲਾ ਮੇਕਰਸ ਤਾਂ ਬਚਾ ਕੇ ਨਿਕਲਦੇ ਨੇ ਔਰ ਅਮਰੀਕਨ ਲਾ ਮੇਕਰ ਤਾਂ ਖਾਸ ਤੌਰ ਤੇ ਇਹਨਾਂ ਦਾ ਤਾਂ ਇਹ ਹੁੰਦਾ ਨਾ ਕਿ ਵੀ ਆਈ ਥਿੰਕ ਦਿਸ ਇਜ਼ ਦਾ ਥਿੰਗ ਮੇਬੀ ਅਨਦਰ ਵਿਊ ਇਜ਼ ਆਲਸੋ ਫਿਰ ਇਹ ਕਹਿਣਗੇ ਕਿ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਉਹਨੂੰ ਪਹਿਲੀ ਵਾਰੀ ਸਕਾਲਰ ਮਿਲੇ ਮੈਂ ਕਿਹਾ ਜੀ ਚਪੇੜ ਇੱਕ ਹੱਥ ਨਾਲ ਵੱਜਦੀ ਐਂਡ ਸ਼ੀ ਸਟਾਰਟਡ ਲੁਕਿੰਗ ਐਟ ਮੀ ਕਿ ਮੈਂ ਕਿਹਾ ਜੀ ਹਾਂ ਜਦੋਂ ਇੱਕ ਜ਼ਾਲਮ ਹੈ ਜਾਂ ਦੂਜੇ ਦੋ ਹੱਥ ਤਾਂ ਨੇ ਕਿ ਦੂਜੇ ਦੇ ਕੋਲ ਬਰਾਬਰੀ ਦੇ ਉੱਤੇ ਖਲੋਤਾ ਹੋਏ ਜਿਨ੍ਹਾਂ ਹਕੂਮਤਾਂ ਦੇ ਕੋਲ ਪਾਵਰ ਹੈ ਜੇ ਉਹਨਾਂ ਨੇ ਮਿੱਥਿਆ ਹੋਇਆ ਵੀ ਤੁਹਾਨੂੰ ਕੁੱਟਣਾ ਤੁਹਾਨੂੰ ਸਬਕ ਸਿਖਾਉਣਾ ਔਰ ਜੋ ਕੁਝ ਜੂਨ 84 ਚ ਨਵੰਬਰ 84 ਜਾਂ ਪਿਛਲੇ 37 ਸਾਲਾਂ ਤੋਂ ਹੋ ਰਿਹਾ ਇਹ ਤਾਂ ਇਹੀ ਹੈ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਔਰ ਮੈਂ ਕਨਕਲੂਜਨ ਦੇ ਵਿੱਚ ਇਹ ਕਹਾਂਗਾ ਕਿ ਉਹ ਦੋਨੋਂ ਹੀ ਮੈਸੇजेस ਜਿਹੜੇ ਕਾਂਗਰਸਮੈਨ ਪੈਨਸਿਲਵੇਨੀਆ ਤੋਂ ਹਾਊਸ ਦੇ ਵਿੱਚ ਮੈਂਡੇਟ ਮਿਲਦਾ ਔਰ ਹਰਕੀਰਤ ਸਿੰਘ ਜਿਹੜਾ ਜਿਨ੍ਹਾਂ ਨੇ ਬਰੈਂਪਟਨ ਸਿਟੀ ਕਾਉਂਸਲ ਦੇ ਵਿੱਚ ਕਾਉਂਸਲਰ ਨੇ ਉਹ ਐਡਰੈਸ ਕੀਤਾ ਉਹ ਨੂੰ ਪਲੇ ਕਰਦਾ ਜੀ ਡਾਕਟਰ ਸਾਹਿਬ। Madam Speaker, I rise to recognize the November 1984 anti-Sikh riots in India, also commonly referred to as the Sikh massacre. Sikhism, which originated in Punjab, India, saw its followers first begin immigrating to our shores nearly 130 years ago. The Sikh community is one of the largest in the world, with roughly 30 million followers globally and more than 500,000 here in the United States. The massacre against the Sikhs began in the capital territory of Delhi and a number of other major Indian cities on November 1st, 1984, following the assassination of Indian Prime Minister Indira Gandhi. The first Sikh life was tragically taken early that morning. The violence, which lasted 3 days, resulted in thousands upon thousands of casualties among the Sikh community. In the aftermath of the massacre, it was reported that nearly 20,000 were forced to flee, leading to countless displaced people. Madam Speaker, remembering the Sikh massacre is a pivotal and historic step in the fight for justice and accountability for the families of all those victims. I thank you and yield back. Thank you, Mayor Brown, and good morning, everybody. I would first like to begin today by acknowledging that this week marks 6th Genocide Awareness Week here in Brampton. Brampton is home to an incredible, dynamic Sikh community whose vibrancy contributes to the social, political, and the economic fabric of our city, province, and country. Through formal recognition of this week, we honor those impacted by the genocide and other atrocity crimes perpetrated by the government of India in 1984 and years that followed. Sikh Genocide Awareness Week provides an opportunity for all of us to learn and reflect. Through acknowledgement of the genocide, we take the collective step forward in supporting the community's healing. From November 1st to November 3rd, the City of Brampton Clock Tower has been lit orange as we honor those whose lives were taken too soon and those whose lives continue to be impacted by intergenerational trauma and grief. I would also like to acknowledge that tomorrow marks another very important day for members of our community. On behalf of the City of Brampton, I want to wish our residents a happy Diwali and Bandi Chhod Divas.
This year, short-range fireworks are permitted for Diwali and Bandi Chhor Divas on private property in Brampton tomorrow, November 4th. If you choose to gather with friends and family, please keep health and safety at top of mind and keep loved ones and our community safe. Practice good hygiene, physically distance, and stay home if you are unwell. When using short-range fireworks, please follow all safety precautions. Have a container of water or a hose line filled with water available. Do not light a firework from your hand, and always allow all fireworks to cool before disposal. And remember, fireworks are not permitted on the street, sidewalks, within city parks, or on municipal or school properties. Lastly, please ensure that if you purchase fireworks, you do so from trained and licensed retailers. A list of licensed retailers in Brampton can be found at www.brampton.ca. Let's have a safe, healthy, and happy Diwali and Bandi Chhor Divas. Thank you, and I'll now pass it back on to Mayor Brown. वाहिगुरु जी का खालसा वाहिगुरु जी की फतेह। जगत गुरु गुरु नानक साहिब जी का प्रकाश दिहाड़ा 19 नवंबर ਨੂੰ आ रहा है, जिस दे संबंध ਵਿੱਚ 6 नवंबर ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਤੇਰਾਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, welcome back on our program. Madam Speaker, I rise to recognize the November 9th. ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲੀ ਲੀਡਰਸ਼ਿਪ ਅਤੇ ਬੀਜੇਪੀ ਵੱਲੋਂ ਨਵੰਬਰ 84 ਦੀ ਨਸਲਕੁਸ਼ੀ ਲਈ ਰਾਜੀਵ ਗਾਂਧੀ ਅਤੇ ਕਾਂਗਰਸ ਪਾਰਟੀ ਨੂੰ ਦੋਸ਼ੀ ਦੱਸਿਆ ਜਾਂਦਾ ਹੈ। ਸੋ ਹਕੀਕਤ ਵਿੱਚ ਇੰਦਰਾ ਗਾਂਧੀ ਨੇ RSS ਦੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਦਿਆਂ ਹੀ ਜੂਨ 84 ਦਾ ਜਿਹੜਾ ਘੱਲੂਘਾਰਾ ਕੀਤਾ ਸੀ ਅਤੇ RS ਦੀ ਯੋਜਨਾ ਤਹਿਤ ਹੀ ਰਾਜੀਵ ਗਾਂਧੀ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਈ। ਸੋ ਇਸ ਦਾ ਸਭ ਤੋਂ ਵੱਡਾ ਸਬੂਤ RSS ਦਾ ਆਈਡੀਓਲੋਗ ਨਾਨਾ ਦੇਸ਼ਮੁਖ ਨੇ 8 ਨਵੰਬਰ 1984 ਨੂੰ ਇੱਕ ਸਟੇਟਮੈਂਟ ਜਾਰੀ ਕੀਤੀ ਸੀ, ਜਿਸ ਵਿੱਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਜਿਹੜਾ ਕੀਤਾ ਸੀ। ਸੋ ਯਾਦ ਰਹੇ, ਮੋਦੀ ਸਰਕਾਰ ਨੇ ਨਾਨਾ ਦੇਸ਼ਮੁਖ ਨੂੰ ਭਾਰਤ ਰਤਨ ਅਵਾਰਡ ਨਾਲ ਨਵਾਜਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਅੱਜ ਬੀਜੇਪੀ ਰੂਲਡ ਭਾਰਤ ਦੇ ਵਿੱਚ ਕਿਵੇਂ ਮੀਡੀਆ ਨੂੰ ਉਹ ਟੂ ਦਾ ਹਿਲਟ ਇਸਤੇਮਾਲ ਕਰ ਰਹੇ ਨੇ ਆਪਣੇ ਝੂਠ ਨੂੰ ਪ੍ਰੋਪੇਗੇਟ ਕਰਨ ਲਈ, ਅੱਜ ਹੀ ਦੇਖ ਰਹੇ ਹਾਂ। ਲੇਕਿਨ
ਕਿਉਂਕਿ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਦੇ ਪੀਰੀਅਡ 'ਚ ਉਹਨਾਂ ਦੀਆਂ ਐਟਰੋਸਿਟੀਜ਼ ਜਾਂ ਉਹਨਾਂ ਦੀ ਸਿੱਖਾਂ ਪ੍ਰਤੀ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਬਹੁਤ ਵਾਰ ਬਿਹਾਈਂਡ ਕਿ ਉਹਨਾਂ ਦੇ ਪਿੱਛੇ ਕੀ ਹੈ ਜਾਂ ਕਿਵੇਂ ਉਹਨੂੰ ਜਾਂ ਇਹ ਸਾਰੇ ਸਿਸਟਮ ਨੂੰ ਮੈਨੀਪੂਲੇਟ ਕੀਤਾ ਗਿਆ ਜਾਂ ਆਰਐਸਐਸ ਦਾ ਇਹਦੇ 'ਚ ਕੀ ਰੋਲ ਸੀ, ਇਸ ਬਾਰੇ ਘੱਟ ਗੱਲ ਹੁੰਦੀ ਹੈ। ਔਰ ਬਦਕਿਸਮਤੀ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਕਮਾਂਡ ਥੱਲੇ ਸਿੱਖਾਂ ਦੀ ਇੱਕੋ ਇੱਕ ਪੋਲੀਟੀਕਲ ਪਾਰਟੀ ਪੰਜਾਬ ਦੇ ਵਿੱਚ ਜਿਹੜੀ 1920 'ਚ ਹੋਂਦ ਦੇ ਵਿੱਚ ਆਂਦੀ ਹੈ, ਭਾਰਤ ਦੇ ਵਿੱਚ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈ। ਸਰ ਹਿਊ ਰੋਜ਼ ਨੇ ਕਾਂਗਰਸ 80-85 ਦੇ ਵਿੱਚ ਸ਼ੁਰੂ ਕੀਤੀ ਔਰ ਅਕਾਲੀ ਦਲ 1920 ਦੇ ਵਿੱਚ ਹੋਂਦ 'ਚ ਆਉਂਦਾ। ਕੋਈ ਪੋਲੀਟੀਕਲ ਪਾਰਟੀ 100 ਸਾਲ ਪੁਰਾਣੀ ਨਹੀਂ ਹੈ ਔਰ ਉਹਦਾ ਨਾਂ ਹੀ ਅਕਾਲੀ ਦਲ ਇਹ ਦੱਸਦਾ ਸੀ ਕਿ ਭਾਈ ਸਿੱਖ ਹਿੱਤਾਂ ਲਈ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ। ਅਕਾਲੀ ਦਲ ਦੀ ਕਮਾਂਡ ਹੇਠ ਗੁਰਦੁਆਰੇ ਸਨਾਤਨੀ ਸੋਚ ਵਾਲੇ ਮਹੰਤਾਂ ਤੋਂ ਆਜ਼ਾਦ ਕਰਵਾਏ ਗਏ ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬੇਸ਼ੱਕ 47 ਦਾ ਇੱਕ ਦੌਰ ਜਿਹਦੇ 'ਚ ਉਹਨਾਂ ਦੀ ਅਕਾਲੀ ਲੀਡਰਸ਼ਿਪ ਦੇ ਅਹਿਮਕਾਨਾ ਫੈਸਲੇ ਨੇ ਸਾਨੂੰ ਇਹਨਾਂ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਲਿਆਂਦਾ, ਲੇਕਿਨ ਉਸ ਤੋਂ ਬਾਅਦ ਵੀ ਜੇ ਪੰਜਾਬ ਦੇ ਹੱਕਾਂ ਲਈ, ਪੰਜਾਬੀ ਜ਼ਬਾਨ ਲਈ, ਪੰਜਾਬ ਦੇ ਪਾਣੀਆਂ ਲਈ ਜੇ ਔਰ ਐਮਰਜੈਂਸੀ ਦੇ ਖਿਲਾਫ ਵੀ ਜੇ ਕੌਮ ਨੂੰ ਲਾਮਬੰਦ ਕੀਤਾ ਤੇ ਅਕਾਲੀ ਦਲ ਦਾ ਇੱਕ ਉਹਦੇ 'ਚ ਵੱਡਾ ਰੋਲ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਜਾਂ ਕਮਿਊਨਿਸਟ ਜਾਂ ਦੂਸਰੀਆਂ ਧਿਰਾਂ ਜਿਹੜੀਆਂ ਸੀ ਉਹ ਤਾਂ ਪੰਜਾਬ ਦੇ ਹੱਕਾਂ ਦੇ ਅਗੇਂਸਟ ਹੀ ਭੁਗਤੀਆਂ। ਪੰਜਾਬ ਦੇ ਹਿੰਦੂ ਤਾਂ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਹੀ ਵਿਰੋਧੀ ਆ, ਬੋਲੀ ਦੇ ਮਾਮਲੇ 'ਚ ਵੀ ਔਰ ਪੰਜਾਬ ਦੇ ਹੱਕਾਂ ਦੇ ਮਾਮਲੇ 'ਚ ਵੀ। ਲੇਕਿਨ ਇਹੀ ਨਹੀਂ ਹੈ ਕਿ ਪੰਜਾਬੀ ਹਿੰਦੂ ਜਿਹਨੇ ਆਪਣੀ ਬੋਲੀ ਤੋਂ ਇਨਕਾਰ ਕੀਤਾ ਜਾਂ ਜਿਨ੍ਹਾਂ ਦੇ ਵਿੱਚ ਆਰਐਸਐਸ ਦੀਆਂ ਜੜ੍ਹਾਂ ਤੋਂ ਪਹਿਲਾਂ ਆਰੀਆ ਸਮਾਜ ਦੀਆਂ ਜੜ੍ਹਾਂ ਦਿਆਨੰਦ ਨੇ 19ਵੀਂ ਸਦੀ ਦੇ ਵਿੱਚ ਲਾਈਆਂ ਹੋਈਆਂ ਸੀ ਔਰ ਆਰੀਆ ਸਮਾਜ ਦਾ ਬੇਸ ਹੀ ਨਫ਼ਰਤ ਸੀ। ਉਹਨਾਂ ਨੇ ਜੇ ਤੁਸੀਂ ਉਹਦੀ ਦਿਆਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ ਪੜ੍ਹੋ ਤੇ ਉਹਦੇ 'ਚ ਇਸਲਾਮ ਲਈ, ਈਸਾਈਅਤ ਲਈ ਔਰ ਸਿੱਖ ਧਰਮ ਲਈ ਬਹੁਤ ਘਟੀਆ ਸ਼ਬਦਾਵਲੀ ਇਸਤੇਮਾਲ ਕੀਤੀ ਹੋਈ ਹੈ ਔਰ ਉਹਨੂੰ ਆਰੀਆ ਸਮਾਜੀ ਅੱਜ ਵੀ ਔਰ ਇਹੀ ਆਰੀਆ ਸਮਾਜ ਹੈ ਜਿਹਨੇ ਫਿਰ ਡੀਏਵੀ ਸਕੂਲਾਂ ਕਾਲਜਾਂ ਦਾ ਇੱਕ ਨੈਟਵਰਕ ਬਣਾਇਆ ਔਰ ਉਹੀ ਨਫ਼ਰਤ ਜਿਹੜੀ ਅੱਜ ਬਲੂਮ ਕਰ ਰਹੀ ਹੈ ਆਰਐਸਐਸ ਦੇ ਰੂਪ 'ਚ ਸਨਾਤਨੀ ਵਿਚਾਰਧਾਰਾ ਨੂੰ ਅੱਗੇ ਲੈ ਕੇ। ਇਨਫੈਕਟ ਇਸ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ 19ਵੀਂ ਸਦੀ ਦੇ ਵਿੱਚ ਦਿਆਨੰਦ ਨੇ ਲਿਆ ਕੇ ਲਾਈਆਂ ਜਦੋਂ ਪੰਜਾਬ 'ਚੋਂ ਆਉਂਦਾ ਹੈ। ਹੁਣ ਇੰਦਰਾ ਗਾਂਧੀ ਦੇ ਨਾਲ ਜੇ ਦੇਖਣਾ ਹੋਏ ਜਾਂ ਈਵਨ ਉਸ ਤੋਂ ਪਹਿਲਾਂ ਨਹਿਰੂ ਦੇ ਨਾਲ ਵੀ ਆਰਐਸਐਸ ਦੀ ਜਿਹੜੀ ਰਿਲੇਸ਼ਨਸ਼ਿਪ ਰਹੀ, ਹਾਲਾਂ ਗਾਂਧੀ ਉਸ ਦਾ ਮਰਡਰ ਕਰਨ ਵਾਲਾ ਨਥੂਰਾਮ ਗੋਡਸੇ ਸਾਵਰਕਰ ਦਾ ਚੇਲਾ, ਹਾਲਾਂ ਸਾਵਰਕਰ ਕਦੇ ਵੀ ਆਰਐਸਐਸ ਦਾ ਸਿੱਧੇ ਤੌਰ ਤੇ ਹਿੱਸਾ ਨਹੀਂ ਰਿਹਾ, ਉਹ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ। ਲੇਕਿਨ 1920s ਦੇ ਵਿੱਚ ਹਿੰਦੂ ਮਹਾਸਭਾ ਔਰ ਉਸ ਵੇਲੇ ਦੀ ਈਵਨ ਪੰਜਾਬ ਦੀ ਕਾਂਗਰਸ ਵੀ, ਜਿਨ੍ਹਾਂ ਦੇ ਵਿੱਚ ਪਹਿਲਾਂ ਲਾਲਾ ਲਾਜਪਤ ਰਾਏ ਕਾਂਗਰਸ ਦਾ ਹਿੱਸਾ ਸੀ ਔਰ ਬਾਅਦ ਦੇ ਵਿੱਚ ਲਾਲਾ ਲਾਜਪਤ ਰਾਏ ਵੀ ਹਿੰਦੂ ਮਹਾਸਭਾ ਦਾ ਹਿੱਸਾ ਬਣਦਾ। ਮਦਨ ਮੋਹਨ ਮਾਲਵੀਆ ਜਿਹੜਾ ਕਾਂਗਰਸ ਦਾ ਗਾਂਧੀ ਦੇ ਕਲੋਜ਼ ਸੀ, ਲੰਡਨ ਰਿਟਰਨਡ ਵਕੀਲ, ਬਾਅਦ 'ਚ ਹਿੰਦੂ ਮਹਾਸਭਾ ਫਾਊਂਡ ਹੀ ਮਦਨ ਮੋਹਨ ਮਾਲਵੀਆ ਨੇ ਕੀਤੀ ਔਰ ਸਾਵਰਕਰ 47 ਦੇ ਦੌਰ ਦੇ ਵਿੱਚ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ। ਹੁਣ ਇੱਕ ਪਾਸੇ ਤਾਂ ਔਰ ਇਹ ਸਾਰੇ ਜਿਹੜੇ ਨੇ ਉਹ ਹਿੰਦੂ ਮਹਾਸਭਾ ਦਾ ਬੈਨਰ ਹੋਏ ਜਾਂ ਸਾਵਰਕਰ ਦੀ ਹਿੰਦੂਤਵਾਦੀ ਪੋਲੀਟੀਕਲ ਆਈਡੀਓਲੋਜੀ ਹੋਏ ਜਾਂ ਆਰਐਸਐਸ ਦਾ ਸਵੈਮ ਸੇਵਕ ਸੰਘ ਦੇ ਨਾਂ ਥੱਲੇ ਭਾਰਤ ਦੇ ਵਿੱਚ ਹਿੰਦੂ ਕਲਚਰ ਨੂੰ ਪ੍ਰਮੋਟ ਕਰਨ ਦੀ ਲਾਈਨ ਹੋਏ, ਇਹ ਸਾਰੇ ਹੀ ਕਰੰਟ ਪੈਰਲਲ ਚੱਲ ਰਹੇ ਸੀ। ਇਹਨਾਂ ਦੇ ਟਾਰਗੇਟ ਦੇ ਉੱਤੇ ਈਸਾਈ ਔਰ ਮੁਸਲਮਾਨ ਤਾਂ ਸਿੱਧੇ ਤੌਰ ਤੇ ਸੀ, ਸਿੱਖਾਂ ਨੂੰ ਇਹ ਡੈਥ ਕਿਸ ਦੇ ਨਾਲ ਜਿਹੜਾ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਹ ਤਾਂ ਹੈ ਹੀ ਸਾਡਾ ਸਿੱਖ ਧਰਮ, ਬੁੱਧ ਧਰਮ, ਜੈਨ ਧਰਮ, ਅਸੀਂ ਅਕਸਰ ਜ਼ਿਕਰ ਕਰਦੇ ਹਾਂ ਔਰ ਉਸ ਸਾਰੇ ਥਾਟ ਦਾ ਇੰਪੈਕਟ ਬੇਸ਼ੱਕ ਕੋਈ ਕਨਸਟੀਟਿਊਸ਼ਨ ਆਰਐਸਐਸ ਨੇ ਨਹੀਂ ਬਣਾਇਆ 1947 ਦਾ, ਬਣਾਇਆ ਤਾਂ ਕਿਉਂਕਿ ਕਾਂਗਰਸ ਦੇ ਹੀ ਜ਼ਿਆਦਾ ਮੈਜੋਰਟੀ ਸੀ ਮੈਂਬਰ ਕੰਸਟੀਟਿਊਐਂਟ ਅਸੈਂਬਲੀ 'ਚ। ਪਰ ਜੇ ਤੁਸੀਂ ਦੇਖੋ ਕਿ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਆਰਟੀਕਲ 25B ਦੇ ਥੱਲੇ ਹਿੰਦੂ ਬਣਾ ਦੇਣਾ, ਇਹ ਤਾਂ ਕਾਂਗਰਸ ਉਦੋਂ ਵੀ ਆਰਐਸਐਸ ਦੀ ਸਪੈਲ 'ਚ ਹੀ ਕੰਮ ਕਰ ਰਹੀ ਸੀ। ਕਾਂਗਰਸ ਇੱਕ ਸੈਕੂਲਰ ਜਮਾਤ ਦਾ ਲਬਾਦਾ ਓੜ ਕੇ ਫਿਰ ਰਹੀ ਸੀ, ਲੇਕਿਨ ਇਹ ਥਾਟ ਕਿਹਦਾ ਸੀ ਕਿ ਸਿੱਖ, ਬੌਧੀ, ਜੈਨੀ ਇਹਨਾਂ ਦੀ ਵੱਖਰੀ ਮਜ਼ਹਬੀ ਹੋਂਦ ਹੈ, ਹਿੰਦੂ ਨੇ ਆਰਐਸਐਸ ਦੀ ਆਈਡੀਓਲੋਜੀ ਸੀ। ਔਰ ਬੇਸ਼ੱਕ ਗਾਂਧੀ ਦੇ ਮਰਡਰ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਜਿਹੜਾ ਉਸ ਦਾ ਆਰਐਸਐਸ ਨੂੰ ਜ਼ਿੰਮੇਵਾਰ ਦੱਸਿਆ ਗਿਆ, ਪਟੇਲ ਨੇ
आरएसएस ਤੇ ਪਾਬੰਦੀ ਵੀ ਲਾਈ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਦੇ ਵੀ ਨਹਿਰੂ ਬੇਸ਼ੱਕ ਉਹ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਉਸ ਦੀ ਆਪਣੀ ਲਾਈਫ ਦੇ ਵਿੱਚ ਕਿਸ ਕਿਸਮ ਦਾ ਉਹ ਜਿਹੜੀ ਇੱਥੇ ਇੱਕ ਅਮਰੀਕਨ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜੋ ਨਹਿਰੂ ਬਾਰੇ ਲਿਖਿਆ, ਜਿਹੜੀ ਕਿਤਾਬ ਹੀ ਬੈਨ ਕਰ ਦਿੱਤੀ ਸੀ ਇੰਡੀਆ ਦੇ ਵਿੱਚ, ਉਸ ਤੋਂ ਪਤਾ ਲੱਗ ਜਾਂਦਾ ਕਿ ਲੇਕਿਨ ਜ਼ਹਿਨੀ ਤੌਰ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਹਿੰਦੂ ਕਰੰਟ, ਹਿੰਦੂਤਵਾ ਦੀ ਆਈਡੀਓਲੋਜੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਤੁਸੀਂ ਉਹਦੀ ਵਰਲਡ ਹਿਸਟਰੀ ਪੜ੍ਹੋ ਨਹਿਰੂ ਨੇ ਜਿਹੜੀ ਲਿਖੀ, ਉਹਦੇ 'ਚੋਂ ਤੁਹਾਨੂੰ ਮੁਸ਼ਕ ਆ ਜਾਂਦੀ ਹੈ ਕਿ ਵੀ ਕਿਤੇ ਨਾ ਕਿਤੇ ਉਹ ਕਰੰਟ ਅੰਦਰ ਚੱਲ ਰਿਹਾ ਸੀ, ਜਿਹਨੂੰ ਕਾਇਦੇ ਆਜ਼ਮ ਨੇ ਗਾਂਧੀ 'ਚ ਵੀ ਦੇਖਿਆ। ਗਾਂਧੀ ਤਾਂ ਕਹਿੰਦਾ ਹੀ ਰਾਮ ਰਾਜ ਸੀ, ਉਹ ਤਾਂ ਸਾਰੀਆਂ ਜਿਹੜੀਆਂ ਵਰਨ ਆਊਟ ਹਿੰਦੂ ਪ੍ਰੈਕਟਿਸਿਸ ਸੀ, ਵਰਤ ਰੱਖਣ ਤੋਂ ਲੈ ਕੇ ਤੇ ਹੋਰ ਡਰਾਮੇਬਾਜ਼ੀ ਤੇ ਗਾਂ ਮੂਤਰ ਤੇ ਬੱਕਰੀ ਤੇ ਚਰਖਾ ਤੇ ਉਹ ਸਾਰੀਆਂ ਹੀ ਜਿਹੜੀਆਂ ਨੇ ਉਹਨੂੰ, ਔਰ ਰਘੁਵਰ ਰਾਗ ਬਿਰਾਜਾ ਰਾਮ ਪਤਤ ਪਾਵਨ ਸੀਤਾ ਰਾਮ, ਉਹੀ ਭਜਨ, ਉਹੀ ਸਨਾਤਨ ਧਰਮ ਔਰ ਉਹੀ ਰਾਮ ਰਾਜ। ਲੇਕਿਨ ਨਹਿਰੂ ਜਿਹਦੀ ਵਿਜ਼ਨ ਇਹ ਕਹੀ ਜਾਂਦੀ ਸੀ ਕਿ ਜੀ ਗਲੋਬਲ ਇੰਡਸਟਰੀਲਾਈਜੇਸ਼ਨ, ਸੈਕੂਲਰ ਇਹ ਉਹ, ਉਹਦੇ ਅੰਦਰ ਵੀ, ਔਰ ਅਸੀਂ ਦੇਖਦੇ ਹਾਂ ਕਸ਼ਮੀਰ ਦੇ ਮੁੱਦੇ ਤੇ ਨਹਿਰੂ ਨੇ ਕਿਵੇਂ ਉਹ ਵਾਅਦਾ ਖਿਲਾਫੀ ਕੀਤੀ, ਖੁਦ ਕੇਸ ਲੈ ਕੇ ਆਉਂਦਾ ਮੁੱਕਰਦਾ। ਪਰ ਉਸ ਤੋਂ ਵੀ ਜ਼ਿਆਦਾ ਤੁਹਾਨੂੰ ਇਹ ਨਜ਼ਰ ਆਏਗਾ ਕਿ ਆਰਐਸਐਸ ਦੇ ਕਿੰਨਾ ਕਰੀਬ ਨਹਿਰੂ ਚਲਾ ਗਿਆ। 62 ਦੀ ਅਕਤੂਬਰ ਮਹੀਨੇ 'ਚ ਚੀਨ ਨਾਲ ਜੰਗ ਹੁੰਦੀ ਹੈ ਭਾਰਤ ਦੀ, ਜਿਹਦੇ 'ਚ ਬਹੁਤ ਬੁਰੀ ਤਰ੍ਹਾਂ ਜੁੱਤੀਆਂ ਪੈਂਦੀਆਂ ਨੇ। 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚਾਈਨਾ ਖੋਹ ਲੈਂਦਾ। 63 ਜਨਵਰੀ ਦੇ ਵਿੱਚ, 26 ਜਨਵਰੀ ਦੀ ਪੈਰੇਡ ਜਿਹੜੀ ਦਿੱਲੀ ਦੇ ਵਿੱਚ ਹੁੰਦੀ ਹੈ, ਉਹਦੇ 'ਚ ਨਹਿਰੂ ਇਨਵਾਈਟ ਕਰਦਾ ਆਰਐਸਐਸ ਦੇ ਨਿੱਕਰਧਾਰੀ, ਹੁਣ ਤਾਂ ਖਾਕੀ ਨਿੱਕਰ ਦੀ ਥਾਂ ਉਹਨਾਂ ਨੇ ਪੈਂਟ ਬਣਾ ਲਈ ਹੈ ਆਪਣੀ ਯੂਨੀਫਾਰਮ। ਉਹ ਪਿਕਚਰਾਂ ਮੌਜੂਦ ਨੇ ਕਿ ਖਾਕੀ ਨਿੱਕਰਧਾਰੀ ਜਿਹੜੇ ਨੇ 63 ਦੀ ਰਿਪਬਲਿਕ ਡੇ ਪੈਰੇਡ ਦੇ ਵਿੱਚ ਦਿੱਲੀ ਦੇ ਵਿੱਚ ਮਾਰਚ ਕਰਦੇ ਨੇ। ਔਰ ਇੰਦਰਾ ਗਾਂਧੀ ਬੇਸ਼ੱਕ ਐਮਰਜੈਂਸੀ ਲਾਉਣ ਵੇਲੇ ਆਰਐਸਐਸ ਜਾਂ ਜਿਹੜੀ ਜੈ ਪ੍ਰਕਾਸ਼ ਨਾਰਾਇਣ ਨਾਲ ਵੀ ਐਕਸੈਪਟੇਬਿਲਿਟੀ ਕਰਾ ਲਈ ਜਾਂ ਦੂਜਾ, ਲੇਕਿਨ ਇੰਦਰਾ ਗਾਂਧੀ ਇਨ ਟੱਚ ਸੀ ਇਹਨਾਂ ਦੇ ਨਾਲ, ਔਰ ਇਹਨਾਂ ਦੇ ਅੰਦਰ ਬੈਠੇ ਜਿਹੜੇ ਨੇ ਗੋਲਵਲਕਰ ਔਰ ਦੂਸਰੇ ਜਿਹੜੇ ਪਹਿਲੇ ਲੋਕ ਵੀ ਸੀ, ਉਹ ਮਾਫੀਆਂ ਮੰਗ ਕੇ ਹੀ ਬਾਹਰ ਨਿਕਲੇ। ਲੇਕਿਨ ਕਿਤੇ ਨਾ ਕਿਤੇ ਇੰਦਰਾ ਗਾਂਧੀ ਨੂੰ ਇਹ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਹਨੂੰ ਲੱਗਦੀ ਸੀ ਵੀ ਇਹ ਇੱਕ ਵੋਟ ਕੈਚਰ ਵੀ ਹੈ, ਔਰ ਉਹਨਾਂ ਦੇ ਨਾਲ ਰਾਫਤੇ ਦੇ ਵਿੱਚ ਸੀ। ਹੁਣ ਕਿਉਂਕਿ ਜਦੋਂ ਤੱਕ ਤਾਂ ਕਨਸਟੀਟਿਊਸ਼ਨਲੀ ਉਹ ਸਮਝਦੇ ਸੀ ਕਿ ਸਿੱਖਾਂ ਨੂੰ, ਬੌਧੀਆਂ ਜੈਨੀਆਂ ਨੂੰ ਇੱਕੋ ਹੀ ਅਸੀਂ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਿੰਦੂ ਬਣਾਤਾ, ਪਰ ਸਿੱਖ ਡਿਫਾਇੰਸ ਰੁਕੀ ਤਾਂ ਨਹੀਂ ਹੈ। 1950 ਤੋਂ ਸਿੱਖਾਂ ਨੇ ਜਿਹੜਾ ਉਹ ਐਜੀਟੇਟ ਕਰਨਾ ਸ਼ੁਰੂ ਕੀਤਾ ਔਰ ਆਪਣੀ ਪਾਵਰ ਵੀ ਦਿਖਾਣੀ ਸ਼ੁਰੂ ਕੀਤੀ। ਐਮਰਜੈਂਸੀ ਦੇ ਵੇਲੇ 40,000 ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀ ਦਿੰਦੇ ਨੇ, ਔਰ ਜਿਵੇਂ BD ਪਾਂਡੇ ਜਿਹੜਾ ਪੰਜਾਬ ਦਾ ਗਵਰਨਰ ਅਕਤੂਬਰ 1983 ਤੋਂ 27 ਜੂਨ 1984 ਤੱਕ ਰਿਹਾ, ਉਹਨੇ ਕਿਹਾ ਵੀ ਉਹਨੇ ਆਪਣੀ ਕਿਤਾਬ 'ਚ ਕਿਹਾ ਕਿ ਇੰਦਰਾ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਕਿਉਂਕਿ ਉਹ ਡਿਫਾਇੰਸ ਨਹੀਂ ਸੀ ਬਰਦਾਸ਼ਤ ਕਰ ਸਕਦੀ, ਔਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ ਸੀ। ਲੇਕਿਨ ਇਸ ਸਾਰੇ ਦੇ ਵਿੱਚ ਆਰਐਸਐਸ, ਕਿਉਂਕਿ ਮੈਂ ਜਦੋਂ ਇਹ ਕਿਹਾ ਵੀ ਅਕਾਲੀ ਹੋਣ ਜਾਂ ਬੀਜੇਪੀ ਵਾਲੇ ਵੀ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਉਹ ਸਿਰਫ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਨੇ, ਤਾਂ ਇਹ ਇੰਨਾ ਵੱਡਾ ਝੂਠ ਹੈ। ਕਿਉਂਕਿ ਇੰਦਰਾ ਗਾਂਧੀ ਨੂੰ ਇਸ ਸਭ ਦੇ ਲਈ ਜੇ ਤਿਆਰ ਕੀਤਾ, ਔਰ ਜਿਵੇਂ ਮੈਂ ਕਿਹਾ ਕਿ ਪ੍ਰੋਮੀਨੈਂਟ ਇੰਡੀਅਨ ਇੱਕ ਜਰਨਲਿਸਟ ਕੁਰਬਾਨ ਅਲੀ, ਜਦੋਂ ਉਹਨਾਂ ਦੀ ਮੈਂ ਇਹ ਜੁਮਲਾ ਸੁਣਿਆ, ਔਰ ਹੁਣ ਮੈਂ ਰਿਪੀਟ ਵੀ ਕਰਦਾ ਕਿ ਇੰਦਰਾ ਗਾਂਧੀ ਵਾਸ ਦਾ ਫਸਟ ਪ੍ਰਾਈਮ ਮਿਨਿਸਟਰ ਆਫ ਆਰਐਸਐਸ, ਕਿਉਂਕਿ ਇੰਦਰਾ ਗਾਂਧੀ ਨੇ ਜੋ ਸਿੱਖਾਂ ਦੇ ਖਿਲਾਫ ਕੀਤਾ ਉਹ ਆਰਐਸਐਸ ਦੀ ਪ੍ਰੇਰਣਾ ਤਹਿਤ ਕੀਤਾ। ਔਰ LK ਅਡਵਾਨੀ ਨੇ ਤਾਂ ਆਪਣੀ ਕਿਤਾਬ ਦੇ ਵਿੱਚ ਲਿਖਿਆ, ਜਿਹੜੀ ਕਿ ਮੈਂ ਹੀ ਉਹਨੂੰ ਪ੍ਰੌਂਪਟ ਕੀਤਾ, ਔਰ ਉਹਨਾਂ ਦੇ ਕਿਵੇਂ ਬੀਜੇਪੀ ਜਿਹੜੀ ਉਹ ਲਗਾਤਾਰ ਰੈਜ਼ੋਲੂਸ਼ਨ ਕਰ ਰਹੀ ਸੀ ਕਿ ਸੈਂਡ ਆਰਮੀ ਟੂ ਪੰਜਾਬ, ਜੂਨ 84 ਦਾ ਘੱਲੂ ਘਰ ਵੀ, ਪਰ ਹੁਣ ਜਿਹੜੀ ਨਵੰਬਰ 84 ਦੇ ਹਵਾਲੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਆਰਐਸਐਸ ਦਾ ਇੱਕ ਕੰਮ ਕਰਨ ਦਾ ਪੈਟਰਨ ਹੈ। ਇਹਨਾਂ ਦੇ ਵੱਡੇ ਥਿੰਕ ਟੈਂਕ ਨੇ, ਔਰ ਉਹਨਾਂ ਜਿਹਨੂੰ ਇਹ ਵਿਚਾਰਕ ਕਹਿੰਦੇ ਨੇ, ਆਈਡੀਆਲੋਗ ਅਸੀਂ ਅੰਗਰੇਜ਼ੀ 'ਚ ਕਹਾਂਗੇ, ਉਹਨਾਂ ਦੀਆਂ ਪਾਲਿਸੀਜ਼ ਇਹ ਡਿਸਕਸ ਕਰਦੇ ਨੇ ਪ੍ਰੋਪਰਲੀ। ਏਜੰਡਾ ਤੇ ਹਿੰਦੂਤਵਾ ਹੁੰਦਾ ਹੈ, ਕਿੱਥੇ ਕੀ ਕਰਨਾ। ਔਰ ਅਸੀਂ ਜਿਵੇਂ 72 ਦੇ ਕਰੀਬ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਜਿਹੜੇ ਅੱਡ-ਅੱਡ ਵਿੰਗ ਨੇ, ਉਹਨਾਂ ਦਾ ਫਿਰ ਆਪਣਾ ਪੈਟਰਨ ਹੈ। ਇੱਕ ਬਹੁਤ ਵੱਡੇ ਇਹਨਾਂ ਦੇ ਆਈਡੀਆਲੋਗ ਵਿਚਾਰਕ ਜਿਹੜਾ ਨਾਨਾ ਦੇਸ਼ਮੁਖ, ਉਹਨੇ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਵੰਬਰ ਦੇ ਪਹਿਲੇ ਹਫ਼ਤੇ ਜੇ ਬੇਸ਼ੱਕ ਨਸਲਕੁਸ਼ੀ ਹੋਈ, ਸਿੱਖ ਨਸਲਕੁਸ਼ੀ, ਲੇਕਿਨ ਜਿਹੜੀ ਇਹਨਾਂ ਦੀ ਪਲੈਨਿੰਗ ਸੀ 8 ਨਵੰਬਰ ਨੂੰ
ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਅੱਛਾ। ਉਦੋਂ ਭਾਰਤ ਭਰ ਦੇ ਗੁਰਦੁਆਰਿਆਂ 'ਚ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਹੋਣੀ ਸੀ, ਲੇਕਿਨ ਇਹ ਪ੍ਰੀਐਂਪਟ ਹੋ ਗਿਆ। ਬੇਅੰਤ ਸਿੰਘ ਨੂੰ ਵੀ ਇਸ ਦੀ ਭਿਣਕ ਸੀ। ਹੁਣ ਇਹ ਜਿਹੜਾ ਨਾਨਾ ਦੇਸ਼ਮੁਖ ਹੈ, ਇਹ ਅਜੇ ਇਹ 84 ਦੀ ਗੱਲ ਹੈ, ਜਦੋਂ ਅਜੇ 3 ਨਵੰਬਰ 4 ਨਵੰਬਰ 5 ਨਵੰਬਰ ਅਜੇ ਇਹ ਕਹੋ ਕਿ ਭਾਈ ਧੂਆਂ ਅਸਮਾਨ ਦੇ ਵਿੱਚ ਸੀ, ਅਜੇ ਉਹਨਾਂ ਦੀਆਂ ਬਾਡੀਜ਼ ਜਾਂ ਉਹਨਾਂ ਦੇ ਜਿਹੜੇ ਟਾਇਰ ਉਹਨਾਂ ਦੇ ਗਲਾਂ 'ਚ ਪਾਏ ਉਹ ਵੀ ਬਲ ਰਹੇ ਸੀ। ਤੇ 8 ਨਵੰਬਰ ਨੂੰ ਨਾਨਾ ਜੀ ਦੇਸ਼ਮੁਖ ਇੱਕ ਆਪਣਾ ਆਰਟੀਕਲ ਸਰਕੂਲੇਟ ਕਰਦੇ ਨੇ ਸਾਰੇ ਐਮਪੀਜ਼ ਦੇ ਵਿੱਚ, ਸਾਰੇ ਹੀ ਪੋਲੀਟੀਕਲ ਜਿਹੜੇ ਵੀ ਮੈਟਰ ਕਰਦੇ ਨੇ ਉਹਨਾਂ 'ਚ, ਔਰ ਇਹਨੂੰ ਛਪਵਾਇਆ ਜਾਂਦਾ ਪ੍ਰਤੀਪਕਸ਼ ਹਿੰਦੀ ਦਾ ਇੱਕ ਰਸਾਲਾ ਜਿਹਨੂੰ ਜਾਰਜ ਫਰਨੈਂਡਿਸ ਜਿਹੜਾ ਹੈ ਉਹ ਉਹਦੇ ਐਡੀਟਰ ਸੀ ਉਹਦੇ 'ਚ। ਔਰ ਜੇ ਤੁਸੀਂ ਉਹਦੇ ਪੁਆਇੰਟ ਦੇਖੋ ਨਾਨਾ ਜੀ ਦੇਸ਼ਮੁਖ ਦੇ ਉਸ ਰਾਈਟ ਅਪ ਦੇ, ਔਰ ਨਾਨਾ ਜੀ ਦੇਸ਼ਮੁਖ ਕੋਈ ਛੋਟਾ ਨਾਂ ਨਹੀਂ ਸੀ, ਔਰ ਅਜੇ ਕੁਝ ਵਕਤ ਪਹਿਲਾਂ ਹੀ, ਹੁਣ ਤਾਂ ਮਰ ਚੁੱਕਾ ਉਹ, ਲੇਕਿਨ ਉਹਨੂੰ ਮੋਦੀ ਸਰਕਾਰ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ, ਜਿਹੜਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਭਾਰਤ ਰਤਨ, ਜਿਹੜਾ ਉਹਨੂੰ ਨਾਨਾ ਜੀ ਦੇਸ਼ਮੁਖ ਨੂੰ ਦਿੱਤਾ ਕਿ ਇੰਨੀ ਅਹਿਮੀਅਤ ਵਾਲਾ ਇਹ ਬੰਦਾ ਸੀ। ਹੁਣ ਉਹਨੇ ਜਿਹੜਾ 8 ਨਵੰਬਰ ਨੂੰ ਜੋ ਉਹਨੇ ਸਰਕੂਲੇਟ ਕੀਤਾ, ਜਿਹਨੂੰ ਅੰਗਰੇਜ਼ੀ ਦੇ ਵਿੱਚ ਵੀ ਛਾਪਿਆ ਗਿਆ ਮੂਮੈਂਟਸ ਆਫ ਸੋਲ ਸਰਚਿੰਗ, ਉਹ ਸਿੱਖਾਂ ਨੂੰ ਇਹ ਕਹਿ ਰਿਹਾ ਹੈ ਕਿ ਵੀ ਇਹ ਜੋ ਤੁਹਾਡੇ ਨਾਲ ਹੋਇਆ ਹੈ ਤੁਸੀਂ ਡਿਜ਼ਰਵ ਕਰਦੇ ਸੀ, ਔਰ ਤੁਹਾਨੂੰ ਜਿਹੜਾ ਇਸ ਦੇ ਉੱਤੇ ਆਪਣੀ ਆਤਮਾ ਦੇ ਵਿੱਚ ਜਿਹੜਾ ਆਪਣੀ ਅੰਦਰ ਝਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਜੋ ਹੋਇਆ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋ। ਔਰ ਜਿਹੜਾ ਉਹਨੇ ਆਪਣੇ ਇਸ ਡਾਕੂਮੈਂਟ ਦੇ ਵਿੱਚ ਮੂਮੈਂਟਸ ਆਫ ਸੋਲ ਸਰਚਿੰਗ ਦੇ ਵਿੱਚ ਕਿਹਾ, ਜਿਹਦੇ 'ਚ ਉਹਨੇ ਨਵੰਬਰ 84 ਜੂਨ 84 ਜੋ ਸਿੱਖਾਂ ਨਾਲ ਹੋਇਆ ਉਹਨੂੰ ਜਸਟੀਫਾਈ ਕੀਤਾ, ਔਰ ਜਿਹੜੇ ਉਹਦੇ ਕੁਝ ਨੁਕਤੇ ਨੇ, ਔਰ ਇਸ ਨੂੰ ਮਿਸਟਰ ਸ਼ਮਸ਼ੁਲ ਇਸਲਾਮ ਜਿਹੜੇ ਵੱਡੇ ਸਕਾਲਰ ਨੇ ਸਾਊਥ ਏਸ਼ੀਅਨ, ਉਹਨਾਂ ਨੇ ਜਿਹੜਾ ਇਸ ਨੂੰ ਪ੍ਰੋਪਰਲੀ ਰਿਲੇਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਸ਼ਾਹਿਦ ਨਦੀਮ ਪਾਕਿਸਤਾਨੀ ਸ਼ਾਇਰ ਹੋਏ ਨੇ, ਉਹਨਾਂ ਦਾ ਇੱਕ ਸ਼ੇਅਰ ਕੋਟ ਕੀਤਾ, इंसान अभी तक जिंदा है, जिंदा होने पर शर्मिंदा है। सो ये इन्होंने नवंबर 84 की नस्लकुशी ਨੂੰ ਪੁਆਇੰਟ ਆਊਟ ਕਰਦੇ ਆ ਕਿਹਾ। ਔਰ ਸੋਲ ਸਰਚਿੰਗ ਮੂਮੈਂਟਸ ਆਫ ਸੋਲ ਸਰਚਿੰਗ ਚ ਜੋ ਇਹ ਕਹਿੰਦਾ ਹੈ ਨਾਨਾ ਜੀ ਦੇਸ਼ਮੁਖ, the massacre of Sikhs was not the handiwork of any group or anti-social elements but the result of a genuine feeling of anger, ਕਿ ਇਹ ਕਿਸੇ ਐਂਟੀ ਸੋਸ਼ਲ ਗਰੁੱਪ ਨੇ ਨਹੀਂ ਕੀਤਾ, ਸਿੱਖਾਂ ਦੇ ਖਿਲਾਫ ਹਿੰਦੂਆਂ ਦਾ ਜਿਹੜਾ ਜੈਨੂਇਨ ਗੁੱਸਾ ਸੀ ਉਹੀ ਨਿਕਲਿਆ। ਫਿਰ ਉਹ ਕਹਿੰਦਾ ਹੈ ਦੇਸ਼ਮੁਖ didn't distinguish the action of 2 security personnel of Indira Gandhi who happened to be Sikhs from that of the whole Sikh community. According to his document, the killers of Indira Gandhi were working under some kind of mandate of their community. ਅਸੀਂ ਗੱਲ ਕੀਤੀ ਸੀ ਕਿ ਨਥੂਰਾਮ ਗੋਡਸੇ ਬ੍ਰਾਹਮਣ ਸੀ, ਮਰਾਠਾ, ਉਹਨੇ ਗਾਂਧੀ ਨੂੰ ਮਾਰਿਆ, ਕਿਸੇ ਨੇ ਮਰਾਠੇ ਦੇ ਚਪੇੜ ਨਹੀਂ ਮਾਰੀ। ਤੈਨੂੰ ਕੁੜੀ ਨੇ ਉਹਨੂੰ ਉਡਾਇਆ ਰਾਜੀਵ ਗਾਂਧੀ ਨੂੰ ਤਮਿਲਨਾਡੂ ਦੇ ਵਿੱਚ, ਕਿਸੇ ਨੇ ਕਿਸੇ ਤਮਿਲ ਦੇ ਚਪੇੜ ਨਹੀਂ ਮਾਰੀ। ਔਰ ਲੇਕਿਨ ਇੱਥੇ ਉਹ ਕਹਿ ਰਹੇ ਨੇ ਜੀ ਵੀ ਇਹ ਦੋ ਜਿਨ੍ਹਾਂ ਨੇ ਮਾਰਿਆ ਇਹ ਉਹੀ ਦੋਸ਼ੀ ਨਹੀਂ, ਸਾਰੀ ਕਮਿਊਨਿਟੀ ਦੋਸ਼ੀ ਹੈ, ਇਸ ਲਈ ਇਹਨਾਂ ਨੂੰ ਸਬਕ ਮਿਲਣਾ ਚਾਹੀਦਾ ਸੀ। ਫਿਰ ਉਹ ਇਹ ਕਹਿੰਦਾ ਨਾਨਾ ਜੀ ਦੇਸ਼ਮੁਖ, Sikhs themselves invited these attacks, thus advancing the Congress theory of justifying the massacre of the Sikhs। ਜੋ ਕਾਂਗਰਸ ਕਹਿੰਦੀ ਹੈ ਕਿ ਜੀ they asked for it, ਇਹਨਾਂ ਨੇ ਬਹੁਤ ਹੱਥ ਚੁੱਕੀ ਹੋਈ ਸੀ, ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ। He glorified the Operation Blue Star and described any opposition to it as anti-national. When Sikhs were being killed in thousands, he was warning the country of Sikh extremism, thus offering ideological defense of those killings। ਕਿ ਉਹਨੂੰ ਡਿਫੈਂਡ ਕਰ ਰਿਹਾ, ਹਜ਼ਾਰਾਂ ਸਿੱਖ ਮਾਰੇ ਜਾ ਰਹੇ ਨੇ ਪਹਿਲੇ ਹਫਤੇ 'ਚ ਨਵੰਬਰ ਦੇ, ਔਰ ਉਹ 8 ਨਵੰਬਰ ਨੂੰ ਜਸਟੀਫਾਈ ਕਰ ਰਿਹਾ ਕਿ ਸਿੱਖ ਐਕਸਟ੍ਰੀਮਿਸਟ ਤੋਂ ਬਚਣ ਦੀ ਲੋੜ ਹੈ। ਸਿੱਖ ਕਮਿਊਨਿਟੀ ਐਜ਼ ਏ ਹੋਲ ਵਾਜ਼ ਰਿਸਪੌਂਸਿਬਲ ਫॉर ਵਾਇਲੈਂਸ ਇਨ ਪੰਜਾਬ, ਕਿ ਜੋ ਪੰਜਾਬ 'ਚ ਹੋਇਆ ਇਹਦੇ ਲਈ ਵੀ ਸਿੱਖ ਜ਼ਿੰਮੇਵਾਰ ਨੇ। ਸਿੱਖ ਸ਼ੁੱਡ ਹੈਵ ਡਨ ਨਥਿੰਗ ਇਨ ਸੈਲਫ ਡਿਫੈਂਸ ਬਟ ਸ਼ੋਡ ਪੇਸ਼ੈਂਸ ਐਂਡ ਟੋਲਰੈਂਸ ਅਗੇਂਸਟ ਦਾ ਕਿਲਰ ਮੌਬਸ। ਉਹਨੂੰ ਲੱਗਦਾ ਹੈ ਕਿ ਵੀ ਜਿਹੜਾ ਸਿੱਖਾਂ ਨੇ ਮੁਕਾਬਲਾ ਕੀਤਾ ਹੈ, ਉਹਨਾਂ ਨੇ ਕਿਹਾ ਵੀ ਨਾ, ਸਿੱਖਾਂ ਨੂੰ ਬਿਲਕੁਲ ਕੁਝ ਨਹੀਂ ਸੀ ਕਰਨਾ ਚਾਹੀਦਾ, ਉਹਨਾਂ ਨੂੰ ਤਾਂ ਪ੍ਰਾਇਸ਼ਚਿਤ ਕਰਨਾ ਚਾਹੀਦਾ ਸੀ, ਉਹਨਾਂ ਨੂੰ ਮਾਰਦੇ, ਉਹ ਚੁੱਪ ਕਰਕੇ ਉਹ ਸਾਰਿਆਂ ਨੂੰ ਸਹਿ ਲੈਂਦੇ। These were Sikh intellectuals and not killer mobs which were responsible for the massacre. They had turned Sikhs into a militant community, cutting them off from the Hindu roots, thus inviting attacks from the nationalist Indians. Moreover, he treated all Sikhs as part of the same gang and described attacks on them as a reaction of the nationalistic Hindus। ਜੀ ਸਿੱਖ ਖੁਦ ਦੋਸ਼ੀ ਨੇ, ਇਹ ਇਹਨਾਂ ਨੇ ਆਪਣੀਆਂ ਜੜ੍ਹਾਂ ਹਿੰਦੂਆਂ ਨਾਲੋਂ ਕੱਢ ਲਈਆਂ,
ਔਰ ਇਹੀ ਜ਼ਿੰਮੇਵਾਰ ਨੇ ਜੋ ਇਹਨਾਂ ਦੇ ਨਾਲ ਹੋਇਆ, ਕਿਉਂਕਿ ਜਿਹੜੇ ਨੈਸ਼ਨਲਿਸਟ ਹਿੰਦੂ ਸੀ ਉਹ ਇਹਨਾਂ ਦੇ ਨਾਲ ਨਾਰਾਜ਼ ਸੀ। He described Indira Gandhi as the only leader who could keep the country united, and assassination of such a great leader, such killings could not be avoided। ਉਹਨੇ ਕਿਹਾ ਜੀ ਉਹ ਇੱਕੋ ਇੱਕ ਸੀ ਜਿਹੜੀ ਦੇਸ਼ ਨੂੰ ਜਿਹਨੇ ਜਿਹੜੀ ਇਕੱਠਾ ਰੱਖ ਸਕਦੀ ਸੀ, ਔਰ ਉਹਦੀ ਜਿਹੜੀ ਇਹ ਕਿਲਿੰਗ ਹੋਣੀ ਇਹ ਤਾਂ ਨੈਚੁਰਲ ਸੀ ਕਿ ਵੀ ਸਿੱਖਾਂ ਨੂੰ ਫਿਰ ਉਹਦਾ ਮੁੱਲ ਤਾਰਨਾ ਪੈਣਾ ਸੀ। Rajiv Gandhi, who succeeds Mrs. Gandhi as the Prime Minister and justified the nationwide killing of Sikhs by saying, when a huge tree falls, there are always tremors felt, was lauded and blessed by Nana Deshmukh at the end of the document। क्योंकि जे वक्त ਹੁੰਦਾ ਤਾਂ ਮੈਂ ओरिजिनल डॉक्यूमेंट ਵੀ ਕੱਢਿਆ ਸੀ, ਪਰ ਮੈਂ ਸੇਲੈਂਟ ਪੁਆਇੰਟ ਉਹਨਾਂ ਦੇ ਲਏ ਨੇ। ਉਹਨਾਂ ਨੇ ਰਾਜੀਵ ਗਾਂਧੀ ਦੀ ਮੁਕੰਮਲ ਮਦਦ ਕਰਨ ਦੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਕੱਲੀ ਉਹਦੀ ਮਾਂ ਨਹੀਂ, ਉਹ ਤਾਂ ਦੇਸ਼ ਦੀ ਮਾਂ ਸੀ, ਔਰ ਉਹਦੀ ਤੁਸੀਂ ਜਿਹੜੀ ਹੈ ਮਦਦ ਕਰੋ। Shockingly, the massacre of Sikhs was being equated with the attacks on RSS cadres after the killing of Gandhi। ਔਰ ਉਹ ਹਾਲਾ ਹੋਏ ਵੀ ਨਹੀਂ, ਉਹ ਕਹਿੰਦੇ ਜੀ ਦੇਖੋ ਇੰਨਾ ਕੁ ਤਾਂ ਗਾਂਧੀ ਨੂੰ ਮਾਰਿਆ ਤੇ ਉਹ RSS ਕਾਡਰ ਤੇ ਵੀ ਹੋਏ ਸੀ, ਇੰਨਾ ਹੋਣਾ ਹੀ ਸੀ। There was not a single sentence in Deshmukh document demanding from the Congress government at the center of the then Home Minister Narasimha Rao, जिन्हें बात बाबरी मस्जिद के थले remedial measures for controlling the violence against minority community। Mind it, Deshmukh circulated this document on November 8th, 1984, and from October 31st to this date, Sikhs were left alone to face the killing gang। कि 8 ਨਵੰਬਰ ਨੂੰ ਉਹ ਇਹਨੂੰ ਸਰਕੂਲੇਟ ਕਰਦਾ ਹੈ, ਔਰ ਉਹਨੇ ਇਹ ਵੀ ਨਹੀਂ ਕਿਹਾ ਕਿ ਭਾਈ ਨਰਸਿਮਹਾ ਰਾਓ ਜਾਂ ਦੂਸਰਿਆਂ ਨੂੰ ਇਹਨੂੰ ਰੋਕਣ ਦੇ ਲਈ ਕੁਝ ਕਰਨਾ ਚਾਹੀਦਾ। ਔਰ ਫਿਰ ਉਹਨਾਂ ਨੇ ਕਿਹਾ ਵੀ ਨਵੰਬਰ 5 ਤੋਂ 10 ਤੱਕ ਉਹ ਪੀਰੀਅਡ ਹੈ when the maximum killings of Sikhs took place। Deshmukh was just not bothered about all this। फिर उन्होंने कहा कि भी it is generally believed Congress cadres were behind this genocide। This may be true, but there were other forces too which actively participated in this massacre and whose role has never been investigated। 22 ਦੇ ਕਰੀਬ ਕੇਸ ਇਹਨਾਂ ਦੇ ਖਿਲਾਫ ਸੀ RSS ਦੇ ਗੁੰਡਿਆਂ ਦੇ ਜਿਨ੍ਹਾਂ ਨੇ ਲੀਡ ਕੀਤਾ। ਉਹ ਵਾਜਪਾਈ ਦੀ ਜਦੋਂ ਸਰਕਾਰ ਬਣੀ ਤਾਂ ਉਹ ਵਾਪਸ ਲੈ ਲਏ ਗਏ। ਫਿਰ ਉਹਨਾਂ ਨੇ ਇਹ ਸਾਰੇ ਨੂੰ ਡਾਕਟਰ ਗ੍ਰੈਮ ਸਟੈਨ ਔਰ ਦੂਸਰੇ ਦਾ ਵੀ ਜ਼ਿਕਰ ਕੀਤਾ ਕਿ RSS ਦੀ ਕੀ ਨੀਤੀ ਰਹੀ ਹੈ। ਫਿਰ ਦੇਸ਼ਮੁਖ ਨੇ ਕਿਹਾ ਕਿ ਵੀ ਉਹਨੇ ਕਿ ਦੇਸ਼ਮੁਖ ਡਾਕੂਮੈਂਟ didn't happen in isolation। It represents the real RSS attitude towards Sikh genocide of 1984। It may be relevant to note here that RSS cadres didn't come forward in defense of the Sikhs। कोई बचाने ਲਈ ਅੱਗੇ ਨਹੀਂ ਆਏ, ਔਰ ਉਹਨਾਂ ਨੇ ਕਿਹਾ ਵੀ ਪਬਲਿਸਿਟੀ ਮਟੀਰੀਅਲ ਇਹ ਝੂਠਾ ਸਰਕੂਲੇਟ ਕਰਦੇ ਨੇ, ਪਰ ਉਹਨਾਂ ਦਾ ਈਵਨ RSS ਦਾ ਜਿਹੜਾ ਮਾਊਥਪੀਸ ਹੈ ਅੰਗਰੇਜ਼ੀ ਚ ਆਰਗੇਨਾਈਜ਼ਰ, ਉਹਨਾਂ ਨੇ ਨਵੰਬਰ 11 ਤੋਂ 18 ਤੱਕ ਜਿਹੜੇ ਐਡੀਟੋਰੀਅਲ ਕੈਰੀ ਕੀਤੇ। ਉਹਨਾਂ ਦੀ ਟਾਈਟਲ ਸੀ ਸਟਨਿੰਗ ਲਾਸ ਵਿਚ ਪ੍ਰੇਜ਼ਡ ਇੰਦਰਾ ਗਾਂਧੀ। ਫਿਰ ਪੂਰੇ ਵਰਡਸ ਨੇ ਕਿ ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਵੇਂ ਪ੍ਰੇਜ਼ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਕੱਲਾ ਇਹੀ ਨਹੀਂ ਕਿ ਨਾਨਾ ਜੀ ਦੇਸ਼ਮੁਖ ਨੇ ਇਹ ਕਿਹਾ, ਮੋਦੀ ਨੇ ਭਾਰਤ ਰਤਨ ਅਵਾਰਡ ਦੇ ਕੇ ਦੱਸਿਆ। ਔਰ ਜਦੋਂ ਮਨਮੋਹਨ ਸਿੰਘ ਐਵੇਂ ਰਸਮੀ ਜਿਹੀ ਮਾਫੀ ਮੰਗਣਾ ਚਾਹੁੰਦਾ ਸੀ, RSS ਨੇ ਉਹਦੇ ਖਿਲਾਫ ਲਾਈਨ ਲਈ ਸੀ ਕਿ ਕੋਈ ਮਾਫੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਹਾਲਾਂ ਉਹਨੇ ਮੰਗੀ ਵੀ ਨਹੀਂ ਹੈ, ਜੇ ਮੰਗਦਾ ਵੀ ਤਾਂ ਉਹ ਤਾਂ ਖੁਦ ਉਹਦਾ ਆਪਣਾ ਸਾੜਾ ਜਿਹੜਾ ਉਹ ਮਾਰਿਆ ਗਿਆ ਸੀ ਨਵੰਬਰ 84 ਦੇ ਵਿੱਚ ਹਿੰਦੂ ਕਰਾਊਡਸ ਦੇ ਹੱਥੋਂ। ਲੇਕਿਨ ਇਹ ਸ਼ੋਅ ਕਰਦਾ, ਔਰ ਅਸੀਂ ਇਸ ਆਸਪੈਕਟ ਨੂੰ ਡਿਸਕਸ ਕਰਨਾ ਚਾਹੁੰਦੇ ਸੀ ਕਿ ਆਈਡੀਓਲੋਜੀਕਲ ਗਰਾਊਂਡ ਨਹਿਰੂ ਵੇਲੇ ਵੀ ਇੰਦਰਾ ਗਾਂਧੀ ਵੇਲੇ ਵੀ ਇਹਨਾਂ ਨੇ ਤਿਆਰ ਕੀਤੀ, ਔਰ ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ RSS ਕਾਡਰ ਵੀ ਫੁੱਲੀ ਉਹਨੇ ਸ਼ਮੂਲੀਅਤ ਕੀਤੀ, ਔਰ ਨਾਨਾ ਜੀ ਦੇਸ਼ਮੁਖ ਨੇ ਇਹਨੂੰ ਆਪਣੇ ਡਾਕੂਮੈਂਟ ਕਰਕੇ ਜਸਟੀਫਾਈ ਕੀਤਾ, ਔਰ ਉਹਨੂੰ ਭਾਰਤ ਰਤਨ ਦਾ ਅਵਾਰਡ ਇਸ ਮੋਦੀ ਸਰਕਾਰ ਨੇ ਦਿੱਤਾ। ਜੀ ਡਾਕਟਰ ਸਾਹਿਬ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਦੇ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ
ठीक 11 बजे पहुंच के नगर कीर्तन शामिल भर के हाजरियां भर के गुरु नानक दी खुशियां प्राप्त करो जी। वाहिगुरु जी का खालसा वाहिगुरु जी की फतेह। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾਬੀਨਾ ਰੋਡ ਯੂਬਾ ਸਿਟੀ ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ ਟੀਵੀ 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨੇ ਮਜ਼ਬੂਤ ਕਦਮ ਚੁੱਕਦਿਆਂ ਭਾਰਤ ਦੀ ਨਵੀਂ ਸ਼ੁਰੂ ਕੀਤੀ ਗੋ ਫਸਟ 에ਅਰਲਾਈਨ ਦੀ ਫਲਾਈਟ ਨੂੰ ਆਪਣੇ ਹਵਾਈ ਸਪੇਸ ਚੋਂ ਲੰਘਣ ਤੇ ਪਾਬੰਦੀ ਲਾ ਦਿੱਤੀ ਹੈ। ਸੋ ਵੀਅਰਸ ਯਾਦ ਰਹੇ ਕਿ 23 ਅਕਤੂਬਰ ਨੂੰ ਅਮਿਤ ਸ਼ਾਹ ਨੇ ਇਸ ਸ਼੍ਰੀਨਗਰ ਸ਼ਾਰਜਾ ਫਲਾਈਟ ਨੂੰ ਹਰੀ ਝੰਡੀ ਦਿੱਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਨੇ ਬਹੁਤ ਠੀਕ ਫੈਸਲਾ ਲਿਆ। ਉਹਨਾਂ ਨੇ ਜਿਹੜੀ ਅਜੀਤ ਡੋਵਾਲ ਨੇ ਦਿੱਲੀ ਦੇ ਵਿੱਚ ਕਾਨਫਰੰਸ ਰੱਖੀ ਹੋਈ ਸੀ ਜਾਂ ਰੱਖੀ ਹੈ, ਅਜੇ ਵੀ ਡੇਟਾਂ ਤਾਂ ਨੇ, ਜਿਹਦੇ ਚ ਅਫਗਾਨਿਸਤਾਨ ਸੈਂਟਰਲ ਨੁਕਤਾ ਸੀ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੀ ਇਨਵਾਈਟ ਕੀਤੇ ਹੋਏ ਸੀ। ਔਰ ਪਾਕਿਸਤਾਨ ਨੇ ਕਿਹਾ ਕਿ ਭਾਈ ਜਿਹੜੇ ਟਰਬਲ ਮੇਕਰ ਹੈ, ਜਿਹੜਾ ਸਪੋਇਲਰ ਹੈ ਪੀਸ ਪ੍ਰੋਸੈਸ 'ਚ, ਉਹ ਜਿਹੜਾ ਹੈ ਉਹ ਮੀਟਿੰਗ ਰੱਖ ਰਿਹਾ ਵੀ ਬਿਲਕੁਲ ਸਾਡੀ ਕੋਈ ਪਾਰਟਿਸਿਪੇਸ਼ਨ ਇਹਦੇ 'ਚ ਨਹੀਂ ਹੋਏਗੀ। ਸੋ ਅਸੀਂ ਇਹ ਕਿਹਾ ਸੀ ਕਿ ਵੀ ਇੱਕ ਜਿਹੜਾ ਇੰਪ੍ਰੈਸ਼ਨ ਕੁਝ ਹਲਕਿਆਂ ਦੇ ਵਿੱਚ ਜਾ ਰਿਹਾ ਸੀ, ਖਾਸ ਤੌਰ ਤੇ ਜਦੋਂ UAE ਨੇ ਇਸ ਕਿਸਮ ਦੀ ਬੋਸਟਿੰਗ ਵੀ ਕੀਤੀ, ਉਹਨਾਂ ਦੇ ਐਂਬੈਸਡਰ ਨੇ ਇੱਥੇ T20 ਮੈਚ ਦੇ ਵਿੱਚ ਵੀ ਪਾਰਟਿਸਿਪੇਸ਼ਨ ਹੋਈ। ਔਰ ਇਸ ਤੋਂ ਇਲਾਵਾ UAE ਨੇ ਕਸ਼ਮੀਰ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਲਈ ਮੈਮੋ ਆਫ ਅੰਡਰਸਟੈਂਡਿੰਗ ਜਿਹੜਾ ਹੈ MOU ਉਹ ਸਾਈਨ ਕੀਤਾ। ਸੋ ਇਹ ਲੱਗ ਰਿਹਾ ਸੀ ਕਿ ਕਿਉਂਕਿ ਪਾਕਿਸਤਾਨ ਦਾ ਇਕਨੋਮਿਕਲ ਕ੍ਰਾਈਸਿਸ ਹੈ ਔਰ UAE ਔਰ ਸਾਊਦੀ ਅਰੇਬੀਆ ਉਹ ਇਨਫਲੂਐਂਸ ਤਾਂ ਕਰਦੇ ਨੇ, ਸਾਊਦੀ ਅਰੇਬੀਆ ਖਾਸ ਤੌਰ ਤੇ, ਔਰ ਅਮਰੀਕਾ ਨੇ ਸਾਊਦੀ ਅਰੇਬੀਆ ਰਾਹੀਂ ਕੋਈ ਕੰਸੈਸ਼ਨ ਫਾਈਨੈਂਸ਼ੀਅਲ ਦਿੱਤਾ ਵੀ ਹੈ ਔਰ ਆਉਣ ਵਾਲੇ ਪੀਰੀਅਡਸ ਵੀ ਉਧਰੋਂ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਉਹਦਾ ਤਲਵਾਰ ਸਿਰ ਤੇ ਲਟਕਾਈ ਹੋਈ ਹੈ, ਇਧਰੋਂ ਥੋੜੀ ਜਿਹੀ ਰਾਹਤ ਵੀ ਦੇ ਰਹੇ ਨੇ। ਸੋ ਇਹ ਲੱਗਦਾ ਸੀ ਕਿ ਭਾਈ ਇਹ UAE ਵਿਚੋਲਗੀ ਵਾਂਗ ਕਰ ਰਿਹਾ ਕਿ ਵੀ ਚਲੋ ਜੋ ਹੋ ਗਿਆ ਉਹਨੂੰ ਛੱਡੋ, ਮਿੱਟੀ ਪਾਓ, ਔਰ ਕਸ਼ਮੀਰ ਦਾ ਇਸ਼ੂ ਜਿਹੜਾ ਹੈ ਉਹਨੂੰ ਜਿਹੜਾ ਹੈ ਉਹ ਬੈਕ ਬਰਨਰ ਤੇ ਰੱਖਣ ਦੀ ਲਾਈਨ ਸੀ ਕਿ ਜੀ ਟ੍ਰੇਡ ਰਿਲੇਸ਼ਨਸ ਨਾਰਮਲ ਹੋ ਜਾਣ ਔਰ ਉਹਨਾਂ ਨੂੰ ਜੋ ਭਾਰਤ ਚਾਹੁੰਦਾ ਹੈ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਉੱਥੋਂ ਰਾਹਦਾਰੀ ਮਿਲੇ ਜਾਣ ਦੀ। ਔਰ ਜਦੋਂ ਉਹ ਕਹਿੰਦੇ ਨੇ ਕਿ ਜੀ ਅਸੀਂ ਪਾਕਿਸਤਾਨ ਨੂੰ ਮੋਸਟ ਫੇਵਰਡ ਨੇਸ਼ਨ ਸਟੇਟਸ ਦਿੱਤਾ ਹੈ ਬਿਜ਼ਨਸ ਵਾਈਜ਼, ਪਾਕਿਸਤਾਨ ਨੇ ਰੈਸੀਪ੍ਰੋਕੇਟ ਨਹੀਂ ਕੀਤਾ, ਉਹੀ ਤਾਂ ਪਾਕਿਸਤਾਨ ਦੇ ਕੋਲ ਇੱਕ ਕਾਰਡ ਬਚਿਆ ਜਿਹਦੇ ਰਾਹੀਂ, ਕਿਉਂਕਿ ਅਫਗਾਨਿਸਤਾਨ ਤੋਂ ਕਾਟਾ ਫੋਨ ਤੋਂ ਬਾਅਦ ਤਾਂ ਹੁਣ ਇੰਡੀਆ ਦੇ ਕੋਲ ਜਿਹੜੀ ਸ਼ਰਾਰਤ ਇਹ ਈਰਾਨ ਚਾਹ ਬਹਾਰ ਰਾਹੀਂ ਅਫਗਾਨਿਸਤਾਨ ਪਹੁੰਚਣ, ਈਰਾਨ ਵੀ ਨਿਕਲ ਗਿਆ ਇਹਨਾਂ ਦੇ ਦਾਇਰੇ ਚੋਂ ਕਿਉਂਕਿ ਚਾਈਨਾ ਦੇ ਨਾਲ ਉਹਦੇ ਇੰਟਰਸਟ ਜੁੜੇ ਹੋਏ ਨੇ। ਸੋ ਇਹਨਾਂ ਦੇ ਲਈ ਤਾਂ ਸੈਂਟਰਲ ਏਸ਼ੀਆ ਔਰ ਯੂਰਪ ਔਨ ਲੈਂਡਲਾਈਨ ਤਾਂ ਕੱਟਿਆ ਹੀ ਹੋਇਆ। ਹੁਣ ਕੁਛ ਨਾ ਕੁਛ ਇਹ ਸ਼ਰਾਰਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕ ਪਾਸੇ ਕਸ਼ਮੀਰੀ ਲੋਕਾਂ ਨੂੰ ਵੀ, ਜੇ ਕਸ਼ਮੀਰੀਆਂ ਦੇ ਵਿੱਚ ਇਹ ਆ ਜਾਏ ਕਿ ਜੀ ਪਾਕਿਸਤਾਨ ਨੇ ਤਾਂ ਸਾਨੂੰ ਅਬੈਂਡਨ ਕਰ ਦਿੱਤਾ ਹੈ ਔਰ ਇਹ ਤਾਂ ਹੁਣ ਨਾਰਮਲ ਕਰ ਰਹੇ ਨੇ ਰਿਲੇਸ਼ਨਸ, ਤੇ ਉਹ ਵੀ ਇਹ ਚਾਹੁੰਦੇ ਨੇ ਵੀ ਇਸ ਕਿਸਮ ਦਾ ਭੰਬਲ ਭੂਸਾ ਪਏ। ਦੂਸਰੇ ਪਾਸੇ ਉਹ ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਜੀ ਅਸੀਂ ਐਨ ਜੋ 5 ਅਗਸਤ 2019 ਨੂੰ ਕੀਤੀ ਆਈਨੀ ਗੁੰਡਾਗਰਦੀ, ਹੁਣ ਤਾਂ ਹਾਲਾਤ ਬਿਲਕੁਲ ਨਾਰਮਲ ਨੇ। 2-2.5 ਸਾਲ 'ਚ ਅਸੀਂ ਕਸ਼ਮੀਰੀਆਂ ਦੀ ਖੁੰਬ ਠੱਪ ਦਿੱਤੀ ਹੈ। ਪਾਕਿਸਤਾਨ ਵੀ ਹੁਣ ਜਿਹੜਾ ਸਾਡੇ ਨਾਲ ਆਮ ਵਾਂਗ ਵਿਹਾਰ ਕਰ ਰਿਹਾ।
ਸੋ ਇਹ ਮੈਸੇਜ ਪਾਕਿਸਤਾਨ ਤੋਂ ਜਾਣਾ ਜ਼ਰੂਰੀ ਸੀ ਜਿਹੜਾ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਦਿੱਤਾ ਹੈ। ਜੀ ਔਰ ਹੁਣ ਜਦੋਂ ਪਿਛਲੇ ਦਿਨਾਂ 'ਚ ਅਕਤੂਬਰ ਦੇ ਤੀਸਰੇ ਹਫਤੇ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੌਰੇ ਤੇ ਜਾਂਦਾ ਹੈ, ਇੱਕ ਪਾਸੇ ਉਹੀ ਝੂਠ ਉਹੀ ਕਿ ਭਾਈ ਅਸੀਂ ਪਾਕਿਸਤਾਨ ਨਾਲ ਗੱਲ ਨਹੀਂ ਕਰਨੀ, ਅਸੀਂ ਤਾਂ ਕਸ਼ਮੀਰੀ ਨੌਜਵਾਨਾਂ ਦੇ ਨਾਲ ਦਿਲਾਂ ਦੀ ਸਾਂਝ ਪਾਵਾਂਗੇ ਔਰ ਅਸੀਂ ਉਹਨਾਂ ਨਾਲ ਡਾਇਲੌਗ ਕਰਾਂਗੇ ਔਰ ਇਹ ਕਿ ਵੀ ਕਸ਼ਮੀਰੀ ਨੌਜਵਾਨਾਂ ਲਈ ਹੁਣ ਬੜੀਆਂ ਓਪਰਚੁਨਿਟੀਜ਼ ਆ ਗਈਆਂ, ਉਹ ਬਹੁਤ ਤਰੱਕੀ ਕਰਨਗੇ, ਬੜੀ ਇਨਵੈਸਟਮੈਂਟ ਆ ਰਹੀ ਹੈ, ਬੜਾ ਫਲਾਣਾ ਹੋ ਰਿਹਾ। ਹਾਲਾਂ ਉਹ ਨਾਲ ਦੀ ਨਾਲ ਜੋ ਇਹਨਾਂ ਦੀ ਫੌਜ ਇੰਨੀ ਲੱਗ ਕੇ ਵੀ ਉਹ ਸਾਰੇ ਜੰਗਲਾਂ ਨੂੰ ਅੱਗ ਵੀ ਲਾ ਦਿੱਤੀ, 10-12 ਫੌਜੀ ਮਰਵਾ ਕੇ ਵੀ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ ਜਿਹੜੇ ਖਾੜਕੂ ਲੜ ਰਹੇ ਸੀ। ਅੱਛਾ ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ T20 ਦੇ ਵਿੱਚ ਭਾਰਤ ਨੂੰ ਜੂਤ ਫਿਰਿਆ ਚੰਗੀ ਤਰ੍ਹਾਂ ਔਰ ਇਹਨਾਂ ਨੂੰ ਜਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਭਰੀ ਹੋਈ ਸੀ, ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ ਔਰ ਉਹਨਾਂ ਨੇ ਫਿਰ ਕਸ਼ਮੀਰੀ ਨੌਜਵਾਨਾਂ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ। ਬਿਲਕੁਲ ਅਸੀਂ ਦੇਖਦੇ ਹਾਂ ਕਿ ਭਾਈ ਗੁਰਦਾਸ ਇੰਸਟੀਚਿਊਟ ਬਰਨਾਲੇ ਦੇ ਵਿੱਚ ਯੂਪੀ ਬਿਹਾਰ ਦੇ ਸਟੂਡੈਂਟ ਜਿੱਥੇ ਸ਼੍ਰੀਵਾਸਤਵਾ ਇੱਕ ਬਾਹਮਣੀ ਪ੍ਰਿੰਸੀਪਲ ਲੱਗੀ ਹੋਈ ਹੈ, ਉਹਨਾਂ ਦੇ ਉੱਤੇ ਅਟੈਕ ਹੁੰਦਾ ਹੈ ਕਿ ਜੀ ਤੁਸੀਂ ਤਾਂ ਚੀਅਰ ਕਰ ਰਹੇ ਸੀ, ਤੁਸੀਂ ਸੈਲੀਬ੍ਰੇਟ ਕਰ ਪਾਕਿਸਤਾਨ ਜ਼ਿੰਦਾਬਾਦ ਕਰ, ਹਾਲਾਂ ਸਿੱਖ ਸਟੂਡੈਂਟਸ ਨੇ ਆ ਕੇ ਉਹਨਾਂ ਨੂੰ ਕਟਾਪਾ ਚਾੜਿਆ ਯੂਪੀ ਬਿਹਾਰ ਵਾਲਿਆਂ ਨੂੰ। ਫਿਰ ਜਿਵੇਂ 3 ਕਸ਼ਮੀਰੀ ਸਟੂਡੈਂਟਸ ਆਗਰੇ ਦੇ ਵਿੱਚ ਜਿਹੜੇ ਟੈਕਨੀਕਲ ਇੰਸਟੀਚਿਊਟ 'ਚ, ਇਹਦੇ ਬਾਵਜੂਦ ਕਿ ਪ੍ਰਿੰਸੀਪਲ ਨੇ ਕਿਹਾ ਵੀ ਇਹਨਾਂ ਦਾ ਕੋਈ ਰੋਲ ਨਹੀਂ ਹੈ, ਜਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਔਰ ਆਗਰਾ ਦੀ ਬਾਰ ਐਸੋਸੀਏਸ਼ਨ ਮਤਾ ਪਾਸ ਕਰਦੀ ਹੈ, ਕੋਈ ਉਹਨਾਂ ਦਾ ਕੇਸ ਨਹੀਂ ਲਏਗਾ। ਔਰ ਯੂਪੀ ਦਾ CM ਯੋਗੀ ਕਹਿੰਦਾ ਕਿ ਜੀ ਅਸੀਂ ਜਿਹਨੇ ਵੀ ਕੀਤਾ ਹੈ ਪਾਕਿਸਤਾਨ ਨੂੰ ਸਪੋਰਟ ਅਸੀਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾਵਾਂਗੇ। ਹੁਣ ਇੱਕ ਪਾਸੇ ਇਹ ਵਰਤਾਰਾ, ਦੂਸਰੇ ਪਾਸੇ ਅਮਿਤ ਸ਼ਾਹ 22-23 ਅਕਤੂਬਰ ਨੂੰ ਉੱਥੇ ਜਾ ਕੇ ਕਹਿੰਦਾ ਜੀ ਅਸੀਂ ਇੱਕ ਹਰੀ ਝੰਡੀ ਦੇ ਦਿੰਦਾ ਕਿ ਸ੍ਰੀਨਗਰ ਸ਼ਾਰਜਾ ਫਲਾਈਟ ਉਹ ਜਾਏਗੀ ਗੋ ਫਸਟ 에ਅਰਲਾਈਨਸ, ਇਹ ਉਹਨੂੰ ਹਰੀ ਝੰਡੀ ਕਹੇ ਜੀ। ਹੁਣ ਜਿਹੜਾ ਸ੍ਰੀਨਗਰ ਤੋਂ ਸ਼ਾਰਜਾ ਜਾਣ ਲਈ 에ਅਰ ਸਪੇਸ ਹੈ ਉਹ ਤਾਂ ਪਾਕਿਸਤਾਨ ਦਾ ਔਰ ਮਹਿਬੂਬਾ ਮੁਫਤੀ ਨੇ ਜਦੋਂ ਅੱਜ ਕਿਹਾ, ਪਾਕਿਸਤਾਨ ਨੇ ਤਾਂ ਫਰਮਲੀ ਨੋ ਕਿਹਾ, ਉਹਨਾਂ ਨੇ ਕਿਹਾ ਜੀ ਬੰਦ ਕਰੋ ਇੱਥੋਂ ਅਸੀਂ ਨਹੀਂ ਲੰਘਣ ਦੇਣੀ ਹੈ। ਔਰ ਮਹਿਬੂਬਾ ਮੁਫਤੀ ਨੇ ਹੀ ਇਹ ਗੱਲ ਕਹੀ ਹੈ, ਉਹਨੇ ਕਿਹਾ ਕਿ ਜੀ ਇਟ ਵਾਸ ਪਜ਼ਲਿੰਗ that government of India didn't even bother securing permission from Pakistan to use its airspace for international flights from Srinagar। उन्होंने कहा कि भाई ये only PR extravaganza without any groundwork। ਹੁਣ ਉਹ ਕਹਿਣਾ ਇਹ ਚਾਹੁੰਦਾ ਸੀ ਕਸ਼ਮੀਰੀਆਂ ਨੂੰ ਵੀ ਮੈਸੇਜ ਅਮਿਤ ਸ਼ਾਹ ਔਰ ਦੂਜਾ ਦੇਖੋ ਜੀ ਅਸੀਂ ਤਾਂ ਕਿਉਂਕਿ ਹੁਣ ਕਸ਼ਮੀਰ ਦੇ ਲੋਕ ਜਾਂਦੇ ਹੀ ਨੇ ਮਿਡਲ ਈਸਟ ਸ਼ਾਰਜਾ ਹੋਏ ਜਾਂ ਦੂਸਰੀਆਂ ਥਾਵਾਂ ਤੇ, ਦੇਖੋ ਜੀ ਅਸੀਂ ਤਾਂ ਤੁਹਾਡੀ ਸਹੂਲਤ ਦੇ ਲਈ डायरेक्ट फ्लाइट शुरू की सी, गो फस्ट एयरलाइन ਨੂੰ हरी झंडी ਦਿੱਤੀ लेकिन पाकिस्तान ने ब्लॉक करता। और क्योंकि महबूबा मुफ्ती ये सारियां नुआंसेस समझदी है, हालां ਜਿਹੜਾ उमर अब्दुल्ला कह रहे हैं वेरी अनफॉर्चुनेट पाकिस्तान डिड द सेम थिंग with the Air India Express flight from Srinagar to Dubai in 2009-10। I had hoped that Go First Airways being permitted to overfly Pak airspace was indicative of thaw in relations but also that hasn't। okay ਭਾਈ ਤੁਸੀਂ ਔਰ ਇਹ ਸ਼ਰਮ ਆਣੀ ਚਾਹੀਦੀ ਇਹਨੂੰ ਉਮਰ ਅਬਦੁੱਲਾ ਔਰ ਇਸ ਕਿਸਮ ਦੇ। ਮਹਿਬੂਬਾ ਮੁਫਤੀ ਨੇ ਠੀਕ ਹੈ, ਉਹਨੇ ਕਿਹਾ ਇੱਕ ਤਾਂ ਤੁਸੀਂ ਕਸ਼ਮੀਰ 'ਚ ਜੋ ਜ਼ੁਲਮ ਕਰ ਰਹੇ ਹੋ ਹੁਣ ਉਹਨੂੰ ਦੁਬਾਰਾ ਹਾਊਸ ਅਰੈਸਟ ਰੱਖਿਆ ਹੋਇਆ, ਅੱਛਾ ਤੁਸੀਂ 에ਅਰ ਸਪੇਸ ਪਾਕਿਸਤਾਨ ਦਾ ਯੂਜ਼ ਕਰਨਾ, ਇਹ ਨਹੀਂ ਹੋਇਆ ਕਿ ਵੀ ਪਾਕਿਸਤਾਨ ਨੇ ਫਲਾਈਟ ਥੱਲੇ ਸੁੱਟ ਲਈ, ਔਰ ਉਹ ਵੀ ਹੁੰਦਾ ਤਾਂ ਫਿਰ ਹੋਣਾ ਸੀ। ਦੇਖੋ ਜੀ ਇੰਟਰਨੈਸ਼ਨਲੀ ਉਹ ਤਾਂ ਇਹੀ ਐਕਸਪੈਕਟ ਕਰਦੇ ਹੋਣੇ ਨੇ ਕਿ ਵੀ ਇਵੇਂ ਹੋਏ, ਪਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਮਤਲਬ ਇਹ ਹੈ ਕਿ ਵੀ ਅਮਿਤ ਸ਼ਾਹ ਇਨੋਗਰੇਟਡ ਦਾ ਡਾਇਰੈਕਟ ਫਲਾਈਟ ਉਹਨੇ ਕੀਤਾ। ਦ ਫਲਾਈਟ ਵਾਜ਼ ਸੀਨ ਬਾਈ ਮੈਨੀ ਇਨ ਕਸ਼ਮੀਰ ਐਜ਼ ਚੇਂਜ ਇਨ ਪਾਕਿਸਤਾਨ ਸਟੈਂਡ ਟੂਵਰਡਸ ਇੰਡੀਆ। ਹੁਣ ਕਸ਼ਮੀਰੀਆਂ ਸ਼ੱਕ ਸ਼ੁਬਾ ਪਾਤਾ ਕਿ ਜੀ ਵੀ ਇਹ ਜੇ ਸ੍ਰੀਨਗਰ ਟੂ ਸ਼ਾਰਜਾ ਫਲਾਈਟ ਸ਼ੁਰੂ ਹੋ ਗਈ, ਇਹਦਾ ਮਤਲਬ ਇਹ ਹੈ ਕਿ ਵੀ ਇਹ ਹਾਲਾਂ ਉਹਦੇ ਨਾਲ 40 ਮਿੰਟ ਟਾਈਮ ਬਚਦਾ ਹੈ, ਕਿਉਂਕਿ ਹੁਣ ਜੇ ਲੰਬਾ ਓਵਰ ਦਾ ਗੁਜਰਾਤ ਜਾਏਗੀ ਇਹ ਫਲਾਈਟ ਤੇ 40 ਮਿੰਟ ਜ਼ਿਆਦਾ ਕਿਰਾਇਆ ਵੀ ਜ਼ਿਆਦਾ ਲੱਗੇਗਾ। ਲੇਕਿਨ ਪਾਕਿਸਤਾਨ ਨੂੰ ਬਿਲਕੁਲ ਭਰੋਸੇ 'ਚ ਨਹੀਂ ਲਿਆ ਗਿਆ ਔਰ ਇਹਦੇ ਤੇ ਉਹਨਾਂ ਨੇ ਜਿਹੜਾ ਡਾਇਰੈਕਟਰ 에ਅਰਪੋਰਟ ਸ੍ਰੀਨਗਰ ਹੈ ਉਹਨੇ ਕੋਈ ਵੀ ਰਿਐਕਸ਼ਨ ਦੇਣ ਤੋਂ ਨਾ ਕਰ ਦਿੱਤੀ ਹੈ। ਪਰ ਇਹ ਫਰਮਲੀ ਪਾਕਿਸਤਾਨ ਨੇ ਕਿਹਾ ਨੋ ਯੂਜ਼ ਆਫ ਆਵਰ 에ਅਰ ਸਪੇਸ ਔਰ ਇਹ ਉਹਨਾਂ ਦਾ ਬਣਦਾ ਵੀ ਹੈ। ਉਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਜੇਲ ਆਫੀਸ਼ੀਅਲ ਸਕੂਲ ਹੈਡ ਸੈਕਡ ਇਨ ਜੰਮੂ ਐਂਡ ਕਸ਼ਮੀਰ for aiding ultras
29 government employees sacked under Article 311 this year कि जेल ਦਾ ਸੁਪਰਡੈਂਟ ਔਰ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਕੱਢ ਦਿੱਤਾ ਗਿਆ ਕਿ ਜੀ ਤੁਸੀਂ ਜਿਹੜਾ ਹੈ ਉਹ ਜੁਝਾਰੂਆਂ ਦੀ ਮਦਦ ਕਰਦੇ ਹੋ ਔਰ ਇਸ ਵੇਲੇ ਤੱਕ 29 ਗਵਰਨਮੈਂਟ ਸਰਕਾਰੀ EMPLOYE ਜਿਹੜੇ ਇੱਕ ਪ੍ਰੋਪਰ ਕੰਟਰੈਕਟ ਦੇ ਨਾਲ ਨੌਕਰੀ ਚਾਹੁੰਦੇ ਨੇ ਔਰ ਫਿਰੋਜ਼ ਅਹਿਮਦ ਲੋਨ ਡਿਪਟੀ ਸੁਪਰਡੈਂਟ ਆਫ ਪ੍ਰਿਜ਼ਨਸ ਉਹਨੂੰ ਜਿਹੜਾ ਹੈ ਔਰ ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ ਬੀਜੀ ਬਹਿਰਾ ਜਿਹੜਾ ਹੈ ਉਸ ਨੂੰ ਟਰਮੀਨੇਟ ਕੀਤਾ ਗਿਆ ਕਿ ਬਈ ਇਹ ਟੈਰਰਿਸਟ ਆਊਟਫਿਟਸ ਦੇ ਨਾਲ ਹੁਣ ਮਤਲਬ ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਬਈ ਤੁਸੀਂ ਵਿਲ ਤੋੜਨੀ ਹੈ ਲੋਕਾਂ ਦੀ ਉਹ ਇੱਕ ਪਾਸੇ ਇਸ ਕੰਮ ਤੇ ਲੱਗੇ ਹੋਏ ਨੇ ਦੂਸਰੇ ਪਾਸੇ ਆਰਮੀ ਚੀਫ ਕੈਰੀਜ਼ ਆਊਟ ਏਰੀਅਲ ਰੈਕਨੈਸੈਂਸ ਆਫ ਫਾਰਵਰਡ ਏਰੀਆਜ਼ ਇਨ ਜੰਮੂ ਹੁਣ ਆਰਮੀ ਚੀਫ ਜਿਹੜਾ ਹੈ ਉਹ ਰੈਕੀ ਕਰ ਰਿਹਾ ਹੈ ਔਰ ਜਸੂਸੀ ਕਰ ਰਿਹਾ ਹੈ ਫਾਰਵਰਡ ਏਰੀਆਜ਼ ਦੀ ਔਰ ਉਧਰ ਡਰਾਮੇਬਾਜ਼ੀ ਹੋ ਰਹੀ ਹੈ ਜੀ ਕਿ ਫਲਾਈਟ ਅਸੀਂ ਚਲਾ ਦਿੱਤੀ ਹੈ ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਨੂੰ ਇਵੇਂ ਹੀ ਫਰਮ ਸਟੈਂਡ ਰੱਖਣਾ ਹੋਏਗਾ ਅਦਰਵਾਈਜ਼ ਇਹ ਭੰਬਲ ਭੂਸਾ ਪੈਦਾ ਕਰਦੇ ਨੇ ਕਨਫਿਊਜ਼ਨ ਪੈਦਾ ਕਰਦੇ ਨੇ ਔਰ ਫਿਰ ਜਿਹਨੂੰ ਕਹਿੰਦੇ ਨੇ ਕਿ ਟੂ ਫਿਸ਼ ਇਨ ਦਾ ਟਰਬਲਡ ਵਾਟਰਸ ਫਿਰ ਉਹਦੇ ਚ ਆਪਣਾ ਜਿਹੜਾ ਉਹ ਮਫਾਦ ਲੈਂਦੇ ਨੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ ਬੜੀ ਖੁਸ਼ੀ ਵਾਲੀ ਖਬਰ ਜਿਹੜੀ ਹੈ ਸਾਂਝੀ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਅਤੇ ਸਿੱਖ ਐਕਟਿਵਿਸਟ ਸਰਦਾਰ ਸਵਰਨਜੀਤ ਖਾਲਸਾ ਨੇ ਕਨੈਕਟੀਕਟ ਸਟੇਟ ਦੇ ਨੌਰਵਿਚ ਸ਼ਹਿਰ ਵਿੱਚ ਕੱਲ ਹੋਈ ਸਿਟੀ ਕਾਉਂਸਲ ਦੀ ਜਿਹੜੀ ਚੋਣ ਹੈ ਉਹ ਜਿੱਤ ਲਈ ਹੈ ਸੋ ਉਹ ਕਨੈਕਟੀਕਟ ਸਟੇਟ ਵਿੱਚ ਕਾਉਂਸਲਰ ਬਣਨ ਵਾਲੇ ਪਹਿਲੇ ਸਿੱਖ ਹਨ ਸੋ ਅਸੀਂ ਉਹਨਾਂ ਨੂੰ ਬੈਸਟ ਵਿਸ਼ੇਸ ਜਿਹੜੇ ਆ ਦਿੰਦੇ ਆ ਸੋ ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਅਮਰੀਕਨ ਪੋਲੀਟੀਕਲ ਸਿਸਟਮ ਵਿੱਚ ਵੱਧ ਚੜ੍ਹ ਕੇ ਜਿਹੜਾ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਕੌਮੀ ਘਰ ਖਾਲਸਾ ਦੇ ਲਈ ਇੱਕ ਸਟਰੋਂਗ ਲੌਬੀ ਬਣ ਸਕੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਖੁਸ਼ਖਬਰੀ ਬਾਰੇ ਦੇਖੋ ਕੱਲ ਵੋਟਾਂ ਸਨ ਹਾਲਾਂ ਵੱਡੇ ਲੈਵਲ ਤੇ ਤਾਂ ਵਰਜੀਨੀਆ ਦੇ ਵਿੱਚ ਜਿਹੜੀ ਕੰਫਰਟੇਬਲ ਵਿਨ ਲੱਗਦੀ ਸੀ ਡੈਮੋਕ੍ਰੈਟਿਕ ਗਵਰਨਰ ਦੀ ਉਹ ਹਾਰਿਆ ਔਰ ਰਿਪਬਲਿਕਨ ਕੈਂਡੀਡੇਟ ਦੀ ਜਿੱਤ ਨੇ ਇੱਕ ਵਾਰੀ ਰਿਪਬਲਿਕਨਸ ਦੇ ਖੈਮੇ ਦੇ ਵਿੱਚ ਜਿਹੜਾ ਹੈ ਉਹ ਚਾਰ ਚਫੇਰੇ ਖੁਸ਼ੀ ਬਖੇਰ ਦਿੱਤੀ ਹੈ ਉਹਨਾਂ ਨੂੰ ਲੱਗਦਾ ਕਿ ਵੀ ਸਾਡਾ ਔਰ ਇਹ ਕਿਉਂਕਿ 1 ਸਾਲ ਬਾਈਡਨ ਦਾ ਹੋ ਗਿਆ ਸੋ ਆਲਮੋਸਟ ਇਹ ਇੱਕ ਕਈ ਵਾਰ ਲੋਕਾਂ ਦੀ ਸੋਚ ਕੀ ਹੈ ਇਹਨੂੰ ਬਾਈਡਨ ਦੀ ਫੇਲਿਅਰ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਲੇਕਿਨ ਅਸੀਂ ਜਦੋਂ ਸਿੱਖ ਨੁਕਤਾ ਨਿਗਾਹ ਤੋਂ ਅੱਜ ਵੀਰ ਸਵਰਨਜੀਤ ਸਿੰਘ ਖਾਲਸਾ ਉਹਨਾਂ ਨੂੰ ਮੁਬਾਰਕਬਾਦ ਦੇ ਰਹੇ ਕੱਲ ਵੋਟਾਂ ਸਨ ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਵੇਂ ਨਿਊਯਾਰਕ ਜਾਂ ਕੈਲੀਫੋਰਨੀਆ 'ਚ ਜਿੱਥੇ ਅਸੀਂ ਵੱਡੀ ਗਿਣਤੀ 'ਚ ਹੈ ਅਜੇ ਪੋਲੀਟੀਕਲ ਸਿਸਟਮ ਦੇ ਵਿੱਚ ਵੜਨ 'ਚ ਪੈਸੇ ਪੂਸੇ ਤਾਂ ਇਕੱਠੇ ਕਰਕੇ ਅਸੀਂ ਦੇ ਦਿੰਦੇ ਹਾਂ ਕਾਂਗਰਸਮੈਨਾਂ ਨੂੰ ਵੀ ਔਰ ਹੋਰ ਵੀ ਲੇਕਿਨ ਖੁਦ ਐਜ਼ ਏ ਇਲੈਕਟਿਡ ਆਫੀਸ਼ੀਅਲ ਔਰ ਜ਼ਾਹਰ ਹੈ ਕਾਂਗਰਸਮੈਨ ਹੋਣ ਜਾਂ ਦੂਜੇ ਹੋਣ ਉਹਨਾਂ ਦੇ ਵਿੱਚ ਲੌਬੀ ਵੀ ਹੈ ਲੇਕਿਨ ਖੁਦ ਦੀ ਪਾਰਟਿਸਿਪੇਸ਼ਨ ਦੇ ਮਾਮਲੇ ਦੇ ਵਿੱਚ ਜਿਵੇਂ ਕੈਨੇਡਾ ਦੇ ਵਿੱਚ ਸਿੱਖ ਫਰੰਟ ਲਾਈਨ ਤੇ ਨੇ ਅਮਰੀਕਾ 'ਚ 50s ਦੇ ਵਿੱਚ ਕਾਂਗਰਸਮੈਨ ਦਲੀਪ ਸੌਂਦ ਜਿਹੜਾ 3 ਟਰਮ ਕਾਂਗਰਸਮੈਨ ਬਣਿਆ ਸਿੱਖ ਸੀ ਲੇਕਿਨ ਉਸ ਤੋਂ ਬਾਅਦ ਅਸੀਂ ਕਾਂਗਰਸ ਲੈਵਲ ਤੇ ਤਾਂ ਦੂਰ ਦੀ ਗੱਲ ਹਾਲਾਂ ਕੈਲੀਫੋਰਨੀਆ 'ਚ ਤੁਹਾਨੂੰ ਮੇਅਰ ਜਾਂ ਕੌਂਸਲਮੈਨ ਜਾਂ ਦੂਜੇ ਮਿਲਣਗੇ ਲੇਕਿਨ ਜਿਹੜੀ ਯੂਨੀਕ ਪ੍ਰਾਪਤੀ ਸਵਰਨਜੀਤ ਸਿੰਘ ਖਾਲਸਾ ਹੋਰਾਂ ਨੇ ਕੱਲ ਕੀਤੀ ਕਿ ਉਹ ਨੌਰਵਿਚ ਸਿਟੀ ਕਾਉਂਸਲ ਦੇ ਵਿੱਚ ਕਾਉਂਸਲਰ ਬਣੇ ਨੇ ਹਾਲਾਂ ਉਹਨਾਂ ਨੇ ਇਸ ਤੋਂ ਪਹਿਲਾਂ ਜਿਹੜੀ ਇਲੈਕਸ਼ਨ ਉਹਨਾਂ ਦੇ
ਬੋਰਡ ਆਫ ਐਜੂਕੇਸ਼ਨ ਦੀ ਜਿੱਤੀ ਸੀ। ਔਰ ਜਿਵੇਂ ਉਹਨਾਂ ਦੀ ਬਰੀਫਿੰਗ 'ਚ ਅਸੀਂ ਦੇਖਦੇ ਹਾਂ ਕਿ ਬੋਰਡ ਆਫ ਐਜੂਕੇਸ਼ਨ 'ਚ ਕੰਮ ਕਰਦੇ ਆ ਕਨੈਟੀਕਟ ਦੇ ਵਿੱਚ ਉਹਨਾਂ ਨੇ ਸਿੱਖ ਬੱਚਿਆਂ ਲਈ ਨਾਰਵਿਚ ਦੇ ਵਿੱਚ ਕਿਰਪਾਨ ਪਹਿਨਣ ਦਾ ਮਤਾ ਪਾਸ ਕਰਵਾਇਆ, ਕਿਉਂਕਿ ਕਿਰਪਾਨ 5 ਸਾਡੇ ਕਕਾਰਾਂ ਦਾ ਹਿੱਸਾ ਹੈ। ਫਿਰ ਉਹਨਾਂ ਨੇ ਇਸ ਬੋਰਡ ਆਫ ਐਜੂਕੇਸ਼ਨ 'ਚ ਹੁੰਦੇ ਆ ਨਾਰਵਿਚ ਸਿਟੀ ਦੇ ਬੱਸ ਅੱਡਿਆਂ ਤੇ ਸਿੱਖ ਨਸਲਕੁਸ਼ੀ ਅਤੇ ਖਾਲਸਾ ਸਾਜਨਾ ਦਿਵਸ ਦੇ ਬੋਰਡ ਦੇਖੇ ਜਾ ਸਕਦੇ ਨੇ। ਇਸੇ ਤਰ੍ਹਾਂ ਉਹਨਾਂ ਦੀ ਸਿਟੀ ਲਾਇਬ੍ਰੇਰੀ ਨਾਰਵਿਚ ਦੇ ਵਿੱਚ ਸਿੱਖ ਹਿਸਟਰੀ ਔਰ ਸਿੱਖ ਕੌਮ ਦੇ ਸ਼ਹੀਦਾਂ ਦਾ ਇਤਿਹਾਸ ਵੀ ਜਿਹੜਾ ਉਸ ਨਾਲ ਸੰਬੰਧਿਤ ਕਿਤਾਬਾਂ ਰਖਵਾਈਆਂ ਗਈਆਂ ਨੇ। ਔਰ ਉਹਨਾਂ ਨੇ ਉਦਮ ਕਰਕੇ ਆਪਣੇ ਖਰਚੇ ਦੇ ਉੱਤੇ ਸਿੱਖ ਆਰਟ ਗੈਲਰੀ, ਜਿਹਦਾ ਕਈ ਵਾਰ ਉਹ ਵਰਚੁਅਲ ਟੂਰ ਵੀ ਕਰਵਾਉਂਦੇ ਨੇ, ਉਹ ਉਹਨਾਂ ਨੇ ਬਣਾਈ ਹੈ। ਔਰ ਇਸੇ ਤਰ੍ਹਾਂ ਜਿਹੜਾ ਇਹ ਜਦੋਂ ਉਹਨਾਂ ਨੇ ਹੁਣ ਸਿਟੀ ਕੌਂਸਲ ਦੇ ਵਿੱਚ ਉਹ ਆਏ ਨੇ, ਇੱਕ ਟਫ ਬੈਟਲ ਹੁੰਦੀ ਹੈ। ਔਰ ਜੇ ਤੁਸੀਂ ਕਨੈਟੀਕਟ 'ਚ ਦੇਖੋ ਕੋਈ ਸਿੱਖਾਂ ਦੀ ਬਹੁਤ ਭਾਰੀ ਆਬਾਦੀ ਨਹੀਂ ਹੈ, ਆਲਮੋਸਟ ਜੇ ਮੈਂ ਗਲਤ ਨਾ ਹੋਵਾਂ ਤਾਂ 95% ਵੋਟਰ ਜਿਹੜੇ ਨੇ ਉਹ ਗੋਰੇ ਔਰ ਦੂਸਰੇ ਲੋਕ ਹੋਣਗੇ, ਅਫਰੀਕਨ ਅਮਰੀਕਨ। ਸੋ ਤੁਸੀਂ ਕਾਰੋਬਾਰੀ ਤੌਰ ਤੇ ਵੀ ਸਵਰਨਜੀਤ ਸਿੰਘ ਖਾਲਸਾ ਕਾਮਯਾਬ ਨੇ ਔਰ ਉੱਥੇ ਰਹਿੰਦੇ ਆ ਕਮਿਊਨਿਟੀ ਦਾ ਹਿੱਸਾ ਬਣ ਕੇ ਇਸ ਲੈਵਲ ਦੀ ਜਿਹੜੀ ਹੈ। ਔਰ ਵਰਲਡ ਸਿੱਖ ਪਾਰਲੀਮੈਂਟ, ਇਹੀ ਨਹੀਂ ਵੀ ਉਹ ਲੋਕਲ ਪੋਲਿਟਿਕਸ ਨੇ, ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਯੋਗਦਾਨ ਹੈ। ਭਾਈ ਹਿੰਮਤ ਸਿੰਘ ਉਹਨਾਂ ਦੇ ਨਾਲ, ਉਹਨਾਂ ਦੀ ਅਗਵਾਈ ਥੱਲੇ ਬਰਾਬਰ ਜਿਹੜੀ ਹੈ ਉਹ ਟੀਮ ਹੈ। ਔਰ ਇਸ ਤੋਂ ਪਹਿਲਾਂ ਕਨੈਟੀਕਟ ਸਟੇਟ ਦੇ ਵਿੱਚ, ਕਿਉਂਕਿ ਅਸੀਂ ਨਵੰਬਰ ਦੀ ਸਿੱਖ ਨਸਲਕੁਸ਼ੀ ਦੀ ਗੱਲ ਕਰ ਰਹੇ ਹਾਂ, ਕਨੈਟੀਕਟ ਸਟੇਟ ਦੇ ਵਿੱਚ ਜਿਹੜਾ ਸਿੱਖ ਨਸਲਕੁਸ਼ੀ ਦਾ ਮਤਾ ਪਾਸ ਕਰਵਾਇਆ ਉਹ ਇਹਨਾਂ ਦੇ ਐਫਰਟ ਦੇ ਨਾਲ ਹੀ ਸੀ। ਔਰ ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਔਰ ਵੈਸੇ ਅੱਜ ਜਦੋਂ ਮੈਂ ਉਹਨਾਂ ਨੂੰ ਮੁਬਾਰਕਬਾਦ ਦਾ ਮੈਸੇਜ ਲਿਖਿਆ, ਮੈਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਆਰ ਲੁਕਿੰਗ ਐਟ ਏ ਸਿੱਖ ਕਾਂਗਰਸਮੈਨ ਇਨ ਦਾ ਮੇਕਿੰਗ, ਕਿ ਭਾਈ ਹੁਣ ਉਹਨਾਂ ਨੇ ਸਕੂਲ ਐਜੂਕੇਸ਼ਨ ਬੋਰਡ ਤੋਂ ਸਿਟੀ ਕੌਂਸਲ ਤੱਕ ਆ ਗਏ, ਮੇਬੀ ਨੈਕਸਟ ਸਟੈਪ ਮੇਅਰ ਤੱਕ ਹੋਏ। ਔਰ ਹੁਣ ਉਹ ਗਰਾਊਂਡ ਤਿਆਰ ਹੋਣੀ ਚਾਹੀਦੀ ਹੈ। ਅਸੀਂ ਆਉਣ ਵਾਲੇ ਵਰ੍ਹਿਆਂ ਦੇ ਵਿੱਚ ਮਾਣ ਨਾਲ ਕਹਿ ਸਕੀਏ ਕਿ ਦਲੀਪ ਸਿੰਘ ਸੌਨ ਤੋਂ ਬਾਅਦ ਸਵਰਨਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਸਾਡੇ ਸਿੱਖ ਕਾਂਗਰਸਮੈਨ ਨੇ। ਔਰ ਕਨਕਲੂਜਨ ਦੇ ਵਿੱਚ ਅਸੀਂ ਪਿਛਲੇ 2 ਦਿਨ ਤੋਂ ਰੂਹਾਨੀਅਤ ਦੀ ਖੁਰਾਕ ਨਾ ਆਪ ਲਈ ਨਾ ਆਪਣੇ ਵਿਊਅਰਸ ਨੂੰ ਦਿੱਤੀ। ਜਿਵੇਂ ਸ੍ਰੀ ਰਾਗ ਦੇ ਬਾਣੀ ਦੇ ਉੱਤੇ ਅਸੀਂ ਵਿਚਾਰ ਕਰਦੇ ਹਾਂ ਮਹੱਲਾ ਪਹਿਲਾ ਦੇ ਥੱਲੇ, ਔਰ ਇਹ ਸ਼ਬਦ ਜਿਸ ਦੇ ਵਿੱਚ ਬਹੁਤ ਵਾਰ ਖੁਰਾਕ ਨੂੰ ਲੈ ਕੇ, ਪਹਿਰਾਵੇ ਨੂੰ ਲੈ ਕੇ, ਸਵਾਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਹੜੀ ਗੁਰਮਤ ਦੇ ਮੁਤਾਬਕ ਹੈ ਜਾਂ ਸਿੱਖ ਵਿਚਾਰਧਾਰਾ ਦੇ ਮੁਤਾਬਕ ਹੈ, ਇਹਦੇ 'ਚ ਗੁਰੂ ਨਾਨਕ ਸਾਹਿਬ ਨੇ ਉਹ ਬ੍ਰੌਡ ਕ੍ਰਾਈਟੇਰੀਆ ਦਿੱਤਾ ਹੈ ਜਿਹਦੇ ਥੱਲੇ ਹਰ ਸਿੱਖ ਜਾਂ ਹਰ ਜਿਹੜਾ ਮੁਤਲਾਸ਼ੀ ਜਾਂ ਜਿਹੜਾ ਸੀਕਰ ਆਫਟਰ ਦਾ ਟਰੂਥ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਸਿਰਫ ਸਿੱਖਾਂ ਲਈ ਨਹੀਂ ਹੈ, ਕੁੱਲ ਇਨਸਾਨੀਅਤ ਲਈ ਹੈ, ਕਿ ਉਹਨੇ ਖੁਦ ਡਿਸਾਈਡ ਕਰਨਾ ਹੈ ਕਿ ਕਿਹੜੀ ਖੁਰਾਕ ਉਹਦੇ ਲਈ ਜਿਹੜੀ ਹੈ ਮਾਫਕ ਹੈ, ਫਿਜ਼ੀਕਲੀ ਵੀ ਸਪਿਰਿਚੁਅਲੀ ਵੀ, ਕਿਹੜਾ ਪਹਿਰਾਵਾ ਉਹਦੇ ਲਈ ਮਾਫਕ ਹੈ, ਕਿਹੜੀ ਸਵਾਰੀ ਉਹਦੇ ਲਈ ਹੈ। ਔਰ ਇਹ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨੀਐ ਸੁਣੀਐ ਸਾਲੋਣੇ, ਖੱਟ ਤੁਰਸ਼ੀ ਮੁਖ ਬੋਲਣਾ, ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ, ਜਾਂ ਕੋ ਨਦਰ ਕਰੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚਲੇ ਵਿਕਾਰ। ਹੁਣ ਜਦੋਂ ਅਸੀਂ 36 ਪਦਾਰਥ ਕਹਿੰਦੇ ਹਾਂ ਕਿ ਫੂਡਸ ਆਫ 36 ਟਾਈਪਸ, ਹੁਣ ਉਹਨਾਂ ਦੇ ਵਿੱਚ ਮਿੱਠੇ ਵੀ ਨੇ, ਲੂਣੇ ਵੀ ਨੇ ਔਰ ਖੱਟੇ ਵੀ ਨੇ, ਤੁਰਸ਼ ਸਵਾਦ ਵਾਲੀਆਂ ਵੀ ਨੇ, ਔਰ ਕੁਝ ਚੀਜ਼ਾਂ ਉਹਨੂੰ ਹੋਰ ਸਵਾਦੀ ਬਣਾਉਣ ਲਈ ਮਾਰਨ ਮਸਾਲੇ ਨੂੰ ਕਹਿੰਦੇ ਨੇ, ਮਸਾਲਿਆਂ ਦੇ ਨਾਲ ਭੁੰਨੀਆਂ ਚੀਜ਼ਾਂ ਵੀ ਨੇ। ਹੁਣ ਇਹ ਸਾਰੇ ਹੀ ਸਵਾਦ ਨੇ ਔਰ ਇਹ ਜਿਹੜੇ ਨੇ ਕਿ ਵੀ ਇਹ ਸਾਰੇ ਹੀ ਤੁਹਾਨੂੰ, ਕਿਉਂਕਿ ਹੈ ਤਾਂ ਟੇਸਟ ਬਡਸ ਨੇ ਹੀ ਸਵਾਦ ਕਰਨਾ ਹੁੰਦਾ ਔਰ ਤੁਸੀਂ ਉਹਨਾਂ ਦੇ ਸਵਾਦਾਂ ਦੇ ਪਿੱਛੇ ਭੱਜੇ ਫਿਰਦੇ ਹੋ। 36 ਅੰਮ੍ਰਿਤ ਭਾਓ ਏਕ, ਜਾਂ ਕੋ ਨਦਰ ਕਰੇ, ਕਿ ਵੀ ਇੱਕ ਪਾਸੇ ਸਿਰਫ ਜੀਭ ਦਾ ਸਵਾਦ ਹੈ, ਦੂਸਰੇ ਦੇਣ ਵਾਲਾ ਤਾਂ ਰੱਬ ਹੈ ਜਿਹਨੇ ਤੁਹਾਨੂੰ ਇਹ ਅੱਡ-ਅੱਡ ਫੂਡਸ ਦਿੱਤੇ ਨੇ, ਪਰ ਜੇ ਤੁਸੀਂ ਉਹਦੇ ਭਾਉ ਦੇ ਵਿੱਚੋਂ, ਉਹਦੇ ਪਿਆਰ ਦੇ ਵਿੱਚੋਂ ਉਹ ਤਾਂ ਹੀ ਹੋਵੋਗੇ ਜਾ ਕੋ ਨਦਰ ਕਰੇ, ਕਿ ਤੁਹਾਨੂੰ ਇੱਕ ਇਹ ਹੈ ਵੀ ਤੁਸੀਂ ਰਸਾਂ ਦੇ ਪਿੱਛੇ ਦੌੜ ਰਹੇ ਹੋ, ਇੱਕ ਉਹ ਹੈ ਵੀ ਤੁਸੀਂ ਰਸ ਵੀ 36 ਅੰਮ੍ਰਿਤ ਖਾ ਰਹੇ ਹੋ, ਜੈ ਪ੍ਰਸਾਦ 36 ਅੰਮ੍ਰਿਤ ਖਾਏ
ਤਿਸ ਠਾਕੁਰ ਕੋ ਰਖ ਮਨ ਮਾਹਿ। ਪਰ ਤੁਸੀਂ ਉਸ ਦੀ ਨਜ਼ਰ ਦੇ ਥੱਲੇ ਹੋ, ਉਸ ਦੀ ਨਜ਼ਰ, ਉਸ ਦੀ ਬਖਸ਼ਿਸ਼ ਤੁਹਾਨੂੰ ਤੁਹਾਡੇ ਤੇ ਹੈ ਔਰ ਤੁਸੀਂ ਸ਼ੁਕਰਗੁਜ਼ਾਰੀ ਚੋ। ਤੇ ਉਹਨਾਂ ਨੇ ਕਿਹਾ ਵੀ ਜੇ ਸ਼ੁਕਰਗੁਜ਼ਾਰੀ ਨਹੀਂ ਹੈ ਤੇ ਸਿਰਫ ਜੀਭ ਦੇ ਸਵਾਦ ਨੇ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਠੀਕ ਹੈ, ਇਹ ਤੁਹਾਨੂੰ ਖੁਸ਼ੀ ਮਿਲਦੀ ਹੈ ਇਦਾਂ ਦੇ ਖਾਣਿਆਂ ਨਾਲ, ਪਰ ਅਲਟੀਮੇਟਲੀ ਦੇ ਚੋਂ ਖੁਆਰੀ ਨਿਕਲੇਗੀ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਕਿ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜੀ ਖੁਰਾਕ ਤੁਹਾਨੂੰ ਸਰੀਰਕ ਤੌਰ ਤੇ ਬਿਮਾਰ ਕਰਦੀ ਹੈ ਔਰ ਤੁਹਾਡੇ ਮਨ ਦੇ ਵਿੱਚ ਨੈਗੇਟਿਵ ਥਾਟਸ ਆਉਂਦੇ ਨੇ, ਉਹ ਰਿਜੈਕਟੇਬਲ ਹੈ। ਔਰ ਇਹ ਬ੍ਰੌਡਰ ਫਿਰ ਇਸੇ ਤਰ੍ਹਾਂ ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਰਹਾਓ, ਕਿਉਂਕਿ ਇਹਦੇ ਚ 4 ਰਹਾਓ ਨੇ ਕਿ ਆਪਣੇ ਆਪ ਦੇ ਵਿੱਚ ਹੀ ਹਰ ਜਿਹੜਾ ਇਹ ਕਪਲੇਟ ਹੈ ਉਹ ਕੰਪਲੀਟ ਹੈ। ਕਿ ਭਾਈ ਹੁਣ ਪਹਿਰਾਵੇ ਦੀ ਗੱਲ ਹੈ ਕਿ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਮੇਰਾ ਮਨ ਤਾਂ ਉਸ ਰੱਬ ਦੇ ਪਿਆਰ ਦੇ ਰੰਗ ਵਿੱਚ, ਕ੍ਰਿਮਜ਼ਨ ਰੰਗ ਦੇ ਵਿੱਚ ਰਤਿਆ ਹੋਇਆ। ਰੱਤਾ ਪਹਿਨਣ ਮਨ ਰੱਤਾ ਸੁਪੈਦੀ ਸਤ ਦਾਨ, ਕਿ ਵੀ ਇਹ ਤਾਂ ਡੀਪ ਕ੍ਰਿਮਜ਼ਨ ਉਸ ਸੂਏ ਰੰਗ ਦੇ ਵਿੱਚ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਚਿੱਟੇ ਕੱਪੜੇ ਲੋਕ ਪਾਉਂਦੇ ਨੇ, ਨੀਲੇ ਪਾਉਂਦੇ ਨੇ, ਲਾਲ ਪਾਉਂਦੇ ਨੇ, ਪਰ ਜੇ ਤੁਸੀਂ ਤੁਹਾਡੇ ਅੰਦਰ ਸੱਚ ਹੈ ਔਰ ਮਦਦ ਕਰਨ ਦੀ ਭਾਵਨਾ ਹੈ ਤੇ ਮਾਨੋ ਇਹ ਤੁਹਾਡੇ ਚਿੱਟੇ ਕੱਪੜੇ ਨੇ ਸਤ ਦਾਨ, ਕਿ ਸੱਚ ਦੇ ਉੱਤੇ ਰਹਿਣਾ ਔਰ ਲੋੜਵੰਦਾਂ ਦੀ ਮਦਦ ਕਰਨੀ। ਔਰ ਇਸੇ ਤਰ੍ਹਾਂ ਕਿ ਜੇ ਮੈਂ ਨੀਲੇ ਕੱਪੜੇ ਪਾਏ ਨੇ ਤੇ ਮੇਰੇ ਅੰਦਰ ਰੱਬ ਦੀ ਯਾਦ ਹੈ ਔਰ ਉਸ ਰੱਬ ਦੀ ਯਾਦ ਨੇ ਮੇਰੇ ਅੰਦਰੋਂ ਜਿਹੜਾ ਕਾਲਾਪਨ ਹੈ ਮੇਰੇ ਪਾਪਾਂ ਦਾ ਉਹ ਧੋ ਦਿੱਤਾ ਹੈ। ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ, ਕਿ ਭਾਈ ਇਹ ਜਿਹੜੀ ਰੱਬ ਦੇ ਚਰਨਾਂ ਦੇ ਵਿੱਚ ਜ਼ਿੰਦਗੀ ਗੁਜ਼ਾਰਨੀ ਹੈ। ਪਹਿਰਨ ਹੁੰਦਾ ਅਕਸਰ ਜਿਵੇਂ ਕਸ਼ਮੀਰੀ ਪਹਿਨਦੇ ਨੇ ਉਹ ਸਿਰ ਤੋਂ ਪੈਰਾਂ ਤੱਕ, ਇਹਨੂੰ ਅਸੀਂ ਸਿਰੋਂ ਪਾਓ ਲਫ਼ਜ਼ ਵੀ ਇਹਦੇ ਚੋਂ ਹੀ ਆਇਆ ਕਿ ਭਾਈ ਇਹ ਜਿਹੜਾ ਹੈ ਮੇਰੇ ਲਈ ਇਹ ਪਹਿਰਨ ਹੀ ਜਿਹੜਾ ਇੱਕ ਰੋਬ ਆਫ ਆਨਰ ਹੈ ਉਸ ਰੱਬ ਦੀ ਯਾਦ ਦੇ ਵਿੱਚ ਜੁੜਨਾ। ਔਰ ਇਸੇ ਤਰ੍ਹਾਂ ਕਿ ਪਹਿਰਾਵੇ ਦੇ ਵਿੱਚ ਤੁਸੀਂ ਕਮਰਬੰਦ ਬੰਨ੍ਹਦੇ ਹੋ ਕਿ ਭਾਈ ਕਮਰਬੰਦ ਸੰਤੋਖ ਕਾ, ਕਿ ਮੈਂ ਮਨ ਦੇ ਅੰਦਰ ਕੰਟੈਂਸ਼ਨ ਹੈ ਜੋ ਮੈਨੂੰ ਮਿਲਿਆ ਉਸ ਦੀ ਸ਼ੁਕਰਗੁਜ਼ਾਰੀ ਹੈ। ਔਰ ਮੇਰੇ ਅੰਦਰ ਜੇ ਕੋਈ ਨਾ ਮਾਣ ਜੋਬਨ ਦਾ ਹੈ, ਜਵਾਨੀ ਦਾ ਹੈ, ਨਾ ਧਨ ਦਾ ਹੈ, ਮੇਰੇ ਲਈ ਹੇ ਵਾਹਿਗੁਰੂ ਤੇਰਾ ਨਾਂ ਹੀ ਜਿਹੜਾ ਉਹ ਮੇਰਾ ਪ੍ਰਾਈਡ ਹੈ। ਔਰ ਫਿਰ ਇਹ ਕਿਹਾ ਕਿ ਭਾਈ ਜੇ ਇੱਥੋਂ ਨਿਕਲ ਕੇ ਹੋਰ ਪਹਿਨਣ ਜਿਹੜਾ ਤੁਸੀਂ ਕਰੋਗੇ, ਜਿਹੜਾ ਰੱਬ ਤੋਂ ਵਿੱਥ ਪਾ ਕੇ ਹੈ, ਉਹ ਤੁਹਾਨੂੰ ਵਕਤੀ ਖੁਸ਼ੀ ਦੇਗਾ ਪਰ ਉਹਦੇ ਚੋਂ ਖੁਆਰੀ ਨਿਕਲੇਗੀ। ਜਿਤ ਪੈਦਾ ਤਨ ਪੀੜੀ ਹੈ ਮਨ ਮੇ ਚਲੇ ਵਿਕਾਰ। ਫਿਰ ਉਹਨਾਂ ਨੇ ਘੋੜੇ ਪਾਖਰ ਸੋਇਨੇ ਸਾਖਤ, ਬੂਝਣ ਤੇਰੀ ਵਾਟ, ਤਰਕਸ਼ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਧਾਤ, ਵਾਜਾ ਨੇਜਾ ਪਤ ਸਿਉ, ਪ੍ਰਗਟ ਕਰਮ ਤੇਰਾ ਮੇਰੀ ਜ਼ਾਤ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜੀਐ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਹੁਣ ਜਿਹੜੀ ਸਵਾਰੀਆਂ ਦੀ ਗੱਲ ਹੈ ਕਿ ਭਾਈ ਸੋਹਣੇ ਘੋੜੇ ਜਿਨ੍ਹਾਂ ਦੀਆਂ ਕਾਠੀਆਂ ਸੋਨੇ ਦੀਆਂ ਨੇ, ਜਿਨ੍ਹਾਂ ਨੂੰ ਜਿਹੜਾ ਅਸੀਂ ਉਸ ਰੱਬ ਦੇ ਰਸਤੇ ਤੇ ਤੁਰੇ ਹੋਏ ਸੈਡਲ ਕਾਠੀ ਹੁੰਦੀ ਹੈ। ਔਰ ਇਹ ਮੇਰੇ ਕੋਲ ਭਾਵੇਂ ਸੋਨੇ ਦੇ ਥੈਲੇ ਭਰੇ ਹੋਣ ਲੇਕਿਨ ਇਸ ਸਭ ਦੀ ਕੋਈ ਕੀਮਤ ਨਹੀਂ ਹੈ। ਮੈਨੂੰ ਤੇਰੀ ਵਾਟ ਤੇਰਾ ਰਸਤਾ ਹੀ ਚੰਗਾ ਲੱਗਦਾ ਹੈ। ਔਰ ਹੁਣ ਜਿਹੜੇ ਘੋੜੇ ਤੇ ਸਵਾਰ ਯੋਧੇ ਦੀ ਪਿਕਚਰ ਹੈ ਕਿ ਬੈਕ ਦੇ ਵਿੱਚ ਤਰਕਸ਼ ਹੈ, ਤਰਕਸ਼ ਦੇ ਵਿੱਚ ਪਏ ਹੋਏ ਤੀਰ ਨੇ, ਵੀ ਮੇਰੇ ਲਈ ਜਿਹੜਾ ਤੇਰੇ ਨਾਮ ਦੀ ਵਡਿਆਈ ਦੇ ਉੱਤੇ ਚੱਲਣਾ ਇਹੀ ਮੇਰਾ ਤਰਕਸ਼ ਹੈ, ਇਹੀ ਮੇਰਾ ਤੀਰ ਹੈ, ਇਹੀ ਮੇਰੀ ਕਮਾਨ ਹੈ, ਇਹੀ ਮੇਰਾ ਸਾਂਗ ਹੈ। ਸਾਂਗ ਹੁੰਦਾ ਹੈ ਲੰਬਾ ਬਰਛਾ ਜਿਹਦੇ ਨਾਲ ਨੇਜ਼ੇ ਵਾਂਗ ਉਹ ਹੁੰਦਾ ਕਿ ਉਹ ਜਿਹੜਾ ਮੇਰੇ ਲਈ ਉਹੀ ਹੈ। ਔਰ ਇਹੀ ਜਿਹੜੀ ਜੇ ਮੈਂ ਆਪਣੇ ਆਪ ਨੂੰ ਵਾਜਾ ਨੇਜਾ ਜੋ ਬਹੁਤ ਵਾਰੀ ਨਗਾਰੇ ਔਰ ਉਹਨਾਂ ਦੀ ਚੋਟ ਨਾਲ ਜੁੜੀ ਹੋਇਆ ਪਾਠ ਹੁੰਦਾ ਕਿ ਮੇਰੇ ਲਈ ਜਿਹੜਾ ਇਹ ਕੋਈ ਮਾਇਨੇ ਨਹੀਂ ਰੱਖਦਾ ਮੇਰੇ ਲਈ, ਤੇ ਜੇ ਮੈਂ ਤੇਰੀ ਜ਼ਾਤ ਦੇ ਉੱਤੇ ਮੇਰਾ ਇਤਕਾਦ ਹੈ, ਤੇਰੇ ਨਾਲ ਮੈਂ ਜੁੜਿਆ ਹੋਇਆ, ਤੇ ਇਹੀ ਤੇ ਮੇਰੇ ਲਈ ਪ੍ਰਗਟ ਕਰਮ ਹੈ, ਇਹੀ ਮੇਰੇ ਲਈ ਜਿਹੜਾ ਉਹ ਮੇਰਾ ਸੋਸ਼ਲ ਸਟੇਟਸ ਬਣਾਉਂਦਾ ਹੈ। ਔਰ ਬਾਬਾ ਹੋਰ ਚੜ੍ਹਨਾ, ਤੇ ਇਸ ਤੋਂ ਬਿਨਾਂ ਜਿਹੜਾ ਹੋਰ ਕੋਈ ਵੀ ਸਵਾਰੀ ਹੈ
ਜਿਵੇਂ ਇਹ ਘੋੜੇ ਦੀ ਸਵਾਰੀ, ਸੋਨੇ ਦੀਆਂ ਕਾਠੀਆਂ, ਸ਼ਸਤਰਾਂ ਨਾਲ ਲੈਸ ਹੋਣਾ। ਪਰ ਜੇ ਤੇਰਾ ਨਾਂ ਨਹੀਂ ਹੈ ਤੇ ਫਿਰ ਬਾਬਾ ਹੋਰ ਚੜ੍ਹਨਾ ਖੁਸ਼ੀ, ਭਾਵੇਂ ਵਕਤੀ ਖੁਸ਼ੀ ਹੈ ਪਰ ਉਸ ਚੋਂ ਖੁਆਰੀ ਹੈ। ਜਿਤ ਚੜ੍ਹਿਆ ਤਨ ਪੀੜੀ ਹੈ, ਮਨ में ਚਲੇ ਵਿਕਾਰ। ਤੇ ਅਖੀਰ ਚ ਘਰ ਮੰਦਰ ਖੁਸ਼ੀ ਨਾਮ ਕੀ, ਨਦਰ ਤੇਰੀ ਪਰਵਾਰ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਨਾਨਕ ਸੱਚਾ ਪਾਤਸ਼ਾਹ पूछ ना करे विचार। कि मेरे लिए वही घर मुबारक, मेरा अंदर, मेरा वजूद, जिथे तेरा नाम है, तेरी नज़र है, और वही मैं हुक्म दे उत्ते तुरदा जिहड़ा तैनू चंगा लगदा। हुक्म सोई तुध भावसी, होर आखण बहुत अपार। होर बहुत सारे जिहड़ियां गल्लां उरलियां परलियां ने उन्हां दा कोई माने नहीं है। मेरे लिए वही हुक्म ਜਿਹੜਾ ਤੇਰਾ ਹੈ ਉਹੀ ਮੈਨੂੰ ਭਾਵਦਾ। ਔਰ ਗੁਰੂ ਸਾਹਿਬ ਫਰਮਾਉਂਦੇ ਨੇ, ਨਾਨਕ ਸੱਚਾ ਪਾਤਸ਼ਾਹ पूछ ना करे विचार, कि भी वो रब अलमाइटी है, वो सच्चा पातशाह है, वो खुद ही हुक्म करदा है, ਉਹਨੂੰ ਕਿਸੇ ਤੋਂ ਹੁਕਮ ਲੈਣ ਦੀ ਜਾਂ ਪੁੱਛਣ ਦੀ ਲੋੜ ਨਹੀਂ ਹੈ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ ਰਹਾਓ। ਅਖੀਰ ਦੇ ਵਿੱਚ ਨੀਂਦ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਭਾਈ ਉਨੀ ਨੀਂਦ ਹੀ ਜ਼ਰੂਰੀ ਹੈ ਜਿਹੜੀ ਰੱਬ ਦੇ, ਜਿਹਨੂੰ ਕਬੀਰ ਸਾਹਿਬ ਨੇ ਇੱਕ ਤਾਂ ਕਿਹਾ ਕਿ ਸੁਪਨੇ ਹੂੰ ਬਰੜਾਏ ਕੇ ਜਹ ਮੁਖ ਨਿਕਸੇ ਰਾਮ, ਤਾਕੇ ਤਨ ਕੀ ਪਾਨ ਹੀ, ਤਾਕੇ ਪੱਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਕਿ ਨੀਂਦ ਵੀ ਹੋਏ ਤਾਂ ਉਹਦੀ ਯਾਦ ਦੇ ਵਿੱਚ ਹੋਏ। ਔਰ ਕਬੀਰ ਸਾਹਿਬ ਕਹਿੰਦੇ ਨੇ ਕਿ ਉਸ ਨੀਂਦ ਦੇ ਵਿੱਚ ਜੇ ਬੜਾ ਕੇ ਮੈਂ ਉੱਠਦਾ ਤੇ ਤੇਰਾ ਨਾਮ ਮੇਰੇ ਲਬਾਂ ਤੇ ਹੈ, ਮੇਰੇ ਬੁੱਲਾਂ ਤੇ ਹੈ। ਸੁਪਨੇ ਹੂੰ ਬਰੜਾਏ ਕੇ ਜੈ ਮੁਖ ਨਿਕਸੇ ਰਾਮ, ਜਿਹਦੇ ਮੂੰਹ ਦੇ ਉੱਤੇ ਤੇਰਾ ਨਾਂ ਆਉਂਦਾ ਹੈ ਸੁਪਨੇ 'ਚ, ਮੇਰੇ ਸਰੀਰ ਨੂੰ ਜਿਹੜਾ ਉਸ ਦਾ ਚੰਮ ਉਧੇੜ ਕੇ ਮੈਂ ਜੁੱਤੀ ਬਣਾ ਕੇ ਉਸ ਰੱਬ ਦੇ ਪਿਆਰੇ ਦੇ ਪੈਰਾਂ 'ਚ ਪਾ ਦਿਆਂਗਾ, ਜਿਹਦਾ ਸੁਪਨੇ ਦੇ ਵਿੱਚ ਵੀ ਜਿਹੜਾ ਉਹ ਜਿਹੜਾ ਤੇਰਾ ਨਾਂ ਲੈਂਦਾ। ਸੋ ਇਹ ਜਦੋਂ ਨੀਂਦ ਦੀ ਗੱਲ ਵੀ ਹੈ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਥਾਂ ਤੇ, ਈਵਨ 10ਵੇਂ ਪਾਤਸ਼ਾਹ ਦਾ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਕਿ ਲੋੜੀਂਦੀ ਖੁਰਾਕ ਲੈਣੀ, ਅਲਪ ਆਹਾਰ, ਲੋੜ ਤੋਂ ਵੱਧ ਕੇ ਨਾ ਖਾਣਾ, ਜਿਹਨੂੰ ਕਹਿੰਦੇ ਸੀ ਭੁੱਖ ਰੱਖ ਕੇ ਖਾਣਾ। ਔਰ ਇਸੇ ਤਰ੍ਹਾਂ ਸੁਲਪ ਸੀ ਨਿੰਦਰਾ, ਨੀਂਦ ਉਨੀ ਜਿੰਨੀ ਸਰੀਰ ਦੇ ਲਈ ਲੋੜੀਂਦੀ ਹੈ। ਹਉ ਤਿਸ ਵਿਟੋ ਵਾਰਿਆ, ਥੋੜਾ ਸਮੇਂ ਥੋੜਾ ਹੀ ਖਾਵੇ, ਭਾਈ ਗੁਰਦਾਸ ਜੀ। ਸੋ ਇਹ ਹਾਲਾਂਕਿ ਗੁਰਬਾਣੀ ਦੇ ਵਿੱਚ ਮੈਸੇਜ ਰੂਹਾਨੀਅਤ ਦਾ ਹੈ ਵੱਡੇ ਤੌਰ ਤੇ, ਪਰ ਸਾਡੀ ਡੇ ਟੂ ਡੇ ਲਾਈਫ ਨੂੰ ਵੀ ਇਹ ਪ੍ਰਭਾਵਿਤ ਕਰਦਾ ਹੈ। ਔਰ ਇਸ ਸ਼ਬਦ ਦੇ ਵਿੱਚ ਮੈਂ ਸਮਝਦਾ ਕਿ ਸਾਡੇ ਲਈ ਮੋਡਰੇਸ਼ਨ ਦਾ ਮੈਸੇਜ ਹੈ। ਸਾਡੀ ਖੁਰਾਕ, ਪਹਿਰਾਵਾ, ਰਹਿਣ ਸਹਿਣ ਤੇ ਇੱਕੋ ਗੱਲ ਦੇ ਉੱਤੇ ਫੋਕਸ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਰੱਬ ਦਾ ਨਾਂ ਨਾ ਭੁੱਲੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਵਿਚਾਰ ਸਾਨੂੰ ਭੇਜਣਾ ਪੁਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।